बेचारे तो दंद भी गया, परचा भी नहीं होया। मेरे साथ सिखाओ मैं तेरे इदां दी मुंह ते मारनी तू करदा की आ मैं कहा यार तू माड़ी हरकत की थी उस्ताद जी ऐसा ही माड़ी हरकत ये खाड़ा है ये खाड़ा है अस्सलाम वालेकुम जी टी टाइम में खुश आमदीद 3 ਤੇ 3 6 ਹਾਂਜੀ ਤੇ 1 7 सातों के सातों जंबो 6 भाई थे हम यस सातों के सातों शेर हाँ हाँ उनमें से 4 को तुमने मार दिया 4 को नहीं 5 को 2 बचे हैं आज भला ईद दा किनू बंदे आज ईद दा जिसकी मिसकी ਅੱਜ ਈਦ ਦਾ ਜਾਂ ਦੂਸਰਾ ਜਾਂ ਤੀਸਰਾ ਵਾ ਅੱਜ ਈਦ ਦਾ ਦੂਸਰਾ ਜਾਂ ਤੀਸਰਾ ਵਾ ਠਹਿਰ ਜਾ ਮੈਨੂੰ ਹਿਸਾਬ ਕਰ ਲੈਂਦੇ ਅੱਜ ਕਿੰਨੀ 17 ਤਰੀਕ ਹੈ 22 ਦਿਨ ਬਾਅਦ ਈਦ ਹੈ ਅੱਜ ਤੀਸਰਾ ਦਿਨ ਹੈ ਜੀ ਕਨਫਰਮ ਹੈ ਜੀ ਅੱਜ ਤੀਸਰਾ ਦਿਨ ਹੈ कन्फर्म हो गया मरु मुबारक जी तो ਲੇਕਿਨ ਵਿੱਚ ਤੁਸੀਂ ਬਿਲਕੁਲ ਨਹੀਂ ਤੁਸੀਂ ਥੋੜਾ ਜਿਹਾ ਵਿੱਚ ਨਾ ਲਚਕ ਰੱਖਣੀ ਹੈ ਦੂਸਰੇ ਦੀ ਵੀ हां ये अगे भी हो सकता ਹਾਂ फायदा तो कोई ना होया, ईद तो मैं सो के गुजारी ਓ ਯਾਰ ਫੈਸਲ ਯਾਰ, ਸਾਹਿਬ ऐदा ही ਉਹਨੂੰ ਪਤਾ ਰਿਕਾਰਡਿੰਗਾਂ ਪਹਿਲੇ ਹੋ ਜਾਂਦੀਆਂ ਵਾ ਉਹ ਨਹੀਂ ਮੈਂ ਉਹੀ ਕਹਿਣ ਡਿਆ ਇਹਨਾਂ ਦੇ ਕੁਰਬਾਨੀ ਕੀਤੀ ਆ, ਗੋਸ਼ਤ ਵੰਡਿਆ। ਸਾਜੀ ਅੱਜ ਮੈਂ ਦੇ ਨਾਲ ਬੈਠਾ ਤੇ ਦਾ ਫੁੱਲ ਲੋੜਾ ਨਾ ਕਿਹਦਾ ਆਹ ਹਿਸਾਬ ਲੱਗਣਾ ਫੈਸਲ ਦਾ ਹਾਂ ਸਾਜੀ ਫੈਸਲ ਦੀ ਈਦ ਦੀ ਖੁਸ਼ੀ ਦੇ ਵਿੱਚ ਖਬਰ ਇਹ ਆ ਕਿ ਵੀ ਲੱਤ ਦੁਬਾਰਾ ਓਪਨ ਹੋਣ ਲੱਗੀ ਹੈ ਅੱਲਾਹ ਹੌਲ ਵਲਾ ਲਾਹੌਲ ਵਾਲਾ ਨਹੀਂ ਸਹੀ ਗੱਲ ਆ ਲਾਤੋਂ ਪਈ ਭਾਈਜਾਨ ਈਦ ਮੁਬਾਰਕ ਤੁਹਾਨੂੰ ਫੇਰ ਇੱਕ ਵਾਰੀ ਸਾਰਿਆਂ ਨੂੰ ਖੈਰ ਮੁਬਾਰਕ ਤੇ ਗੱਲ ਇਹ ਹੈ ਕਿ ਫੈਸਲ ਸਾਹਿਬ ਨੂੰ ਡਾਕਟਰਾਂ ਨੇ ਕਿਹਾ ਜੀ ਕਿ ਤੁਹਾਡੀ ਹੱਡੀ ਜੁੜ ਗਈ ਹੈ ਹਾਂਜੀ ਮਾਸ਼ਾਅੱਲਾ ਠੀਕ ਹੈ ਜੀ ਹਾਂਜੀ ਲਿਹਾਜ਼ਾ ਜਿਹੜੀ ਵਿੱਚ ਪਲੇਟ ਆ ਸਾਡੀ ਉਹ ਵਾਪਸ ਕਰੋ ਹਾਂਜੀ ਆਹੋ ਦੇਖੋ ਭਾਈ ਨੇ ਟੈਂਟਾਂ ਵਾਲੇ ਵੀ ਜਿਹੜੇ ਐਂਡ ਤੇ ਕਹਿੰਦੇ ਨੇ ਕਿ ਭਾਈ ਸਾਡੀਆਂ ਪਲੇਟਾਂ ਵਾਪਸ ਕਰੋ ਹਾਂਜੀ ਜਿਹੜੀਆਂ ਨਹੀਂ ਉਹਨਾਂ ਨੂੰ ਲੱਭਦੀਆਂ ਉਹਦੇ ਪੈਸੇ ਪਾਉਂਦੇ ਨੇ ਠੀਕ ਤੁਸੀਂ ਕਿਤੇ ਵੀ ਹਾਂ ਜਾਂ ਤੇ ਡਿਸਪੋਜ਼ੇਬਲ ਪਵਾ ਲੈਂਦਾ ਦੂਜੀ ਗੱਤੇ ਵਾਲੀ ਆਹੋ ਕਾਂਸੀ ਦੀ ਇਹ ਹੁਣ ਜਿਹੜੀ ਪਲੇਟ ਆ ਇਹ ਉਹ ਕਹਿ ਰਹੇ ਨਹੀਂ ਸੱਚੀ ਗੱਲ ਉਹ ਕਹਿ ਰਹੇ ਜੀ ਪਲੇਟ ਜਿਹੜੀ ਨਾ ਅਸੀਂ ਕੱਢਣੀ ਆ ਕਿਉਂਕਿ ਤੁਹਾਡੀ ਹੱਡੀ ਜੁੜ ਗਈ ਆ ਪਲੇਟ ਨੂੰ ਪੈ ਰਿਹਾ ਜ਼ੰਗ ਓਏ हां जी ਜੀ खून भी गंदा ਉਹਨੂੰ ਜ਼ੰਗ ਪੈ ਗਿਆ ਉਹਨੇ ਜ਼ੰਗ ਨੇ ਚੜਨਾ ਗੋਸ਼ਤ ਉਹਨੇ ਹੱਡੀ ਤੋਂ ਅੱਗੇ ਨਿਕਲਦੇ ਉਹਨੇ ਸਾਰਾ ਜ਼ਹਿਰ ਫੈਲ ਜਾਣਾ ਵਾ ਤੇ ਡਾਕਟਰ ਨੇ ਕਹਿਣਾ ਸੌਰੀ ਆਪ ਬਹੁਤ ਲੇਟ ਹੋ ਗਏ ਕੱਟ ਦਿਓ 33 ਸਾਲਾਂ ਚ ਮਰ ਜਾਣਾ ਤੁਸੀਂ ਇਹ ਸਤਾ ਚ ਪਲੇਟ ਹੀ ਕਿਉਂ ਪੈਂਦੀ ਹੈ ਕੋਈ ਹੋਰ ਬਰਤਨ ਕਿਉਂ ਨਹੀਂ ਪੈਸਾ ਪਲੇਟ ਨਹੀਂ ਹੁੰਦੀ ਯਾਰ ਉਹ ਯਾਰ ਹੁਣ ਕੀ ਗਲਾਸ ਪਵਾ ਲਈਏ ਹੋਰ ਇੱਥੋਂ ਬਾਹਰ ਆਇਆ ਹੋਵੇ ਪਿਆਲੀ ਤੋਂ ਆਲ ਪਏ ਇਦਾਂ ਕਦੀ ਨਹੀਂ ਹੋਇਆ ਕਿ ਪਿਆਲੀ ਪੈ ਸਕਦੀ ਹੈ ਕੋਠੀ ਹਾਂ ਚੱਪਲੀ ਤੇ ਪੈਸੇ ਯਾਰ ਇਦਾਂ ਕੌਣ ਕਹਿੰਦਾ ਕਿ ਮੇਰੇ ਭਰਾ ਦੇ ਇੱਥੇ ਚੈਨਕ ਪਈ ਹੈ ਪਲੇਟ ਇਹ ਦੇਖੋ ਨਾ यार उसका नाम प्लेट है वो भी ਅਸੀਂ ਰੱਖਿਆ ਵਾ ਉਹਦਾ ਅਸਲ ਨਾਮ ਕੋਈ ਹੋਰ ਆ ਸਟੰਟ ਹਾਂ ਸਾਜੀ ਫਾਲੋ ਕਰੋ ਨਾ ਸਟੰਟ ਨਹੀਂ ਵੱਡਾ ਸਟੰਟ ਅੱਜ ਉਹ ਆ ਹੁੰਦੇ ਨੇ ਉਹ ਉਸਤਾਦ ਜੀ ਟੀ ਟੈਪ ਬਣਿਆ ਹੁੰਦਾ ਹੈ, ਮੈਂ ਤੇ ਵੇਖੀ ਟੀ ਹੁੰਦਾ ਹੈ, ਹਾਂ ਐਡਾ ਮੋਟਾ ਹੁੰਦਾ ਹੈ, ਤੇ ਉਹਦੇ ਥੱਲੇ ਇੱਕ ਲੱਗਾ ਹੁੰਦਾ ਹੈ ਪੱਤਰੀ, ਹਾਂ ਉਹ ਇੰਜ ਕਰਕੇ ਇੱਥੇ ਰੱਖਦੇ ਨੇ, ਉਹਨੂੰ ਕੱਸ ਦਿੰਦੇ ਨੇ, ਉਹਨੂੰ ਪਲੇਟ ਕਿਹਾ ਜਾਂਦਾ ਹੈ। ਉਹ ਪਲੇਟ ਨਹੀਂ, ਉਹਦਾ ਨਾਮ ਹੈਗਾ ਐਸਟ੍ਰੋਲੋਜਿਸ ਕਿ ਉਹਦਾ ਨਾਮ ਕੋਈ ਡਾਕਟਰੀ ਹੋਰ ਹੈਗਾ ਲੇਕਿਨ ਅਸੀਂ ਕਹਿੰਦੇ ਯਾਰ ਪਲੇਟਾਂ ਅਸੀਂ ਕਹਿੰਦੇ ਇਹ ਪਲੇਟਾਂ ਪਈਆਂ ਉਹ ਵਿਚਾਰੇ ਦਾ ਐਕਸੀਡੈਂਟ ਹੋ ਗਿਆ ਆਪਰੇਸ਼ਨ ਹੋਇਆ ਪਲੇਟਾਂ ਪੈ ਗਈਆਂ ਰਾਡ ਪਿਆ। ਹਾਂ ਰਾੜ ਕਹਿੰਦੇ ਰਾੜ ਰਾੜ ਪੈ ਗਿਆ ਹਾਂਜੀ ਉਹ ਇਹ ਤੇ ਇੱਥੇ ਨਿਕਲੇ ਸੀ ਜਦੋਂ ਹਾਂ ਉਹਨੇ ਭਾਈ ਹੁਣ ਹੱਡੀ ਮਾਸ਼ਾਅੱਲਾ ਜੁੜ ਗਈ ਹੈ ਅੱਛਾ ਜੀ ਪਲੇਟ ਹੁਣ ਫਾਸਲ ਸਾਹਿਬ ਡਰ ਰਹੇ ਨੇ ਕਿ ਹੁਣ ਦੁਬਾਰਾ ਆਪਰੇਟ ਹੋਣਾ ਔਰ ਉਹ ਐਡਾ ਲੰਮਾ ਜੋੜਾ ਨਹੀਂ ਉਹਨਾਂ ਨੇ ਹਲਕਾ ਜਿਹਾ ਫੜ ਕੇ ਨਾ ਛੁਰੀ ਹੈ ਜਿਵੇਂ ਦਵਾਣੇ ਦੀ ਚਾਕੀ ਨਹੀਂ ਕੱਢੀ ਲਓ ਐਂ ਤੁਹਾਡੀ ਲੱਤ ਤੇ ਐ ਕਰਕੇ ਤੇਰਾ ਗੋਸ਼ਤ ਕੱਢਣਾ ਚਾਕੀ ਅੰਦਰੋਂ ਪਲੇਟ ਕੱਢਣੀ ਚਾਕੀ ਉੱਤੇ ਰੱਖ ਕੇ ਮਾਰ ਕੇ ਸਾਈਡਾਂ ਤੇ ਉਹਨਾਂ ਨੇ ਟਾਂਕੇ ਲਾ ਦਿੱਤੇ ਨਹੀਂ ਲੈਪੇ ਇੱਕ ਪਲੇਟ ਦਾ ਕੀ ਹੈ ਰਹਿਣ ਦੇ ਅੰਦਰ ਸਟਾਰ ਬੰਦੇ ਆ ਨਹੀਂ ਭਾਜਨ ਉਹਨੂੰ ਜ਼ੰਗ ਲੱਗ ਜਾਣਾ ਨਾ ਉਹ ਗਲਣ ਲੱਗ ਪਈ ਨਹੀਂ ਗਲ ਜਾਂਦੀ ਆ ਅੰਦਰ ਕੋਈ ਛਾਪਰ ਛੂਪਰ ਸੀ ਚੜਾਇਆ ਬਿਠੇ ਹੌਸਲਾ ਨਹੀਂ ਹੈਗਾ ਹੁਣ ਪਲੇਟ ਦੇਣ ਦਾ ਫੈਸਲ ਸਾਹਿਬ ਪਤਾ ਕੀ ਗੱਲ ਆ ਮੇਰੀ ਗੱਲ ਸੁਣੋ ਹੌਸਲਾ ਨਹੀਂ ਹੈਗਾ ਫਲਾਣਾ ਨਹੀਂ ਹੈਗਾ ਮੁੜ ਕੇ ਜੋ ਕਰਾਉਣੀ ਪਵੇ ਬਣਾਣੀ ਪਵੇਗੀ ਚਲੋ ਉੱਥੇ ਤੱਕ ਚਲੇ ਜਾਓ ਇਹ ਤੁਹਾਡੀ ਮਰਜ਼ੀ ਆ ਉਸਤਾਦ ਜੀ ਬੇਸਿਕ ਤੌਰ ਤੇ ਨਾ ਮਾਜ਼ਰਤ ਨਾਲ ਅਸੀਂ ਗਏ ਹਾਂ ਵਿਗੜ, ਸਾਰੀ ਕਬੀਨਾ ਵਿਗੜ ਗਈ ਹੈ, ਸਾਨੂੰ ਦਰੁਸਤ ਕਰਨਾ ਪੈਣਾ ਆਪਣਾ ਆਪ। ਅਸੀਂ ਆਪਣੇ ਆਪ ਨੂੰ ਕਰ ਲਿਆ ਏਸੀ ਦਾ ਆਦੀ, ਏਸੀ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ, ਠੀਕ ਹੈ। ਨਹੀਂ ਅੱਛਾ ਸਿਸਟਮ ਇਹ ਜਿੰਨਾ ਕਹਿ ਚੱਲਦਾ ਨਾ ਇੰਨੇ ਕੁ ਦਾਦੀ ਹੋ ਜਾਓ ਕੋਈ ਰੋਲਾ ਨਹੀਂ ਨਹੀਂ ਉਸਤਾਦ ਜੀ ਗਲਤ ਹੈ ਇਹ ਵੀ ਕਿਉਂ ਉਹ ਇਹਦਾ ਆਦੀ ਤੇ ਉਹ ਮਰੇ ਇਹਦਾ ਆਦੀ ਹੋ ਕੇ ਤੇ ਨਾਲ ਇਹਦਾ ਪੱਖੇ ਦਾ ਵੀ ਆਦੀ ਹੋਣਾ ਪੈਂਦਾ ਥੋੜਾ ਜਿਹਾ ਜੀ ਹਾਂ ਭਾਈ ਡੇਲੀ ਮੈਨੂੰ ਪਤਾ ਆ ਮੈਂ ਗੇਟ ਤੋਂ ਇੱਥੇ
ਆਂਦਾ ਮਨ ਤੇ ਪਰਸੀਨੀਓ ਹੋਇਆ ਹੁੰਦਾ ਇਦਾਂ ਹੀ ਮਿੱਠਾ ਕਹਿੰਦਾ ਇਹ ਵੇਖੋ ਇਹ ਜਿੰਨਾਂ ਨੂੰ ਸਾਲ ਮਿੱਠਾ ਕਹਿੰਦਾ ਗੱਡੀ 'ਚ ਏਸੀ ਵੀ ਚਿੱਲ, ਘਰ ਚਿੱਲ, ਦਫ਼ਤਰ ਚਿੱਲ, ਲੇਕਿਨ ਉਸਤਾਦ ਜੀ ਅਸੀਂ ਵਿਗਾੜਿਆ ਨਹੀਂ ਆਪਣੇ ਆਪ ਨੂੰ। ਸੁਣੋ ਮੇਰੀ ਗੱਲ ਸੁਣੋ, ਗੱਲ ਕਿੱਧਰ ਦੀ ਸੀ ਕੋਈ, ਤੁਸੀਂ ਕਿੱਧਰ ਵਿਗਾੜਨ ਵਾਲੀ ਗੱਲ ਮੈਂ ਉਹੀ ਕਹਿੰਦੇ ਨਾ ਉਹ ਠਹਿਰ ਜਾ, ਉਹੀ ਨਹੀਂ ਕਹਿੰਦੇ ਆ ਤੂੰ ਕੁਝ ਹੋਰ ਕਹਿੰਦੇ ਆ ਵੀ ਕਿ ਜਿਹਨਾਂ ਮੈਂ ਉਹੀ ਕਹਿੰਦੇ ਆ। ਮੈਂ ਕਹਿ ਰਿਹਾ ਕਿ ਜਦੋਂ ਜੋ ਤੇਰਾ ਆਪਰੇਸ਼ਨ ਨਹੀਂ ਸੀ ਹੋਇਆ, ਆਹੋ ਤੇਰੇ ਗੱਡੀ ਨਹੀਂ ਸੀ ਵੱਜੀ, ਆਹੋ ਉਸ ਤੋਂ ਪਹਿਲੇ ਤੈਨੂੰ ਕੋਈ ਬੰਦਾ ਕਹਿੰਦਾ ਫੈਸਲ ਸਾਹਿਬ ਚਲੋ ਹਸਪਤਾਲ ਜਾਣਾ, ਤੁਹਾਡੀ ਪੂਰੀ ਲੱਤ ਚੀੜ ਪਾੜ ਕਰਾ ਕੇ ਨਾ ਤੇ ਵਿੱਚ ਇਦਾਂ ਕਰਨਾ, ਤੂੰ ਮੰਨਣਾ ਸੀ? ਨਹੀਂ ਸੀ ਨਾ ਮੰਨਣਾ? ਮੈਂ ਮੰਨ ਜਾਣਾ ਸੀ ਉਸਤਾਦ ਜੀ। ਕਿੱਦਾਂ? ਅੱਗੇ ਸ਼ਖਸੀਅਤ ਵੇਖਣੀ ਸੀ ਕੌਣ ਕਹਿ ਰਿਹਾ ਮੈਨੂੰ। ਨਹੀਂ ਮਿਸਾਲ ਦੇ ਤੌਰ ਤੇ ਮੈਨੂੰ ਤੁਸੀਂ ਕਹੋ ਤੁਹਾਡਾ ਹੁਕਮ ਸਿਰ ਮੱਥੇ ਤੇ ਮੈਂ ਲੈ ਜਾਣਾ। ਫੈਸਲ ਸਾਹਿਬ ਨਹੀਂ ਸੀ ਮੰਨਣਾ ਨਾ। ਤੇ ਉਸ ਤੋਂ ਬਾਅਦ ਜਦੋਂ ਗੱਡੀ ਵੱਜੀ, ਉੱਥੇ ਗਏ, ਰਾੜ ਪਏ, ਉਦੋਂ ਤੁਸੀਂ ਮਨਾਇਆ ਨਾ, ਆਪਣੇ ਅਗਲੇ ਨੇ ਮਨਾਇਆ ਨਾ। ਮੌਕਾ ਬਣ ਗਿਆ ਸਿੱਧੀ ਗੱਲ ਆ, ਜਿਹੜੀ ਸਾਫ਼ ਗੱਲ ਕਰੀ ਦਿੰਦੀ, ਹਰ ਗੱਲ ਨੂੰ ਨਹੀਂ ਕਾਮੇਡੀ 'ਚ ਤੇ ਐਕਟ 'ਚ ਲੈ ਜੀ ਕਾਮੇਡੀ ਨਹੀਂ ਉਸਤਾਦ ਗੱਲ ਇਹ ਆ ਕਿ ਜਦੋਂ ਤੂੰ ਸਹੀ ਸੀ, ਹੁਣ ਆ ਬੰਦਾ ਸਹੀ ਆ, ਇਹਨੂੰ ਮੈਂ ਕਹਾਂ ਤੂੰ ਲੱਤ ਪੜਵਾ ਕੇ ਵਿੱਚ ਪਲੇਟ ਪੋਲਾ, ਕਹੂਗਾ ਕਿਉਂ? ਲੇਕਿਨ ਖੁਦਾ ਨਾ ਖਾਸਤਾ ਹੈ 19 ਕੀ ਹੋ ਜਾਂਦੀ, ਅੱਲਾ ਨਾ ਕਰੇ ਆਹੋ ਤੇ ਪਾਇਣ ਮਜਬੂਰਨ ਕੌਣ ਜਾਂਦਾ ਈ? ਹੁਣ ਇੰਜ ਤੇ ਤੂੰ ਕਹਿ ਰਿਹਾ ਠੀਕ ਆ, ਲੇਕਿਨ ਕੱਲ ਨੂੰ ਮਜਬੂਰੀ ਬਣ ਗਈ ਤੇ ਤੈਨੂੰ ਅਗਲੇ ਨੇ ਫੜ ਕੇ ਲੈ ਜਾਣਾ। ਆਏ ਠੀਕ ਆ ਆਉਂਦੀਆਂ ਜੀ, ਗੱਲਾਂ ਬਾਈ ਮੁੜ ਕੇ ਪਲੇਟ ਗਲੀ ਹੋਏਗੀ, ਉਹਦੇ ਨਾਲ, ਉਹਦੀ ਵਜ੍ਹਾ ਤੋਂ ਨਾਲ ਤੇਰੀ ਲੱਤ ਦੇ ਅੰਦਰ ਵਿਸ ਚੜ ਜਾਣੀ, ਵੱਡੀ ਉਹਦੀ ਵਜ੍ਹਾ ਨਾਲ ਅੰਦਰੋਂ ਹੋਰ ਕੰਮ ਖਰਾਬ, ਉਹਦੀ ਵਜ੍ਹਾ ਨਾਲ ਹੱਡੀ ਤੇ ਸਿਉਂਕ ਚੜ ਜਾਵੇ ਨਾਲ। ਉਦੋਂ ਉਮਰ ਵੀ ਢਲੀ ਹੋਣੀ ਹੈ, ਬਰਦਾਸ਼ਤ ਠੀਕ ਹੈ ਜੀ, ਨਹੀਂ ਹੋਣਾ। ਉਹ ਕਹਿਣ ਜੀ ਇੱਥੋਂ ਲਾਉਣੀ ਪੈਣੀ ਹੈ, ਫੇਰ ਆ ਤਾਂ ਹੁਣੇ ਜਾ ਕੇ ਕਰਾ ਲਾ। ਡਾਕਟਰ ਤੈਨੂੰ ਕਹਿ ਰਿਹਾ ਕਿ ਯਾਰ ਇਹ ਕਢਾ ਲਾ, ਇਹ ਤੇ ਤੂੰ ਕਢਾ ਲਾ। ਅੱਛਾ ਡਾਕਟਰਾਂ ਨੇ ਤੇ ਧੌਣ ਦਾ ਵੀ ਕਿਹਾ ਵੀ ਲੋਣੀ ਉਸਤਾਦ ਜੀ ਮੈਂ ਉਹੀ ਕਹਿਣ ਡਿਆ ਵਾਂ ਕਿ ਅਸੀਂ ਆਪਣੇ ਆਪ ਨੂੰ ਸੋਲ ਕੀਤਾ ਹੋਇਆ ਹੈ। ਭਾਜੀ ਕਰ ਲੋ ਯਾਰ, ਪਲੇਟ ਪਵਾ ਲਿਓ, ਲੱਤ ਸਹੀ ਕਰਾ ਲਿਓ, ਖੁਦਾ ਦਾ ਨਾਮ ਓਏ ਉਹ ਹੌਸਲੇ ਨਹੀਂ ਹੈਗੇ, ਅਸੀਂ ਆਪਣੇ ਆਪ ਨੂੰ ਗਲਤ ਆਦੀ ਕਰ ਲਿਆ ਹੁਣ। ਭੈਣਿਆ ਤੈਨੂੰ ਉਸਤਾਦ ਜੀ ਕਹਿ ਰਹੇ ਨੇ, ਛੱਡ ਪਰ ਓਏ ਯਾਰ, ਜਿੱਥੇ ਤੂੰ ਕਰਾਉਣਾ ਉੱਥੇ ਮੈਂ ਏਸੀ ਫੁੱਲ ਚਿੱਲ ਲਵਾ ਦਿਆਂਗਾ। ਹਾਏ ਆਹਾ ਜੇ ਏਸੀ ਦਾ ਰੌਲਾ ਉੱਥੇ ਏਸੀ ਲਵਾ ਦਿਆਂਗਾ। ਤੇਰੀ ਉਹਨਾਂ ਨੇ ਧੁੱਪੇ ਮੰਜੀ ਤੇ ਪਾ ਕੇ ਨਹੀਂ ਪਲੇਟ ਕੱਢਣੀ, ਸ਼ਿਕਰ ਦਾ ਪੈਰ ਵੀ ਲਾਗੋਂ ਟ੍ਰੈਫਿਕ ਵੀ ਲੰਘਣ ਦਈ ਹੈ। ਨਾਲੇ ਇੱਕ ਬੰਦਾ ਥੋੜਾ ਮੰਜੀ ਤੋਂ ਦੂਰ ਖਲੋਦਾ ਕਰਾ ਭਾਜੀ ਉੱਪਰ ਹੋ ਜਾਣਾ, ਅੱਗੇ ਆਪਰੇਸ਼ਨ ਹੁੰਦੇ ਆ। ਮੇਰੇ ਚ ਹੌਸਲਾ ਨਹੀਂ ਹੈ, ਮੈਂ ਨਹੀਂ ਕਰਾਣਾ, ਸਮਝ ਆਈ? ਇੰਜ ਨਹੀਂ ਹੋਣਾ, ਮੈਂ ਨਹੀਂ ਕਰਾਣਾ ਹੀ। ਏਸੀ ਲੱਗੇ ਨੇ, ਚਿੱਲਰ ਲੱਗੇ ਨੇ, ਤੈਨੂੰ ਉਹਨਾਂ ਨੇ ਬੇਹੋਸ਼ ਕਰਨਾ ਵਾ। ਉਸ ਤੋਂ ਬਾਅਦ ਤੂੰ ਜਦੋਂ ਉੱਠਣਾ ਧੋ ਕੇ ਹੋਣਾ। ਲੇਕਿਨ ਉਸਤਾਦ ਜੀ ਮੈਂ ਉਹਨੂੰ ਕਹਿਣਾ ਲਾਈਵ ਕਰ, ਉਹ ਲਾਈਵ ਨਹੀਂ ਆਪ ਭਾਜੀ, ਦੇਖਣਾ ਨਹੀਂ ਮੈਂ ਨਾ ਸੁਣ ਉਸਤਾਦ ਕਰਾਣਾ ਵਾ, ਜੀ ਸਹੀ ਕਹਿ ਰਹੇ, ਕਢਾ ਲਓ ਸੀਰੀਅਸਲੀ। ਨਾ ਸੁਣ ਕਰਾਣਾ, ਮੈਂ ਕਹਣਾ ਭਾਈ ਮੈਂ ਵੇਖਣਾ, ਮੇਰੇ ਸਾਹਮਣੇ ਕਰ ਜੋ ਕਰ। ਓਹੋ ਸਹੀ ਬਣਾ ਗੱਲ ਲਿਓ। ਵਿੱਚੋਂ ਕੋਇਲਾਂ ਕੱਢ ਲੈ। ਉਸਤਾਦ ਜੀ ਕਸਮ ਵਾਲੀ ਗੱਲ ਜੀ, ਯਾਰ ਤੂੰ ਫੈਸਲ ਡਰਨਾ। ਉਸਤਾਦ ਜੀ ਮੈਨੂੰ ਡਰ ਲੱਗਣ ਡਿਆ। ਇੱਕ ਮਿੰਟ, ਤੁਹਾਨੂੰ ਡਰ ਲੱਗਦਾ? ਹਾਂਜੀ ਬੇਹੋਸ਼ ਕਰਨ ਵਾਲੀ ਸਪਰੇ ਮੈਂ ਆਪਣੀ ਸਪਰੇ ਲੈ ਜਾਗਾ। ਬੇਹੋਸ਼ ਕਰਨ ਵਾਲੀ ਸਪਰੇ ਮੇਰੇ ਕੋਲ ਪਈਆਂ 3-4 ਕਿੱਥੇ ਪਈਆਂ ਨੇ, ਉਹ ਮੈਂ ਤੇਰੀ ਲੱਤ ਤੇ ਲਾਵਾਂਗਾ, ਸੁੰਨ ਹੋ ਜਾਏਗੀ ਮੈਂ ਤਾਂ ਯਾਰ ਉਸਤਾਦ ਜੀ ਮੇਰੀ ਲੱਤ ਤੇਰੀ, ਸੁੰਨ ਹੋ ਜਾਏਗੀ ਲੱਤ ਤੇਰੀ, ਟੁਣੂ ਹੋ ਜਾਏਗੀ ਕਿੰਨੀ ਉਹ ਤੁਹਾਡੇ ਕੋਲ ਪਈਆਂ ਨੇ, ਜੀ ਤੁਸੀਂ ਬੇਹੋਸ਼ ਕਰਦੇ ਹੋ ਜੀ। ਬੇਹੋਸ਼ ਨਹੀਂ, ਸੁੰਨ। ਉਸਤਾਦ ਜੀ ਇਹਦੇ ਵਿੱਚ ਆਪਰੇਸ਼ਨ ਦੇ ਵਿੱਚ ਨਾ ਅਕਸਰ ਮਰੀਜ਼ ਨਿੰਮੂ ਝਾੜਾ ਜਾ ਰਹਿੰਦਾ। ਹੂੰ ਤੁਹਾਡੀ ਮਿਹਰਬਾਨੀ ਹੈ, ਇਹਦੀ ਕੋਈ ਸਪਰੇਅ ਉਹਨੂੰ ਪਤਾ ਹੀ ਨਹੀਂ ਲੱਗਣਾ, ਉਹਨਾਂ ਨੇ ਕੱਟ ਲਾਉਣਾ, ਪਤਾ ਹੀ ਨਹੀਂ ਲੱਗਣਾ। ਉਸਤਾਦ ਜੀ ਉਹ 7 MB ਦਾ ਟੀਕਾ ਹੁੰਦਾ ਹੈ ਜਿਹੜਾ ਕਿ 7 MB ਦਾ। ਇੱਥੇ ਪਿੱਛੇ ਨਾ ਲਾਉਂਦੇ ਹੈਗੇ ਨੇ। ਉਹ ਸਾਲਿਆ ਤੂੰ ਬੱਚਾ ਜੰਮਣ ਲੱਗਾ ਕਿੱਥੇ, ਉੱਥੇ ਔਰਤਾਂ ਦੇ ਲੱਗਦਾ ਉਹ ਮੇਰੇ ਲਾਇਆ ਸੀ, ਅੱਲਾ ਜਾਣਦਾ, ਮੇਰੇ ਲਾਇਆ ਉਹਨਾਂ ਨੇ 7 MG ਦਾ ਟੀਕਾ ਲਾਇਆ। ਉਸਤਾਦ ਜੀ ਲਾਂਦੇ ਪਿੱਛੇ ਉਹ ਪਿੱਛੇ ਟੀਕਾ ਲਾਇਆ ਮੇਰੇ ਉਹਨਾਂ ਨੇ। ਉਹ ਕਰੈਕਟਰ ਨੇ ਪਤਾ ਮੈਨੂੰ ਕੀ ਆ, ਮੈਂ ਟੀਕਾ ਲਵਾਵਾਂ ਹੀ ਨਾ ਕਿਸੇ ਕੋਲ। ਮੈਂ ਕਿਹਾ ਯਾਰ ਮੈਂ ਨਹੀਂ ਟੀਕਾ ਲਵਾਉਣਾ, ਸਿੱਧੀ ਸਾਫ਼ ਗੱਲ। ਕਹਿੰਦਾ ਯਾਰ ਤੈਨੂੰ ਕੁਝ ਵੀ ਨਹੀਂ ਹੋਏਗਾ। ਆਹੋ ਨਹੀਂ ਠੀਕ ਹੁੰਦਾ ਹੈ, ਕੁਝ ਵੀ। ਉਹ ਡਾਕਟਰ ਖਾਵਰਸ਼ ਲਾ ਦੋ ਉਹਨੇ ਉਹ ਮੈਨੂੰ ਸਕਿਨ ਫੜਦੇ ਆ ਕਰਕੇ। ਠੀਕ ਹੈ ਨਾ। ਉਹ ਅੱਗੋਂ ਇੰਨੀ ਕੁ ਘੁੱਟਦੇ ਆ ਵੀ ਜਿਹੜਾ ਟੀਕੇ ਦਾ ਦਰਦ ਉਹਨਾਂ ਨੂੰ ਬਹੁਤ ਹੀ ਨੱਪ ਕੇ ਘੁੱਟਦੇ ਤੇ ਵੀ ਤੇਰੇ ਜੋ ਐਨਜੀਓ ਨੇ ਕਰ ਲਿਆ ਬਸ ਤੇ ਹੁਣ ਇੱਥੇ ਟੀਕੇ ਦਾ ਕੀ ਪਤਾ ਟੀਕਾ ਤੇ ਕੋਈ ਕੱਖ ਵੀ ਕੱਕ ਵੀ ਉਹ ਇੰਜ ਕਰਕੇ ਚੁੱਕਦੇ ਆ, ਚੁੱਕ ਕੇ ਹੋਲੀ ਜੀ ਪੀੜ ਆਇਆ ਕਰ, ਤੁਸੀਂ ਕਹਿੰਦੇ ਉਹਨੂੰ ਨੱਪਦੇ ਆ, ਉਸ ਤੋਂ ਬਾਅਦ ਟੌਂ ਹਾਂ। ਉਹ ਦੂਜੇ ਦੀ ਫੜੇ ਦੀ ਦਰਦ ਇੰਨੀ ਹੁੰਦੀ, ਤੁਹਾਨੂੰ ਟੀਕਾ ਮਹਿਸੂਸ ਹੀ ਨਹੀਂ ਹੁੰਦਾ। ਉਸਤਾਦ ਜੀ ਅੱਛਾ ਵੈਸੇ ਕਾਫੀ ਦਰਦ ਹੋਈ ਹੈ। ਹਾਂ ਮਜ਼ਾ ਆਇਆ। ਸਮਝ ਆ ਰਹੀ ਨਹੀਂ ਸਾਰੀ ਪੰਜ ਫੈਸਲ ਬਾਰਾਂ ਦੀ ਇੱਕ ਗੱਲ। ਵਾਰੀ ਜੀ? ਠਹਿਰ ਨਹੀਂ ਅੰਦਰੋਂ ਨਹੀਂ ਵੇਖਿਆ ਯਾਰ। ਉਸਤਾਦ ਜੀ ਸਹੀ ਕਹਿ ਰਹੇ ਸੀਰੀਅਸਲੀ। ਯਾਰ ਇਹ ਕੰਟੈਂਟ ਵਾਲਾ ਉਹਦੀ ਲੱਤ ਯਾਰ ਅਸੀਂ ਕੋਈ ਗੱਲ Content ਉਹ ਸਮਝਦੇ ਆ ਚੀਜ਼ ਦਾ। ਕੰਟੈਂਟ ਦੀ ਗੱਲ ਕਰਦੇ ਆ। ਜੈਨਵਨ ਉਹਨੇ ਕੱਲ ਕਿਹਾ ਮੈਨੂੰ ਰਾਤੀ ਅੰਦਰ ਉਸਤਾਦ ਜੀ ਮੈਂ ਬੇਹੋਸ਼ ਨਹੀਂ ਸੀ ਸਹੀ ਤਰ੍ਹਾਂ ਹੋਇਆ। ਉਹਨੇ ਮੈਨੂੰ ਗੱਲਾਂ 'ਚ ਲਾਇਆ, ਉਹਨੇ ਪਿੱਛੇ ਟੀਕੇ ਲਾਤੇ, ਮੈਨੂੰ ਕਹਿੰਦਾ ਲਾ ਦੇ। ਤੈਨੂੰ ਵੀ ਹੋਸ਼ ਨਹੀਂ ਕਰਨਾ ਉਹਨੇ ਸਿਰਫ ਲੱਤ ਤੇਰੀ ਦਾ ਕਨੈਕਸ਼ਨ ਤੇਰੇ ਦਿਮਾਗ ਨਾਲ ਖਤਮ ਕਰਨਾ। ਸੁਣ ਕਰ ਦੇਣਾ ਵਾ। ਕਿ ਤੈਨੂੰ ਇਹ ਨਾ ਪਤਾ ਲੱਗੇ ਮੇਰੀ ਲੱਤ ਤੇ ਕੀ ਹੋ ਰਿਹਾ। ਮੈਂ ਕਹਿ ਰਿਹਾ ਉਹਨਾਂ ਨੇ ਜਦੋਂ ਕੀਤਾ ਹੈ ਉਦੋਂ ਬੇਹੋਸ਼ ਕੀਤਾ ਹੈ। ਅੱਛਾ ਇਹਦੇ ਚ ਜਦੋਂ ਨਹੀਂ ਪਤਾ ਪਲੇਟ ਲੱਗਦਾ ਪਾਈ ਏ। ਜਦੋਂ ਸੁਣ ਕਰ ਦਿੰਦੇ ਨਹੀਂ ਭਾਈ ਨਹੀਂ ਪਤਾ ਲੱਗਦਾ। ਤੁਹਾਡੀ ਲੱਤ ਨੂੰ ਨਹੀਂ ਪਤਾ ਲੱਗਦਾ ਵੀ ਉਹ ਚੀਰ ਫਾੜ ਕਰਨ ਦੇ। ਮੈਂ ਆਪਣੀ ਇੱਥੇ ਦਾ ਆਪਰੇਸ਼ਨ ਆ ਦੇ ਆ ਨਜ਼ਰ ਆ ਰਿਹਾ ਹਾਂਜੀ ਸਰ ਜੀ, ਇਹ ਸੀ ਉਹਦੇ ਤੇ ਪੀਕ ਪੈ ਗਈ ਸੀ। ਪੋਟੇ ਦਾ ਠੀਕ ਆ ਜੀ, ਐਡਾ ਵੱਡਾ ਹੋ ਗਿਆ ਸੀ। ਉਹਨੇ ਇੱਥੋਂ ਲਾਇਆ ਹਲਕਾ ਜਿਹਾ, ਹਲਕੀ ਜੀ ਸੂਈ ਇੰਜ ਕਰਕੇ ਟੀਂ ਕੀਤਾ। ਥੋੜੀ ਦੇਰ ਬਾਅਦ ਜਿਹੜਾ ਮੈਂ ਇੰਜ ਕਰ ਰਿਹਾ ਸੀ, ਹਵਾ ਵੀ ਲੰਘ ਰਹੀ ਸੀ, ਉਹ ਤੋਂ ਇੰਜ ਕਰ ਰਿਹਾ। ਮੈਂ ਕਿਹਾ ਉਹੀ ਬਹੁਤ ਤਕਲੀਫ ਹੁੰਦੀ ਆ। ਉਸ ਤੋਂ ਬਾਅਦ ਉਹਨੇ ਜਾਪਾ ਮਾਰ ਕੇ ਸਾਰਾ ਉਹ ਕੱਢ ਕੇ ਖਾਲੀ ਕਰਕੇ ਉਹਨੇ ਉੱਤੇ
ਥੋੜਾ ਜਿਹਾ ਕੀਮਾ ਰੱਖ ਕੇ ਕੋਈ ਵੀ ਆਪਰੇਸ਼ਨ ਜਾਪਾ ਨਹੀਂ, ਅੱਜ ਨਹੀਂ। ਤੱਕ ਨਹੀਂ ਮੈਂ ਸੁਣਿਆ। ਉਹ ਖਾਲੀ ਹੋ ਗਿਆ ਨਾ ਵਿੱਚੋਂ ਗੋਸ਼ਤ ਉਹਨੇ ਥੋੜਾ ਵਿੱਚ ਠੀਕ। ਕੀਮਾ ਭਰਿਆ ਹਾਂ, ਕੀਮਾ ਭਰ ਕੇ ਉਹਨੇ ਉੱਤੇ ਇੰਜ ਕਰਕੇ ਪੱਟੀ ਕਰਤੀ ਬਾਈ ਉਹ ਹੁਣ ਕੀਮਾ ਵਿੱਚ ਹੀ ਰਚ ਗਿਆ। ਬਾਈ ਸਾਜੀ ਫਰਾਈ ਕੀਤਾ ਹਾਂ ਵੱਡਾ ਨਹੀਂ 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 ਇਹ ਉਂਗਲ ਹੁਣ ਮਟਨ ਆ ਮਟਨ ਫਿੰਗਰ ਮਟਨ ਜੀ ਤਾਂ ਜੀ ਤੇ ਉਹ ਡਾਕਟਰ- ਭਾਵੇਂ ਤੁਸੀਂ ਜਾਓ ਇਹ ਮੈਂ ਤੁਹਾਨੂੰ ਕਹਿ ਰਿਹਾ ਮੈਂ ਨਾਜ਼ਰੀਨ ਤੁਹਾਨੂੰ ਸਹੀ ਕਹਿ ਰਿਹਾ ਇਹ 'ਚ ਕੋਈ ਮਜ਼ਾਕ ਨਹੀਂ ਕੱਲ ਇਹਨੂੰ ਡਾਕਟਰਾਂ ਨੇ ਕਿਹਾ ਵਾ ਲੇਕਿਨ ਇਹ ਬਗੈਰਤ ਕਹਿ ਰਿਹਾ ਨਹੀਂ ਉਹ ਲਤੀਫਾ ਸੁਣਿਆ ਜੀ ਬਗੈਰਤ ਕਹਿੰਦਾ ਨਹੀਂ ਨਹੀਂ ਆਹ ਵੇਖਿਆ ਇਹ ਕਹਿ ਰਿਹਾ ਨਹੀਂ ਅੱਛਾ ਉਸਤਾਦ ਜੀ ਇਹ ਇੰਨੇ ਕੁ ਪੱਟ ਐਡੇ ਜਿਗਰੇ ਵਾਲੇ ਯਕੀਨ ਕਰੋ ਫੈਸਲ ਸਾਹਿਬ ਮੇਰੇ ਆ ਪਿੱਛੇ ਲੱਗੀ ਸੀ ਰਾਡ ਲੱਗੇ ਸੀ I think ਉਸਤਾਦ ਜੀ ਤੇਰੇ ਤੁਹਾਨੂੰ ਪਿੱਛੇ ਖਾਣਾ ਮੈਂ ਉਹਨੂੰ ਜ਼ਰਾ ਨਹੀਂ ਮੈਂ ਕਿਹਾ ਮੈਂ ਸੁਣ ਕਰਾਉਣਾ ਨਹੀਂ ਉਹ ਭਰਾਵਾ ਥੱਲੇ ਲੱਗ ਓ। ਤੂੰ ਸਾਬਣ ਲਵਾਉਣ ਲੱਗਾ ਪਿੰਡੇ ਤੇ ਜੀ ਉਧਰ ਮੈਂ ਪੂਰੀ ਉਸਤਾਦ ਜੀ ਕਿਸੇ ਨੇ ਤੂੰ ਨਾ ਨਿਸ਼ਾਨਾ ਚੁੱਕੀ ਓਏ। ਬੰਨ੍ਹ ਕੇ ਘੁਆ ਆ ਉਹਨੇ ਵੇਖੋ ਚੁੱਕੀ। ਉਹਦੀ ਹਲਗੋਰ ਨਾਲ ਓਏ ਵੇਖਣ ਤੇਰਾ ਤੇ ਦੇ। ਡਾਕਟਰ ਵੀ ਸ਼ਰਟ ਦੇ ਉੱਤੋਂ ਆਪਰੇਸ਼ਨ ਕਰਦਾ ਨਾ ਕਹਿੰਦਾ ਪਾਈ ਰੱਖ ਉਹ ਵੀ ਸਟੀਲ ਦੀ ਇਹਦਾ ਸ਼ਰਟ ਇਹਨੂੰ ਲੰਮੇ ਪਾ ਕੇ ਨਾ ਇਹਦੀ ਸ਼ਰਟ ਦੇ ਅੰਦਰੋਂ ਇੰਜ ਹੱਥ ਪਾ ਕੇ ਤੇ ਅੰਦਾਜ਼ੇ ਨਾਲ ਲੱਗੇ ਹੁੰਦੇ ਆ ਉਹ ਇੰਜ ਨਹੀਂ ਕਰਦੇ ਤੋ ਸ਼ਰਟ ਅੱਛਾ ਯਕੀਨ ਕਰ। ਹੋ ਕਿਹਾ ਗਏ ਲੇਡੀ ਡਾਕਟਰਾਂ ਨੇ ਕਿਹਾ ਕਿ ਗੁੱਜਰ ਆਇਆ ਬਗੈਰ ਦਸਤਾਨਿਆਂ ਤੋਂ ਆਪਰੇਸ਼ਨ ਅਰੇ। ਕਰਾਂਗੇ ਲੰਮਸ ਮਹਿਸੂਸ ਕਰਨਾ ਚਾਹੁੰਦੇ ਜੀ ਦਸਤਾਨੇ ਬੜੇ ਮਹਿੰਗੇ ਉਹਨੇ ਕਿ ਹੱਥ ਤੇ ਅਸੀਂ ਬਾਅਦ ਚ ਧੋ ਲਾਂਗੇ ਇਹ 900 ਰੁਪਏ ਦੇ ਦੁਬਾਰਾ ਕਿੱਥੋਂ ਲੈਣੇ ਸੀ ਇਹ ਵੀ ਰੋਲਾ ਉਹਨਾਂ ਨੇ ਇਹਨੂੰ ਮਰੀਜ਼ਾਂ ਵਾਲੀ ਵਰਦੀ ਪਾਈ ਸੀ ਜਾਣ ਕੇ ਕਹਿੰਦੇ ਵੀ ਨਾਲ ਲੈ ਜਾ ਹਾਂਜੀ ਡਾਕਟਰ ਬੈਡ ਵੀ ਉਧਰ ਦਿੱਤਾ। ਸਾਈਡ ਤੇ ਜਾ ਕੇ ਗੱਲਾਂ ਕਰਨ ਦੇ ਯਾਰ ਇਹ ਪਹਿਲਾ ਮਰੀਜ਼ ਮੱਖਣ ਪਿੰਡਾ ਸੀ ਉਹ ਐਸਾ ਲਾਂਤੀ ਆਪਰੇਸ਼ਨ ਵਾਲੀ ਸ਼ਰਟ 'ਚ ਜਾ ਕੇ ਦਰਜੀ ਕੋਈ ਇੱਥੇ ਨਾ ਕਲਰ ਜਿਹਾ ਫੁੱਲ ਬਣਵਾ ਲਿਆ ਉਹਦੀ ਸ਼ਰਟ ਬਣਵਾ ਕੇ ਦੇ ਦੇ ਡੀਲ ਖਾਇਆ। ਪੜਿਆ ਨਾ ਜਾਵਾਂ ਮੈਂ ਸਾਜੀ ਆ ਤੁਸੀਂ ਨਿਸ਼ਾਨ ਵੇਖਣਾ ਇਹ ਮੱਥੇ 'ਚ ਲੜਾਈ ਦਾ ਇਹ ਉਹ ਵੱਜਿਆ ਸੀ ਉਹ ਕੰਧ ਚ ਹਾਂ, ਹਾਂ, ਹਾਂ। ਉਹਨਾਂ ਨੇ ਨਾ ਸਰੀਆ ਮਾਰਿਆ ਆ ਮੱਥੇ ਤੇ ਤੇਰੇ ਆ ਲਿਖਿਆ ਕੀ ਹੈ ਹੇ ਰੀਲੀ ਰੇ ਅਲਫ ਮੀਮ ਹੈ ਹੀਰਾ 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 ਅੱਗੇ ਮੀਂਹ ਸਾਜੀ ਵੀ ਹੈ। ਹੀਰਾਮ ਐਂਡ ਸੋਸ਼ਲ ਸਿਕਿਉਰਿਟੀ ਉਸਤਾਦ ਜੀ ਉਹਨੇ ਇਦਾਂ ਬਿਠਾ ਕੇ ਉਹਨੇ ਕਿਹਾ ਜੀ ਪੰਜਾਬ ਮੈਂ ਕਿਹਾ ਨਹੀਂ ਕੁਛ ਨਹੀਂ ਲਾਣਾ ਵਾਹ ਵਾਹ ਮੈਂ ਇੰਜ ਅੱਖਾਂ ਮਿੱਠੇ ਅੱਖਾਂ ਡਾਕਟਰ ਦੀ ਅੱਖਾਂ ਦੇ ਵਿੱਚ ਸੀ ਤੇ ਉਹ ਉਦਾਂ ਹੀ ਉਹਨੇ ਟਾਂਕੇ ਨਹੀਂ ਲਾਏ ਨਹੀਂ ਇੱਥੇ ਜਦੋਂ ਉਹਨਾਂ ਨੇ ਕੋਈ ਟਾਂਗੇ ਛਾਗੇ ਲਾਉਣੇ ਉਹਨਾਂ ਉਦੋਂ ਨਹੀਂ ਬੇਹੋਸ਼ ਉਦੋਂ ਨਹੀਂ ਬੇਹੋਸ਼ ਨਹੀਂ ਕਰਦੇ। ਕਰਦੇ, ਨਹੀਂ ਕਰਦੇ। ਕਿਉਂਕਿ ਇਹ ਦਿਮਾਗ ਦਾ ਤਾਲੁਕ ਹੁੰਦਾ ਹਾਂਜੀ ਜੀ ਤੇ ਉਹ ਨਹੀਂ ਉਹਨਾਂ ਨੇ ਟੀਕੇ ਲਾਉਂਦੇ ਨੇ ਉਸਤਾਦ ਜੀ ਉਹ ਨਹੀਂ ਲਾਉਂਦੇ ਨਹੀਂ ਲਾਉਂਦੇ। ਮੇਰੇ ਇੱਥੇ ਕੱਪ ਵਜਾ ਸੀਗਾ ਮੇਰੇ ਟੀਕੇ ਲਾਏ ਨਹੀਂ ਲੱਗਦੇ ਯਾਰ ਫੈਸਲ ਇੱਥੇ ਨਹੀਂ ਲਾਉਂਦੇ ਟੀਕਾ ਇੱਥੇ ਉਹਦਾ ਕੋਈ ਸਿਰੰਜ ਹੋਰ ਜਾਣ ਤਰੀਕਾ ਕਿੱਥੇ ਹੋਇਆ ਉਹ ਫਿਰ ਉਹੀ ਸਪਰੇਅ ਹੀ ਆ ਉਸਤਾਦ ਜੀ ਟੀਕਾ ਨਹੀਂ ਲਾਉਂਦੇ ਉਹ ਮੈਂ ਤੁਹਾਨੂੰ ਸਪਰੇਅ ਆ ਦੱਸਣਾ- ਸਪਰੇਅ ਉੱਤੇ ਕਰਦੇ ਸੁੰਨ ਹੋ ਗਿਆ ਚਲੋ ਜੀ ਕਰ ਮੈਂ- ਭਾਈਜਾਨ ਕੀ ਫਾਇਦਾ ਇੱਥੇ ਤੂੰ ਸੁੰਨ ਨਾ ਕਰਾਈ ਇੱਥੋਂ ਇਹੋ ਜਿਹੇ ਬਾਅਦ ਚ ਉਹ ਨਹੀਂ ਉਸਤਾਦ ਜੀ ਟਾਂਕੇ ਸਹੀ ਹੋ ਜਾਣ ਤੂੰ ਇਹਦੇ ਛੋਟੀ ਜਿਹੀ ਸੂਈ ਹੁੰਦੀ ਹੈ ਉਹ ਇੱਥੇ ਛੋਟਾ ਛੋਟਾ ਯਾਨੀ ਕਿ ਨਾ ਛੋਟੀ ਜੀ ਸੂਈ ਹੁੰਦੀ ਹੈ ਇਹਦੇ ਪਿੱਛੇ ਜਿਹੜੀ ਸੂਈ ਫਸਦੀ ਨੀ, ਉਹ ਵੀ ਹੁੰਦੀ ਇਹਦੇ ਪਿੱਛੇ ਜਿਹੜੀ ਕਹਿੰਦੇ ਯਾਰ ਮੇਰੀ ਸੂਈ ਫਸੀ ਉਹ ਸੂਈ ਨਾ ਉਹ ਸੂਈ ਅਟੈਚ ਹੋ ਜੇ ਨਾ ਤੇ ਉਹ ਫਸਣ ਵਾਲੀ ਸੂਈ ਫਿਰ ਫਸ ਜਾਂਦੀ ਨਹੀਂ ਉਸਤਾਦ ਜੀ ਲੇਕਿਨ ਇਹ ਵੇ ਕਿ ਸੁਣ ਤੋਂ ਬਾਅਦ ਵਾਕਈ ਨਹੀਂ ਪਤਾ ਲੱਗਦਾ ਮੈਨੂੰ ਟੀਕਾ ਜਦੋਂ ਲਾਇਆ ਨਾ ਡਾਕਟਰ ਨੇ ਉਸਤਾਦ ਜੀ ਤੇ ਮੈਨੂੰ ਕਹਿੰਦਾ ਲੇਟ ਜਾ ਮੈਂ ਕਿਹਾ ਨਹੀਂ ਮੈਂ ਐਨਜੀ ਨਹੀਂ ਆਪਰੇਸ਼ਨ ਕਰਾਉਣਾ ਕਹਿੰਦਾ ਫੈਸਲ ਸਾਹਿਬ ਤੁਹਾਨੂੰ ਨੀਂਦ ਆ ਰਹੀ ਮੈਂ ਕਿਹਾ ਨਹੀਂ ਨੀਂਦ ਆ ਰਹੀ ਨਹੀਂ ਇਹਨਾਂ ਨੇ ਕਿਹਾ ਮੈਂ ਐਂਜੀ ਕਰਾਉਣਾ ਕਹਿੰਦਾ ਫਿਰ ਕਰਾ ਲਾ ਜੇ ਪਿਓ ਦਾ ਹੀ ਚੱਲੇ ਨਹੀਂ ਉਹ ਮੈਨੂੰ ਕਹਿਣ ਡਿਆ ਫੈਸਲ ਸਾਹਿਬ ਲੇਟ ਜਾਓ ਮੈਂ ਕਿਹਾ ਮੈਂ ਨਹੀਂ ਲੇਟਣਾ ਉਸਤਾਦ ਜੀ ਮੇਰਾ ਰੱਬ ਜਾਣਦਾ ਮੈਨੂੰ ਜੋ ਹੋਸ਼ ਹੈ ਉਹ ਜਿਹੜਾ ਕਾਰਟੂਨ ਦੇ ਵਿੱਚ ਨਹੀਂ ਉਹ ਗੋਲ ਜਿਹੇ ਹਰੀਆਂ ਹਰੀਆਂ ਲਕੀਰਾਂ ਬਣਦੀਆਂ ਇੰਜ ਹੋਣ ਡਿਆ ਸੀ ਸਾਰੇ ਨੀਲੀਆਂ ਜੀਆਂ ਲਕੀਰਾਂ ਚੱਲਣ ਡਈਆਂ ਮੈਨੂੰ ਕਹਿੰਦਾ ਲੇਟ ਜਾ ਫੈਸਲ ਮੈਂ ਕਿਹਾ ਠੀਕ ਹੈ ਮੈਂ ਇੰਜ ਕਰਕੇ ਲੇਟ ਗਿਆ ਮੈਨੂੰ ਸਿਰਫ ਇੰਨੀ ਆਵਾਜ਼ ਆਈ ਪੋਜੀਸ਼ਨ ਕੜਕੜ ਲੈ ਯਾਰ ਦੱਸ ਉਹਦੇ ਬਾਰਡਰ ਦੇ ਆਪਰੇਸ਼ਨ ਹੋਣਗੇ ਛਾਉਣੀ ਚ ਆਪਰੇਸ਼ਨ ਹੋ ਗਿਆ ਤੇਰਾ position। ਉਹ ਜੀ ਉਹ ਫਿਰ ਮੈਨੂੰ ਉਸਤਾਦ ਜੀ ਉਹ ਗ੍ਰਿਲਾਂ ਦੀਆਂ ਨਹੀਂ ਆਵਾਜ਼ਾਂ ਉਹਨੇ ਕਿਹਾ ਇਹਨੇ ਮਾੜੀ ਜਿਹੀ ਅੱਖ ਖੋਲੀ ਹੈ ਸਿਰਫ ਇਹਨੂੰ ਇੱਕ ਬੰਦਾ ਨਜ਼ਰ ਆਇਆ ਇੰਜ ਕਰਕੇ ਨੇਜ਼ਾ ਫੜਿਆ ਸੀ ਬਸ ਨਰਸ ਬੇਹੋਸ਼ੀ ਵਾਲੇ ਟੀਕੇ ਲਾਵੇ ਤੇ ਹੋ ਹੀ ਨਹੀਂ ਰਿਹਾ ਬੇਹੋਸ਼ ਮਾੜਾ ਜਿਹਾ ਐਂ ਹੋ ਰਿਹਾ ਤੇ ਉਹ ਜਾ ਕੇ ਡਾਕਟਰ ਨੂੰ ਕਹਿੰਦੀ ਉਹ ਬੇਹੋਸ਼ ਕੋਈ ਨਹੀਂ ਹੁੰਦਿਆ ਗੱਦਰ ਮੱਦਰ ਜਿਹਾ ਹੋ ਗਿਆ ਵਾ ਉਹ ਨਹੀਂ ਮੈਂ ਜੁਗੀ ਪੀਸੂ ਵੀ ਚੁਜਿਆ ਹੋਇਆ ਵਾ ਤੋਤਰ ਪੋਤਰ ਜਿਹਾ ਹੋਇਆ ਮੈਨੂੰ ਉਸਤਾਦ ਜੀ 24 ਇੰਚ ਹਲਕਾ ਜਿਹਾ ਬੌਂਦ ਲਿਆ ਵਾ ਬਸ ਯਾਰ ਇਹਨੂੰ ਇਹਨੂੰ ਇੰਨੀ ਕਲੋਰੋਫਾਰਮ ਦਿੱਤੀ ਬੇਹੋਸ਼ ਹੀ ਨਹੀਂ ਹੋਇਆ ਉਹਨਾਂ ਨੇ ਕਲੋਰੋਫਾਰਮ ਦਾ ਪੰਪ ਚਲਾ ਕੇ ਪੈਪ ਪੂਜ ਦੇਤਾ ਭਾਜਨ 3 ਡੱਬੀਆਂ ਤੇ ਕੈਪਟਨ ਦੀਆਂ ਪੀਂਦਾ ਦਿਹਾੜੀ ਦੀ ਓਏ ਹੋਏ ਹੋਏ 24 ਠੀਕ ਹੈ ਜੀ ਇਹ ਇਹਦਾ ਬੜਾ ਫਰਕ ਹੁੰਦਾ ਵਾ ਬੇਹੋਸ਼ ਕਰਨ ਵਾਲਾ ਡਾਕਟਰ ਹਮੇਸ਼ਾ ਪਹਿਲੇ ਪੁੱਛੇਗਾ ਕਿ ਭਾਜੀ ਇਹ ਸਿਗਰਟ ਤੇ ਨਹੀਂ ਪੀਂਦਾ ਨਸ਼ਾ ਤੇ ਨਹੀਂ ਕਰਦਾ ਜੇ ਕਰਦਾ ਤੇ ਕਿਹੜਾ ਕਰਦਾ ਉਸ ਹਿਸਾਬ ਨਾਲ ਮਿਕਦਾਰ ਦਿੰਦੇ ਆ ਸਾਦਾ ਜਿਹੜਾ ਮੇਰੇ ਵਰਗਾ ਵਿਚਾਰਾ ਬੰਦਾ ਉਹਨੂੰ ਤਾਂ ਲਗਾਇਆ ਇਹ ਨਿਜ਼ਾਮ ਹੁੰਦਾ ਜੀ ਹੈ ਹਲਕਾ ਜਿਹਾ ਹਾਂਜੀ ਸਾਦਾ ਤੋਬਾ ਆਹੋ ਜਿਹੜਾ ਅੱਗੇ ਹੀ ਸੁੱਤਾ ਅੱਧਾ ਆ ਪਰਸੋਂ ਉਸਤਾਦ ਜੀ ਮੈਂ ਡਾਕਟਰ ਦੇ ਕੋਲ ਗਿਆ ਮੈਂ ਯਕੀਨ ਕਰੋ ਹੈ ਨਾ ਕੇਸ ਔਰ ਮੈਂ ਆਪਣਾ ਚੈੱਕਅਪ ਕਰਾਉਣ ਗਿਆ ਉਹਨੂੰ ਮੈਂ ਦੱਸਿਆ ਮੈਂ ਕਿਹਾ ਅੱਛਾ, ਯਾਰ ਮੈਂ ਮੈਨੂੰ ਕਿਹਾ ਸ਼ਿਵਰਿੰਗ ਹਨੇਰਾ ਐਡਾ ਲੱਤ ਵਾਲਾ ਤੈਨੂੰ ਉਹਨੇ ਕਿਹਾ ਸਹੀ ਸਹੀ ਦੱਸ ਤੈਨੂੰ ਤੇਰੀ ਮਾਂ ਦੀ ਕਸਮ ਆ ਝੂਠ ਨਹੀਂ ਬੋਲਣਾ ਕੀ ਕਿਹਾ ਡਾਕਟਰ ਨੇ ਸਹੀ ਦੱਸ ਸਹੀ ਕਸਮ ਪਾਣੀ ਜ਼ਰੂਰੀ ਹੈ ਹਾਂਜੀ ਕੀ ਕਿਹਾ ਉਹਨੇ ਦੱਸ ਨਾ ਕੀ ਕਿਹਾ ਉਹਨੇ ਕਿਹਾ ਹੈਗਾ ਕਿ ਫੈਸਲ ਸਾਹਿਬ ਆ ਪਲੇਟ ਜਿਹੜੀ ਹੈ ਨਾ ਤੁਸੀਂ ਕਢਵਾ ਕਢਵਾ ਲਓ ਕਿਉਂ ਕਿਉਂਕਿ ਰੀਜ਼ਨ ਤੁਹਾਡੀ ਹੱਡੀ ਮੇਰੀ ਜਿਹੜੀ ਹੈ ਨਾ ਉਹ ਚਸਪਾ ਹੋ ਗਈ ਹੈ ਜੁੜ ਗਈ ਹੈ ਹੱਡੀ ਜੁੜ ਗਈ ਜੁੜ ਗਈ ਹੈ ਲਿਆਦਾ ਹੁਣ ਹੱਡੀ ਵਜ਼ਨ ਚੁੱਕਣ ਲੱਗ ਪਈ ਹੈ ਹੱਡੀ ਵਜ਼ਨ ਚੁੱਕਣ ਲੱਗ ਪਈ ਹੈ ਤੇ ਦੂਸਰੇ ਨੰਬਰ ਤੇ ਕਹਿੰਦਾ ਜੀ ਆਪਣੀ ਤੂੰ ਜਿੰਨੀ ਹੋ ਸਕਦਾ ਕੇਅਰ ਕਰ
ਮੋਬਾਈਲ ਆਪਣਾ ਜਿਹੜਾ ਨਾ ਉਹ ਡਿਲੀਟ ਕਰਦੇ ਸਾਰਾ ਕੁਝ, ਨੰਬਰ ਇਹ ਉਹ, ਤੇ ਸਿਗਰਟ ਛੱਡ ਸਭ ਤੋਂ ਪਹਿਲੇ ਨੰਬਰ ਤੇ। ਅੱਛਾ। ਦੂਸਰੇ ਨੰਬਰ ਤੇ ਯਾਰ ਕੋਈ ਗੱਲ ਰਲਣ ਦਈ ਹੈ, ਸਾਰਾ ਮੋਬਾਈਲ ਡਿਲੀਟ ਕਰ ਤੇ ਨਾਲ ਸਿਗਰਟ ਛੱਡ। ਦੱਸ ਉਹਨੇ ਕੋਈ ਸਫ਼ਰ ਨਹੀਂ ਕਰਨਾ, ਘਰ ਨਹੀਂ ਜਾਣਾ। ਉਹਨੇ ਕਿਹਾ, ਕਹਿੰਦਾ ਜੀ ਸਿਗਰਟ ਜਿੰਨੀ ਜਲਦੀ ਹੋ ਸਕਦਾ ਛੱਡ ਦੇ, ਉਸ ਤੋਂ ਬਾਅਦ ਖੁਸ਼ ਰਹਿ, ਜਿਸ ਗੱਲ ਤੇ ਤੂੰ ਖੁਸ਼ ਹੁੰਦਾ ਸਾਰਿਆਂ ਨੂੰ ਕਹਿ ਕੇ ਉਹੀ ਉਹ ਹੀ ਗੱਲਾਂ ਕਰੋ ਹੁਣ ਕੋਈ ਉਹਨੇ ਕਹਾ ਭਾਈ ਨੇ ਬਾਹਰ ਦੇ ਜਿੰਨੇ ਤੇਰੇ ਤਲਕ ਨੇ ਤੇ ਯਾਰ ਦੋਸਤ ਦੇ ਉਹ ਛੱਡ ਦੇ ਤੇ ਨਾਲ ਮਿੱਠਾ ਛੱਡ ਦੇ ਬਸ। ਠੀਕ ਹੈ, ਤੇ ਤੇਰੇ ਤੇ ਕੋਈ ਬਰਡਨ ਨਾ ਪਾਵੇ, ਤੇਰੇ ਤੇ ਭਾਜੀ ਕੋਈ ਮੈਂ ਟੈਨਸ਼ਨ ਨਾ ਬਕਵਾਸ ਦੇਵੇ। ਕਰ ਬੈਠਾ ਕਿ ਉਹਨੇ ਕੀ ਕਿਹਾ। ਉਹਨੇ ਕਿਹਾ ਉਹਨੇ ਕਿਹਾ ਹੱਡੀ ਤੁਹਾਡੀ ਜੁੜ ਗਈ ਹੈ, ਪਲੇਟਾਂ ਕਢਾ ਦਿਓ। ਉਸਤਾਦ ਜੀ ਸਾਰੇ ਟੈਸਟ ਕਰਾਏ ਮੈਂ। ਉਹਨੇ ਕਿਹਾ ਹੱਡੀ ਤੁਹਾਡੀ ਜੁੜ ਗਈ ਹੈ। ਉਹਨੇ ਕਿਹਾ ਸਭ ਤੋਂ ਪਹਿਲੇ ਹੱਡੀ ਆਪਣੀ ਕਢਾਓ। ਕਢਵਾ, ਹੱਡੀ ਕਢਾਓ। ਪਲੇਟ ਤਾਂ ਕਿ ਚਿਸਪਾ ਹੋ ਗਈ ਹੈ, ਠੀਕ ਹੈ। ਉਸ ਤੋਂ ਬਾਅਦ ਓਏ ਕਹਿੰਦਾ ਉਹ ਜੁੜ ਗਈ ਹੈ ਨਾਲ, ਹੱਡੀ ਜੁੜ ਗਈ ਹੈ ਆਹੋ, ਤੇ ਪਲੇਟ ਕਢਾ ਦੇ। ਕਢਵਾ ਲੈ। ਤੇ ਕਿਉਂ ਨਹੀਂ ਕਢਾ ਰਹੀ? ਕਢਾਉਣੀ। ਕਹਿੰਦਾ ਤੇਰਾ weight ਹੈਗਾ ਵਾ ਜ਼ਿਆਦਾ, ਠੀਕ ਹੈ। ਜਿਹੜੀ ਤੇਰੀ ਹੱਡੀ ਜੁੜੀ ਹੈ ਨਾ, ਉਹਨੇ ਮੈਨੂੰ ਦੱਸਿਆ, ਕਹਿੰਦਾ ਇਹ 80 85 90 ਤੋਂ ਥੱਲੇ weight ਹੋਏਗਾ ਨਾ ਤੇ ਉਹਨੇ ਐਕਸੈਪਟ ਕਰਨਾ। ਠੀਕ ਹੈ, ਆਪਣਾ weight ਕਢਾ ਤੇ ਸਿਗਰਟ ਛੱਡ ਤੇ ਖੁਸ਼ ਰਹਿ, ਤੇਰੇ ਤੇ ਕੋਈ ਬਰਡਨ ਨਾ ਪਾਵੇ। ਅੱਛਾ, ਇਹਦਾ ਮਤਲਬ ਆ ਵੀ ਹੁਣ ਤੂੰ ਪਲੇਟ ਨਹੀਂ ਕਢਾਉਣੀ। ਮੈਂ ਉਸਤਾਦ ਜੀ ਨਹੀਂ ਕਢਾਉਣੀ। ਚਲੋ ਅੱਲਾ ਖੈਰ ਕਰੇ। ਪਤਾ ਕੀ ਗੱਲ ਉਸਤਾਦ ਠੀਕ ਹੈ ਜੀ, ਨਾਲ ਉਹ ਨਹੀਂ ਨਾ ਉਸਤਾਦ ਜੀ, ਲੱਖ ਗੱਲ ਰੁਪਏ ਹੋ ਲੱਗ ਗਈ। ਰਿਹਾ, ਲੱਖ ਰੁਪਏ ਤੁਸੀਂ ਦੇਣਾ ਭਲਾ? ਮੈਂ ਦੇ ਦਾਂਗਾ, ਹੈ ਦੇ ਦਾਂਗਾ ਮੈਂ। ਅਰੇ ਮੈਂ ਤੂੰ ਕੈਮਰੇ ਸਾਹਮਣੇ ਕਹਿ ਰਹੀ। ਉਹ ਨਹੀਂ ਦੇ ਦੇਣਾ ਸਾਜੀ ਨੇ, ਦੂਜੀ ਵੀ ਕਢਾ ਇਧਰੋਂ ਵੀ। ਤੁਸੀਂ ਪਲੇਟ ਲਿਆ ਕੇ ਮੈਨੂੰ ਵਿਖਾ ਦਿਓ, ਲੱਖ ਲੈ ਲਓ। ਉਹਨੇ ਘਰੋਂ ਚੁੱਕ ਲਿਆਉਣੀ ਸਾਜੀ ਉਹ ਨਹੀਂ ਲੱਤ ਵਾਲੀ। ਸਿਰਫ ਡਾਕਟਰ ਨੂੰ ਕਹਿਣਾ ਕਿ ਟੋਟਲ ਸਾਡਾ ਕੈਮਰਾਮੈਨ ਜਾਏਗਾ ਉੱਪਰ, ਪੂਰਾ ਸ਼ੂਟ ਕਰਨੀ ਅਸੀਂ ਆਪਰੇਸ਼ਨ। ਕੈਮਰਾਮੈਨ ਮੇਰਾ ਜਾਏਗਾ ਪੂਰਾ ਸ਼ੂਟ ਕਰਕੇ, ਉਂਝ ਹੀ ਕੈਮਰਾ ਸਟਾਪ ਨਹੀਂ ਕਰਨਾ, ਉਂਝ ਹੀ ਮੋਟਰਸਾਈਕਲ ਤੇ ਬਹਿ ਕੇ ਮੇਰੇ ਕੋ ਆਏਗਾ, ਮੈਂ ਆਪ ਆ ਕੇ ਸਟਾਪ ਕਰਕੇ ਪਿੱਛੇ ਕਰਕੇ ਦੇਖਾਂਗਾ ਇੱਕ ਟੇਕ ਦੀ ਰਿਕਾਰਡਿੰਗ। ਉਸ ਤੋਂ ਬਾਅਦ ਪਲੇਟ ਨਾਲ ਆਏਗੀ, ਪਲੇਟ ਦਾ ਮੈਂ ਕਨਫਰਮ ਕਰਾਂਗਾ ਕਿ ਪਲੇਟ ਇਹ ਉਹੀ ਆ। ਉੱਥੋਂ ਵੀਡੀਓ ਦੀ ਰਿਕਾਰਡਿੰਗ ਕਰਕੇ ਪਲੇਟ ਕੱਢ ਕੇ ਰਿਕਾਰਡਿੰਗ ਕਰਦੇ ਸਾਰਾ ਰੋਡ ਇਦਾਂ ਹੀ ਰਸਤੇ 'ਚ ਵੀ ਉਹ ਕਰਦੇ ਮੇਰੇ ਕੋਲ ਆ ਜਾਓ, ਮੈਨੂੰ ਪ੍ਰੂਫ ਦੇ ਦਿਓ, ਲੈ ਲਓ ਲੱਖ ਰੁਪਏ। ਵਲੌਗ ਦੀ ਵਾਲੀ ਲੱਖ ਰੁਪਇਆ ਲੈਣ ਲਈ ਨਾ ਤੈਨੂੰ ਇੰਟਰਨਲੀ ਸਾਰੀ ਵੀਡੀਓ ਬਣਾਉਣੀ ਪੈਣੀ ਆ। ਯਾਰ ਸਾਡੇ ਨਾਲ ਉੱਥੇ ਮਾਸਟਰ ਗੂੰਗਾ ਸੀਗਾ, ਉਹਨੂੰ ਉਸਤਾਦ ਪਲੇਟ ਨਹੀਂ ਕਢਾਈ, ਉਹਦੀ ਇੱਥੋਂ ਹੀ ਲੱਤ ਡਿੱਗ ਪਈ ਸੀ ਤੁਰੇ ਜਾਂਦੇ ਤੇ। ਭਾਜੀ ਖੁਦਾ ਦਾ ਨਾ ਈਦ ਦਾ ਕੋਈ ਦੀਸ ਦੇਣ ਵਾ ਇਹਦੇ ਪਲੇਟ ਤਾਂ ਦੇਣਾ, ਤੇ ਅਸੀਂ ਕਹਿ ਰਹੇ ਹਾਂ ਕਿ ਯਾਰ ਕੋਈ ਸ਼ਰਮ ਕਰੇ। ਮੇਰੀ ਗੱਲ ਸੁਣੋ, ਸਿਉਂਕ ਚੜ ਗਈ ਸਿਉਂਕ ਕਦੋਂ ਪਲੇਟ ਨੂੰ? ਉਹ ਤਾਂ ਲੱਕੜੀ ਨੂੰ ਚੜਦੀ ਹੈ। ਲੋਹੇ ਨੂੰ ਵੀ ਲੱਗ ਜਾਂਦੀ ਭਾਜੀ, ਲੋਹੇ ਨੂੰ ਦੀ ਦੋਰਾ ਕੁਝ ਵੀ ਹੋ ਚਲੋ ਸਕਦਾ। ਉਹ ਕੀ ਹੁੰਦਾ, ਜ਼ੰਗ ਲੱਗ ਗਿਆ, ਜ਼ੰਗ ਦੇ ਨਾਲ ਗਲਣ ਲੱਗ ਪਈ, ਉਹਨੇ ਗੋਸ਼ਤ ਗਾਲ ਦਿੱਤਾ, ਅੰਦਰੋਂ ਅੰਦਰੀ ਸਾਰਾ ਗਲ ਗਿਆ, ਸਿਰਫ ਉੱਤੇ ਮਾਸ ਰਹਿ ਗਿਆ ਜਿੰਨਾ ਜੁੜੀ। ਉਹ ਜੋ ਕਹਿੰਦਾ ਮੁੱਕੇ ਸਿਰ ਉੱਠਣਾ ਵਾ, ਐਂ ਕਰਨਾ ਤੇ ਲੱਤ ਤੇਰੀ ਹੋ ਜਾਣੀ, ਹੋ ਗਈ ਵੀ ਹੋ ਜਾਣੀ ਨਾਲ। ਲੋਹੇ ਨੂੰ ਲੱਗਦਾ ਜ਼ੰਗ ਜਾਂ ਸਾਜੀ ਇਹਦੀ ਉਹਨਾਂ ਕਾਂਸੀ ਦੀ। ਪਲੇਟ ਕੱਢਣੀ ਸੀ ਉਹ, ਇਹਨੂੰ ਗੱਡੀ ਤੋਂ ਲੱਦਦਾ, ਉਹਨਾਂ ਦੀ ਗੱਡੀ ਵੇਖੀ, ਉਹਨੇ 3 ਪਲੇਟਾਂ ਉਹ ਲਿਆ ਕੇ ਕਹਿੰਦਾ ਯਾਰ ਇੱਥੇ ਹੱਥ ਨਾ ਵੀ ਰੱਖੋ। ਮੇਰੇ ਫੈਸਲਾ ਓਏ ਕੁਝ ਨਹੀਂ ਹੋਇਆ, ਓਏ ਕਢਾ ਦੇ ਪਲੇਟਾਂ ਭੈੜਿਆ। ਕਾਂਸੀ ਦੀ ਪਲੇਟ ਹੈ ਉਸਤਾਦ ਜੀ, ਕਿਹਦੀ? ਖਾਂਸੀ ਦੀ। ਕਾਂਸੀ। ਇੱਕ ਹੁੰਦਾ 골ਡ ਸਿਲਵਰ। ਚਲੋ ਜੀ ਨਾ ਕਢਾਓ ਜੀ ਭਾਜੀ, ਨਾ ਨਹੀਂ ਹੁਣ ਕਢਾਓ। ਛੁੱਟੀਆਂ ਆਲਾਂ ਹੋਣਾ ਉਸਤਾਦ ਜੀ, 20 ਦਿਨ ਲੱਗਣੇ ਨੇ। ਚਲੋ ਠੀਕ, ਭਾਈ ਜੀ ਨੇ ਦੀ ਪਲੇਟ ਅਗਲੇ ਆਪੇ ਕੱਢ ਲੈਣਗੇ, ਨਾ ਕਢਾਓ ਭਾਜੀ। ਯਾਰ ਲੱਗ ਜੂ ਪਤਾ। ਹਲਕਾ ਜਿਹਾ ਬੇਹੋਸ਼ੀ ਦਾ ਟੀਕਾ ਲੱਗਣਾ ਵਾ, ਪਲੇਟ ਬਾਹਰ ਆ ਜਾਣੀ। ਉਸਤਾਦ ਜੀ ਦੀ ਗੱਲ ਸਹੀ ਹੈ ਕਿ ਉਹ ਫਿਰ ਲੱਤ ਵਢਾਣੀ ਵੀ ਪੈ ਸਕਦੀ ਉਸਤਾਦ ਜੀ, ਕੱਲ ਜੀ ਨੂੰ ਗੱਲ ਵੱਧ ਜਾਏਗੀ। ਫਾਇਦਾ ਕੀ? ਇਹ ਜਾਣ ਕੇ ਵਧਾਉਂਦੇ ਹਰ ਸ਼ੈ ਨੂੰ। ਖੁਦਾ ਦਾ ਨਾਮ, ਮੈਨੂੰ ਮੇਰੇ ਦਿਲ ਨੂੰ ਕੁਝ ਹੋਣ ਡਿਆ, ਬਦਲ ਲਓ ਯਾਰ ਪਲੇਟ ਵਿੱਚ, ਮੈਨੂੰ ਉਹ ਹੀ ਉਲਝਣ ਜੀ ਹੋਈ ਓ ਜਾਂਦੀ। ਯਾਰ ਫਰੀਦ ਸਾਹਿਬ, ਇੱਕ ਛੋਟਾ ਜਿਹੜਾ ਤਿੱਖਾ ਜਿਹਾ ਬਲੇਡ ਹੁੰਦਾ, ਉਹਨੂੰ ਇੰਜ ਫੜਿਆ ਹੁੰਦਾ, ਮਾਸ ਦੀਆਂ ਜਿਹੜੀਆਂ 7 ਤਹਿਵਾਂ ਨੇ ਨਾ, ਉਹਨੂੰ ਇੱਕ ਤਹਿ, ਦੂਜੀ ਤਹਿ, ਚਲੋ ਤੀਜੀ ਤਹਿ। ਇਹ ਤਾਂ ਖੁਦਾ ਦਾ ਨਾ, ਉਹ ਬੰਬਿਆ ਪਲੇਟ ਕਢਾ ਕੇ ਯਾਰ ਉਹਦੇ ਹੱਥੀ ਫੜਾ ਦੇ, ਖੁਦਾ ਦਾ ਨਾ ਸਾਡੀ ਇਹ ਤਹਿਵਾਂ 7 ਕੱਟੀਆਂ ਜਾਣੀਆਂ, ਮਾਸ ਨੇ ਆਪੇ ਹੀ ਸਾਈਡ ਤੇ ਹੋਣਾ ਵਾ, ਸਾਹਮਣੇ ਪਲੇਟ ਪਈ ਹੋਣੀ ਆ, ਉਹਨੇ ਥੱਲਿਓ ਪਲੇਟ ਦੀ ਇੰਜ ਪੱਤਰੀ ਕਰਨੀ, ਲੌਕ ਤੋੜਨੇ ਦੋਵੇਂ ਪਲੇਟਾਂ ਦੇ, ਉਹਨੇ ਇੰਜ ਕਰਕੇ ਪਲੇਟ ਬਾਹਰ ਕੱਢ ਲੈਣੀ ਹੈ, ਪਲੇਟ ਬਾਹਰ ਕਰਕੇ ਫੜਾ ਕੇ ਉਹਨੇ ਇੱਕ ਤਹਿ, ਦੂਜੀ ਤਹਿ, ਤੀਜੀ ਤਹਿ, ਸਿੱਧੀ ਤਹਿ, 7 ਤਹਿਵਾਂ ਲਾ ਕੇ ਉਹਨੇ ਕਹਿਣਾ 7 ਤਹਿਵਾਂ ਕੋੜੀਆਂ। ਤੈਨੂੰ ਕੀ ਹੋਈ ਜਾਂਦਾ ਵਾ? ਉਹ ਯਾਰ ਨਹੀਂ ਨਾ ਦਿਲ ਘਬਰਾਉਣ ਲੈ ਓਏ ਮੈਂ ਝੂਠਾ ਜਿਹਾ ਮੰਮੀ ਡੈਡੀ ਨਾ ਬਣਿਆ ਕਰ। ਖੁਦਾ ਦੀ ਕਸਮ ਮਿੱਠੇ, ਮੈਨੂੰ ਆ ਐਕਸੀਡੈਂਟ ਮੈਂ ਇੱਕ ਵੇਖਿਆ ਸੀ, ਤੇ ਉਹ ਬੰਦਾ ਉਹਦੀ ਲੱਤ ਨੂੰ ਨਾ ਇੰਜ ਮੋਛਾ ਪਿਆ, ਤੇ ਮੈਂ ਪਛਾਣ ਡਿੱਗ ਪਿਆ। ਮੋਛਾ ਕੀ ਗਿਆ? ਕੰਮ ਪੈ ਗਿਆ ਇਹ। ਕੰਮ ਪੈ ਗਿਆ, 2-3 ਜਗ੍ਹਾ ਟੁੱਟ ਥੋੜੀ ਦੇਰ ਦਾ ਤੇਰੇ ਨਾਲ ਹਾਂ। ਉਹ ਹੁਣ ਤੁਸੀਂ ਉਹ ਇਹਨੂੰ ਵਿਜ਼ੂਅਲਾਈਜ਼ ਕਰਕੇ ਜਦੋਂ ਵੇਖਣਾ ਨਾ, ਤੁਹਾਨੂੰ ਇਦਾਂ ਹੀ ਲੱਗਣਾ ਵੀ ਜਿਵੇਂ ਉਹ ਫਰੀਦ ਐ, ਮੈਂ ਝੂਠਾ ਜਿਹਾ ਮੰਮੀ ਡੈਡੀ ਨਾ ਬਾਤ ਤੇਰੇ ਬੰਦੇ ਨਾ ਨਾਮ ਵਾਲਾ ਵਿਹੜਾ ਕਰ ਆਉਂਦੇ ਹੁੰਦੇ ਆ, ਤੂੰ ਗੱਲਾਂ ਕਰਨ ਡਿਆ ਵਾ। ਉਹ ਤੇ ਮੇਰੇ ਕੋਲ ਤੂੰ ਸ਼ੇਰ ਨਾਲ ਲੜਾ ਲੈ, ਲੇਕਿਨ ਇਹੋ ਜੀ ਜਦੋਂ ਲੱਤ ਟੁੱਟ ਜੇ ਵਿੱਚ ਪਲੇਟਾਂ, ਦਿਲ ਦੇ ਆਪਰੇਸ਼ਨ, ਮੈਨੂੰ ਇਹਦੇ ਤੋਂ ਡਰ ਲੱਗਦਾ। ਫੈਸਲਾ ਕਿਹੜੀ ਲੱਤ ਹੈ ਮੈਨੂੰ ਦੱਸੋ ਯਾਰ, ਲੱਤ ਕਿਹੜੀ ਹੈ? ਖਬਰੀ ਤੁਸੀਂ ਇਧਰੋਂ ਲੈਣ ਉਧਰੋਂ ਕਢਾ ਲਓ। ਉਧਰ ਤੇ ਹੈਗੀ ਨਹੀਂ ਯਾਰ। ਉਧਰ ਪਲੇਟ ਮੈਂ ਇੰਨਾ ਜਾਣਦਾ, ਹੌਸਲੇ ਰੱਖਣੇ ਚਾਹੀਦੇ ਉਸਤਾਦ ਜੀ। ਇਹ ਮਰਦਾਂ ਨੇ ਵਾਧੇ ਘਾਟੇ ਹੁੰਦੇ ਆ। ਫਰੀਦ ਜੀ ਤੁਸੀਂ ਹਾਂ ਕੰਮ ਛੱਡ ਦਿਓ ਕਿ ਮੈਨੂੰ ਕੁਝ ਹੋਣ ਡਿਆ ਨੇ, ਅਸਲ ਫਕਤ ਫੈਸਲ ਸਾਹਿਬ ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ। ਇਹਦੇ ਲੱਤ ਦਾ ਮਸਲਾ ਤੇ ਹਾਰਟ ਦਾ ਜਿਹਨਾਂ ਦਾ ਮਸਲਾ ਹੁੰਦਾ, ਅੱਲਾਹ ਕਿੱਡਾ ਡੇਂਜਰ ਹੁੰਦਾ, ਅੱਲਾ ਨਾ ਕਰੇ। ਸਟੰਟ ਪੈਂਦੇ ਨੇ,
ਵਿੱਚ ਪਤਾ ਨਹੀਂ ਕੀ ਹੁੰਦਾ ਬਾਈਪਾਸ ਤੇ ਯਾਰ ਬਾਈਪਾਸ ਹੁੰਦਾ ਭਾਜੀ ਤੇ ਇਹ ਤੁਸੀਂ ਮੇਰੀ ਗੱਲ ਸੁਣੋ, ਇਹ ਐਡਾ ਲੰਮਾ ਚੌੜਾ ਕੰਮ ਨਹੀਂ। ਪਤਾ ਕੀ ਹੈ, ਗੱਲ ਪਿਆ ਢੋਲ ਜੂ ਵਜਾਉਣਾ, ਹਾਂਜੀ ਗੱਲ ਪਿਆ ਜੂ ਵਜਾਉਣਾ ਤੇ ਪਹਿਲੇ ਵਜਾ ਲਓ ਹਲਕਾ ਜਿਹਾ। ਇਹ ਹੀ ਸਮਝਣਾ ਚਾਹੀਦਾ ਵਾ ਇਹ ਗੱਲ। ਭਾ ਦਾਨਸ਼ ਸਾਡੇ ਉੱਥੇ ਆ ਕੱਲ ਵਾ ਨੂੰ ਜੋ ਮਿੱਠਾ ਜੀ ਡਾਕਟਰਾਂ ਨੇ ਕਹਿ ਦਿੱਤਾ ਕਿ ਜੀ ਹੁਣ ਨਾ ਕੰਮ ਤੁਹਾਡਾ ਖਰਾਬ ਹੋ ਗਿਆ, ਹੁਣ ਤੁਹਾਡੀ ਲੱਤ ਵੱਢਣੀ ਪੈਣੀ। ਨਹੀਂ ਨਹੀਂ ਅੱਛੀ ਗੱਲ ਆ, ਉਹਨੇ ਕਿਹਾ ਤੁਹਾਡੀ ਹੱਡੀ ਜੁੜ ਗਈ ਆ, ਉਹ 70-80 ਕਿਲੋ ਵਜ਼ਨ ਚੁੱਕਣ ਲੱਗ ਪਈ ਆ ਤੇ ਪਲੇਟ ਫੈਸਲ ਸਾਹਿਬ ਕਢਾ ਦਿਓ। ਉਹਨੇ ਆਖਰ ਕੁਝ ਦੇਖਿਆ ਹੀ ਆ ਉਹਦੇ ਵਿੱਚ ਤੇ ਹਾਂਜੀ ਉਹ ਨੁੱਕਰ ਤੋਂ ਹੋ ਸਕਦਾ ਉਹਨੇ ਦੇਖਿਆ ਹੋਵੇ ਨੁੱਕਰ ਤੋਂ ਜ਼ੰਗ ਪੈਣਾ ਸ਼ੁਰੂ ਹੋ ਗਿਆ। ਉਸਤਾਦ ਜੀ ਨਾਲੇ ਲੱਤ ਲਾਉਣੀ ਨਹੀਂ ਪੈਣੀ, ਤੁਰੇ ਜਾਂਦਾ ਆਪੇ ਡਿੱਗ ਪਣੀ ਸਿਉਂਕ ਪਿਆ ਕੇ। ਹਾਂਜੀ। ਇਹ ਵਨਵੇ ਹੋ ਜਾਣੇ ਆ। ਸਾਜੀ ਨਾਲੇ ਉਹਨਾਂ ਨੇ ਜੰਗਲ ਹੀ ਲੈਣੀ ਵੀ ਨਹੀਂ ਵਾਪਸ ਹਾਂਜੀ। ਐਡਾ ਪਾਗਲ ਗੋਸ਼ਤ ਲੈਣ ਗਿਆ ਯਾਰ ਤੇ ਨਹੀਂ ਹੁਣ ਮੈਂ ਕੀ ਕਰਾਂ ਵੱਡਾ ਨੇ ਦੇ ਯਾਰ। ਗੱਲ ਹੌਸਲੇ ਦੀ ਹੈ। ਮਿੱਠੇ ਸਾਡੇ ਉੱਥੇ ਨਾ ਆਇਆ ਸੀ ਮੁਗਲ, ਤੈਨੂੰ ਪਤਾ ਬੜਾ ਹੌਸਲਾ ਉਸਤਾਦ ਜੀ। ਇੱਕ ਲੜਕੀ ਹੈ ਨਾ, ਉਹ ਬੰਦਾ ਨਾ ਲੜਕੀ ਨੂੰ ਕਹਿੰਦਾ ਮੈਂ ਤੇਰੇ ਨਾਲ ਬੜਾ ਪਿਆਰ ਕਰਦਾ। ਕਹਿੰਦੀ ਜੇ ਇੰਨਾ ਹੀ ਪਿਆਰ ਕਰਦਾ ਆਪਣਾ ਦਿਲ ਕੱਢ ਕੇ ਦੇ। ਉਹਨੇ ਉਸਤਾਦ ਜੀ ਖੰਜਰ ਕੱਢਿਆ, ਐਨ ਕਰਕੇ ਦਿਲ ਕੱਢ ਕੇ ਉਹਨੂੰ ਕਹਿੰਦਾ ਐਨਾ ਪਾ, ਹੋਰ ਕੋਈ ਚਾਹੀਦਾ ਸਾਰੀ ਗੱਲ। ਉਹਨੇ ਕਹਾ ਨਾਲ 30 ਰੁਪਏ ਵੀ ਦੇ ਦੇ ਯਾਰ। ਸਾਜੀ ਕਹਿ ਰਹੀ ਭੈਣੇ ਤੂੰ ਬੇੜ ਕਰਦੀ ਨਹੀਂ ਦੇ ਮੁਗਲ ਬਹਾਦਰ ਹੁੰਦੇ ਜਾਂ ਪਾਗਲ ਹੁੰਦੇ ਨੇ। ਉਹ ਮੈਂ ਤੈਨੂੰ ਉਹ ਸੱਚੇ ਪਿਆਰ ਦੀ ਤੈਨੂੰ ਦੱਸਣ ਡਿਆ ਫਰੀਦ। ਫਿਰ ਉਹਨੇ ਕੁੜੀ ਪਿੱਛੇ ਦਿਲ ਕੱਢਦਾ ਨਾ, ਤੂੰ ਉਸਤਾਦ ਪਿੱਛੇ ਪਲੇਟ ਨਹੀਂ ਕੱਢਣ ਡਿਆ। ਆਏ ਯਾਰ ਪੈਂਦਾ ਤੂੰ ਮੈਨੂੰ ਕਹਿ ਮੈਂ ਐ ਕਰਨਾ ਪਲੇਟ ਥੋੜਾ ਹਾਂਜੀ ਸਾਜੀ। ਉਸਤਾਦ ਪਿੱਛੇ ਨਹੀਂ ਪਲੇਟ ਲੱਤ ਚੋਂ ਕੱਢਣੀ ਇਹਨੇ। ਨਹੀਂ ਉਹ ਤੁਹਾਡੇ ਮਗਰ ਕਹਿ ਰਿਹਾ ਤੁਹਾਡੇ ਹੁਕਮ ਤੋਂ। ਹਾਂਜੀ ਅੱਲਾ ਜਾਣਦਾ ਯਾਰ। ਹਾਂਜੀ ਹਾਂਜੀ ਤੁਹਾਡੇ ਹੁਕਮ ਤੋਂ ਓਏ ਮੇਰਾ ਨਹੀਂ, ਉਸਤਾਦ ਮੇਰਾ ਕਰਦਾ। ਹੁਕਮ ਕਿਤੇ ਨਹੀਂ ਗਿਣਦਾ। ਉਹ ਨਹੀਂ ਇਹ ਡਰਾਮੇ ਐ, ਲੋ ਸਕ੍ਰਿਪਟ ਭਾਈ ਸੁਣੀ ਜਾਨ, ਕੀ ਕਰਦੇ ਪਏ ਉਸਤਾਦ? ਸਕ੍ਰਿਪਟ ਸੁਣੀ ਹੁਣ ਕੈਸਾ ਤੈਨੂੰ ਉਸਤਾਦ ਜੀ ਸੁਣਾਏਗਾ। ਖੁਦਾ ਦੀ ਕਸਮ ਹੈ। ਵੇਖੀਏ ਓਏ ਲੈ ਆ ਆਪਾਂ ਛੁਰੀ ਵੇਖੀਏ ਕੀ ਲੈ ਲੈ ਇਹ ਉਸਤਾਦ ਉਹ ਭਾਈ ਇੱਥੇ ਗੰਦ ਨਾ ਪਾਈ ਹੋਇਆ ਨਾ ਭਾਜੀ। ਉਹ ਭਾਜੀ ਇਦਾਂ ਦੇ ਨਾ ਜਾਣ ਤੋਂ ਭਾਈ ਦੇ ਖਿਲਾਰਾ ਪਏ ਨਾ ਉਸਤਾਦ ਜੀ ਸੈੱਟ ਤੇ ਸਾਰਾ। ਇਧਰ ਆ ਜਾਓ। ਮਹਿੰਗਾ ਕਲੀਨ ਨਾ ਖਰਾਬ ਕਰ ਲੈਣਾ ਤੁਸੀਂ। ਕਾਹਨੂੰ ਤਸਲਾ ਫੜ ਕੇ ਲਿਆ ਥੱਲੇ ਖੁਦਾ ਦੀ ਕਸਮ ਹੈ ਆਪੇ ਹੀ ਕੱਢੋ ਯਾਰ। ਸਾਜੀ ਖਿਲਾਰਾ ਪਏ ਨਾ ਇੱਥੇ ਸਾਰਾ। ਇੱਕ ਉਸਤਾਦ ਜੀ ਪਤਾ ਕੀ ਪੈਂਟ ਖੁਦਾ ਦੀ ਕੈਂਚੀ ਵੀ ਫੜ ਪੈਂਟ ਕਹਿੰਦਾ ਪੈਂਟਰ ਵੀ ਕੁਛ ਨਾ, ਕਿੱਦਾਂ ਕੱਢਣੀ ਆ? ਪੈਂਟ ਉਸਤਾਦ ਜੀ ਪੈਂਟਰ ਵੀ ਕੁਛ ਨਾ, ਵਾਲ ਵੀ ਕੋਈ ਨਾ ਪੱਟ ਹੋਵੇ ਤਾਂ ਪਲੇਟ ਕੱਢ ਸਾਜੀ ਕੰਮ ਵਾਲਿਆਂ ਨੂੰ ਛੁੱਟੀ ਆ ਤੇ ਅੱਗੇ ਇੱਥੇ ਖਿਲਾਰਾ ਮੇਰਾ ਪਏ ਇੰਦਾ ਚ ਨਾ। ਪਾ ਦਿਓ ਉਸਤਾਦ ਜੀ। ਮੈਂ ਅੱਖਾਂ ਤੇ ਹੱਥ ਰੱਖ ਲਾਂ। ਚਲੋ ਜੀ ਇਧਰੋਂ ਫੜੀ ਨਾਲ ਇਧਰ ਇਧਰੋਂ ਪਲੇਟ ਫੜੀ। ਸਾਰੀ ਚੀਜ਼ ਦੀ ਸਾਡੀ ਪੈਂਟ ਐਡੀ ਅਹਿਮ ਪੈਂਟ ਨਹੀਂ ਹੈਗੀ। ਇਹ ਉਹ ਲਾਈਟ ਦੂਜੀ ਪ੍ਰੈਸ਼ਰ ਵਾਲੀ ਚਲਾ। ਬਸ ਉੱਤੇ ਨਿਸ਼ਾਨ ਤੇ ਲੱਗਾ ਹੀ ਆ ਪਹਿਲੇ ਹੀ। ਚਲੋ ਠੀਕ ਆ। ਉਸਤਾਦ ਜੀ ਯਾਰ ਉਸਤਾਦ ਜੀ ਕੋ ਮਜ਼ਾਕ ਕਰਨ ਦੀ ਗੱਲ ਕਰਦੇ। ਅਸੀਂ ਯਾਰ ਪੈਂਟ ਪਾਲ ਕੇ ਰੱਖ ਥੱਲੇ ਕਿੱਥੇ ਆ ਪਲੇਟ? ਥੱਲੇ ਕੋਈ ਭਾਂਡਾ ਰੱਖ। ਖੜਕਾ ਕੇ ਦੇ ਓਏ ਇੱਕ ਮਿੰਟ। ਖੜਕਾ ਲਓ ਇੱਥੇ ਹੀ ਯਾਰ ਆ ਵਾ ਓਏ ਮੈਗਨੇਟ ਫੜ ਅਰੇ ਮੈਗਨੇਟ ਸਾਨੂੰ ਰੋਕਣੇ ਆ ਯਾਰ ਤੂੰ। ਮਗਰਾ ਦੇਖ ਲਿਆ। ਉਸਤਾਦ ਜੀ ਪਹਿਲੇ ਪਾਣੀ ਲਾ ਲਓ ਹਲਕਾ ਜਿਹਾ, ਉਸ ਮਾਰਕ ਦਾ ਨਿਸ਼ਾਨ ਲਾ ਲਓ ਜਿੰਨੀ ਟੋਟਾ ਯਾਰ ਆਪਾਂ ਫੜ ਕੇ ਰੱਖੇ ਦੀ। ਲੇਟ ਜਾਓ ਸਾਜੀ ਸੁਣ ਤੇ ਕਰ ਲੋ ਇਹਨੂੰ। ਉਸਤਾਦ ਜੀ ਮੈਂ ਖੁਦਾ ਦੀ ਕਸਮ ਜਾਣ ਦੋ ਕਿਸੇ ਨੂੰ। ਇੱਥੋਂ ਫੜ ਦਿੱਤਾ ਐ ਕਰ। ਓ ਯਾਰ ਲੱਤ ਉੱਪਰ ਉਸਤਾਦ ਜੀ ਉੱਪਰ ਲੱਤ ਬੰਨ ਲਓ ਨਾ, ਉੱਪਰ ਬੰਨ ਲਓ ਲੱਤ ਉੱਪਰ ਬੰਨ ਲਓ। ਉਸਤਾਦ ਜੀ ਯਾਰ ਕੀ ਹੁਣ ਤੁਸੀਂ ਉਹ ਸੁਣ ਤੇ ਕਰੋ। ਉਹ ਕਾਲ ਉੱਪਰ ਬੰਨ੍ਹਦੇ ਲੱਗ ਸਾਜੀ ਯਾਰ। ਸੁਣ ਤੇ ਕਰ ਦੋ ਇਹਨੂੰ। ਛੱਡ ਇੱਥੋਂ ਫੜ ਕੇ ਰੱਖ। ਇਹ ਉਸਤਾਦ ਕਰ ਰਹੇ ਖੈਰ। ਯਾਰ ਲੱਤ ਉੱਪਰ ਬੰਨ੍ਹਦੇ ਨਾ, ਉੱਪਰ ਬੰਨ੍ਹਦੇ ਚੱਕ ਦੇ ਉੱਪਰ ਨੂੰ। ਮੈਨੂੰ ਕਸਮ ਹੈ ਪੈਂਟ ਦਾ ਦੁੱਖ ਹੋਇਆ ਉਸਤਾਦ ਜੀ ਨਵੀਂ ਪੈਂਟ ਮੇਰੀ ਜੀ ਡਾਕਟਰ ਸਾਹਿਬ ਕਰੇ ਸ਼ੁਰੂ ਪਲੀਜ਼। ਇੱਕ ਮਿੰਟ ਉਸਤਾਦ ਜੀ ਮੈਂ ਬਾਹਰ ਆਪਰੇਸ਼ਨ ਥੀਏਟਰ ਤੋਂ ਉਹ ਬਾਹਰ ਸੁਣ ਫਿਰਾਂ। ਤੇ ਕਰ। ਇੱਧਰ ਆ ਕੇ ਉਹ ਸਪਰੇਅ ਪਹਿਲੇ ਲਿਆ ਸੁਣ ਕਰਨ ਵਾਲਾ। ਓਏ ਦਾ ਹਾਂ ਜੀ ਸੁਣ ਕਰਨ ਵਾਲਾ ਸਪਰੇਅ ਪਹਿਲੇ ਲਾ। ਚੱਕੀ ਕੱਢਣ ਵਾਲਾ ਸਟਾਈਲ ਹੈ ਤੁਹਾਡਾ। ਬਾਡੀ ਅੱਲਾ ਦੀ ਓਏ ਉਹ ਤੇਰਾ ਦਿਮਾਗ ਠੀਕ ਆ। ਤੁਸੀਂ ਆਪਰੇਸ਼ਨ ਚੜ ਕੇ ਚੜ ਕੇ ਜਰਾ ਉਸਤਾਦ ਜੀ ਚੜ ਕੇ ਮੈਂ ਤੇ ਗੜਗੀਲਾ ਆਪਰੇਸ਼ਨ ਥੀਏਟਰ ਦੇ ਬਾਹਰ ਫਿਰਦੇ ਸੀ, ਕਹਿੰਦੇ ਯਾ ਅੱਲਾ ਮੇਰੇ ਦੰਦ। ਲੋ ਹਲੇ ਕੀਤਾ ਕੁਝ ਨਹੀਂ ਹਲੇ ਬੱਕੀ ਸਾਜੀ ਓਏ ਉਹ ਛੁਰੀ ਪਰਾਂ ਨਾ। ਉਸਤਾਦ ਜੀ ਫੜਿਓ। ਯਾਰ ਸਾਲ ਨਾ ਸਿੱਧਾ ਹੋ ਗਈ। ਹੋਇਆ ਪ੍ਰਸ਼ਨ। ਫਰੇ ਕਰ ਲਾ। ਤੁਸੀਂ ਵੀ ਫਰਕ ਕਰੋ। ਫਰੇ ਕਰ ਲਾ ਫਿਰ। ਇੱਕ ਹੱਥ ਇਹ ਤਾਂ ਨੂੰ ਜਾਣੀ ਆ। ਇੱਕ ਹੱਥ ਤੁਸੀਂ ਤਾਂ ਕਰੋ। ਨੂੰ ਜਾਣੀ ਆ। ਇੱਕ ਹੱਥ ਤੁਸੀਂ ਕਰੋ। ਤਾਂ ਨੂੰ ਜਾਣੀ ਆ। ਇੱਕ ਹੱਥ ਤੁਸੀਂ ਕਰੋ। ਇਹ ਤਾਂ ਨੂੰ ਜਾਣੀ ਫੈਸਲ। ਉਸਤਾਦ ਜੀ ਖੁਦਾ ਦੀ ਹੋ ਗਿਆ ਸਾਜੀ। ਫੜ ਇਹ ਮੇਰੇ ਉਸਤਾਦ ਦਾ ਗੋਰਾ। ਮੇਰੇ ਉਸਤਾਦ ਜੀ ਦਾ ਯਾਰ ਚੁੰਡੀ ਉਸਤਾਦ ਇਹ ਮੇਰੇ ਉਸਤਾਦ ਦਾ ਗੋਰਾ। ਇਹ ਕੀ ਕੀਤਾ ਸੀ? ਉਹ ਮੇਰੀ ਉਂਗਲੀ ਨਹੀਂ ਸਿੱਧੀ ਹੁੰਦੀ। ਡੁੱਬ ਪੈ ਗਿਆ ਉਸਤਾਦ ਜੀ। ਹਾਂਜੀ ਜੀ ਮੇਰੇ ਉਸਤਾਦ ਦਾ ਗੋਰਾ। ਮੈਂ ਪੰਜਾਂ ਉਂਗਲੀਆਂ ਤੇ ਕਰਾਇਆ ਇਦਾਂ। ਕੀ ਬਾਤ ਇੱਕ ਗਲਤੀ ਨਾਲ ਨਹੀਂ। ਮੇਰੀ ਉਂਗਲ ਸਿੱਧੀ ਨਹੀਂ ਹੁੰਦੀ। ਇਹ ਤੇਰੀ ਔਲਾਦ ਵਰਗੀ ਆ। ਉਸਤਾਦ ਜੀ ਪਰੇ ਹੱਥ ਪਰੇ। ਉਸਤਾਦ ਜੀ ਮੈਂ ਬਹਿ ਜਾ ਚੱਲਦਾ ਦੀ ਬਹਿ ਜਾ। ਮੇਰੀ ਉਂਗਲ ਸਿੱਧੀ ਨਹੀਂ ਹੁੰਦੀ ਉਸਤਾਦ ਜੀ।
ਉਹ ਵੀ ਗਿਆ ਕਿਸੇ ਗੱਲ ਨਾਲ ਉਸਤਾਦ ਹੁੰਦਾ ਵਾ ਭੈੜਿਓ। ਲੇਕਿਨ ਗੜਗੀਲੇ ਨੂੰ ਕੁਛ ਨਹੀਂ ਹੁੰਦਾ ਉਸਤਾਦ ਜੀ, 5 ਉਂਗਲਾਂ ਚ ਸਾਜੇ ਕਰ ਮੇਰੇ ਦੇ। ਨਾਲ ਸਿਖਾਓ। ਸੱਚੀ ਵੱਜ ਗਈ ਉਹ ਕੱਪੜਾ ਪਾ ਦਿਓ। ਰਾਜੂ, ਸੱਚੀ ਵੱਜ ਗਈ। ਆ ਸੱਚੀ ਵੱਜ ਗਈ ਸਾਡੀ ਸਾਜੀ ਸੱਚੀ ਵੱਜ ਗਈ। ਸਾਜੀ ਤੁਸੀਂ ਜਾਤੇ ਕਰਤੀ ਹੁਣ ਓਏ ਬੱਕਲ ਦੇ ਬੱਕਲ। ਓ ਯਾਰ ਇਹ ਮਜ਼ਾਕ ਨਹੀਂ ਚੰਗਾ ਹੁੰਦਾ। ਹਾਂਜੀ ਉਸਤਾਦ ਜੀ, ਤੁਹਾਡੀ ਮਿਹਰਬਾਨੀ ਨਾਲ ਟ੍ਰਿਕ ਹੁੰਦਾ। ਓ ਯਾਰ ਬਸ ਕਰੀਦਾ ਹੁੰਦਾ ਤੂੰ ਤੇਰੀ ਬੜੀ ਦੁਸ਼ਮਣਦਾਰੀ ਸਹੀ ਕਿਹਾ, ਉਹ ਕੋਈ ਲੜਨ ਵਾਲਾ ਬੰਦਾ ਨਾ। ਹਾਂ ਪੈਰੀ ਪਲੇਟ ਲੱਗਦਾ ਨਹੀਂ ਵਿਚਾਰੇ ਦੀ ਪਿੰਡ ਚੈਨ ਚ ਆ ਗਈ ਤੇ ਕਿਤੇ ਯਾਰ ਪਿੰਡ ਦਾ ਉਸਤਾਦ ਜੀ ਦੇ ਪਿੰਡ ਦਾ ਕੀ ਹਾਲ ਕਰਦਾ। ਉਸਤਾਦ ਜੀ, ਚਲੋ ਚਲੋ ਸਿੱਧੇ ਹੋ ਗਏ। ਈਦ ਵਾਲੇ ਦਿਨ ਪ੍ਰੈਸ਼ਨ ਕਰਤਾ ਤੁਸੀਂ। ਇੰਨਾ ਕੰਮ ਸੀ। ਲੈ ਲੈ ਮੈਂ ਤਾਂ ਘੰਟਾ ਲਾਇਆ, ਪਲੇਟ ਤੇ ਹੈ ਹੀ ਨਹੀਂ ਵਿੱਚ। ਉਸਤਾਦ ਜੀ ਨੇ ਢਿੱਲੀ ਕਰਤੀ ਆ, ਹੁਣ ਡਾਕਟਰ ਕੋਲ ਕਢਾ ਲਿਓ। ਉਹ ਕੁੜੀ ਨਹੀਂ ਜਿਹੜੇ ਗਾਣਾ ਗਾ ਉਹ ਇਦਾਂ ਦੀ ਪੈਂਟ ਪਾਈ ਹੁੰਦੀ ਹੈ। ਲੱਤ ਤਾਂ ਦੂਰਾ ਫਤੀ ਮਹਿਬੂਬਾ ਵਾਲੀ। ਲੱਤ ਯਾਰ ਇੱਥੋਂ ਜਿੱਪ ਲਵਾ ਲਓ, ਉਧਰੋਂ ਵੀ ਐਸਾ ਹੀ ਪਾੜ ਦੋ ਨਾ, ਫੈਸ਼ਨ ਬਣਾ ਲੇਗਾ। ਇਹ ਭਾਜੀ ਆਹ ਲੱਤ ਨੂਰਾ ਫਤੀ ਨਹੀਂ ਪਵਾਈ ਹੈ। ਚੱਲ ਚੱਲ ਸਿੱਧਾ ਹੋ ਕੇ ਬਹਿ ਯਾਰ, ਬਾਅਦ ਚ ਕਰ ਲਈ। ਉਹਨੂੰ ਸਾਹ ਵੇਖੋ ਖੀਚ ਆਹ ਵੇਖ ਲਾ ਸਿੱਧਾ ਹੋ ਕੇ, ਬਸ ਇੱਧਰ ਬਹਿ ਜਾ। ਸਹੀ ਮੁਕਾਬਲਾ ਬਸ ਠੀਕ ਹੈ, ਇੱਥੇ ਬਹਿ ਜਾ ਬਹਿ ਜਾ। ਲੇਕਿਨ ਉਸਤਾਦ ਜੀ ਦੇ ਹੱਥੀ ਪੈ ਗਿਆ ਅੱਜ ਯਾਰ, ਇਹ ਮੇਰੇ ਕੋਲ ਬਸ ਠੀਕ ਹੈ ਓਕੇ ਓਕੇ। ਹੈ ਉਸਤਾਦ ਜੀ ਦੇ ਹੱਥੀ ਪੈ ਅੱਛਾ ਗਿਆ। ਉਸਤਾਦ ਜੀ ਦੇ ਸਾਰੇ ਵਾਲ ਫੜ ਤੁਸੀਂ ਲਏ ਨੇ। ਕਿੱਡੇ ਬਗੈਰਾ ਤੋਂ ਪਿੱਛੇ ਬਹਿ ਕੇ ਤੁਸੀਂ ਮਜ਼ਾ ਲੈ ਰਹੇ ਸੀ ਔਰ ਕੀ ਇੰਜੋਏ ਕਰਨਾ, ਲਾ ਯਕੀਨ ਕਰੋ। ਤੂੰ ਕਰਨ ਰਿਹਾ ਸੀ ਫਰੀਦ ਪਿੱਛੇ, ਤੈਨੂੰ ਚਾਹੀਦਾ ਸੀ ਨਹੀਂ, ਅੱਗੇ ਵੱਧ ਸਾਜੀ ਗਿਆ। ਜੋ ਤੁਹਾਡੇ ਵਾਲ ਫੜੇ ਨੇ ਨੇ, ਮੇਰਾ ਉਦੋਂ ਖੂਨ ਖੋਲਿਆ। ਵਾਲ ਫੜੇ ਨੇ? ਹਾਂਜੀ ਆ ਦੇਖੋ, ਮੇਰਾ ਖੂਨ ਖੋਲਿਆ। ਮੈਂ ਕਿਹਾ ਕੰਗਾਲੇ ਯਾਰ ਆਗਦੇ ਯਾਰ। ਨਹੀਂ ਪਿਆਰੀ ਸਮਾਈਲ ਕੀਤੀ ਸੀ ਨਾ। ਉਹਨੂੰ ਫੇਰ ਫੜਨੇ ਆ। ਲਓ ਜੀ ਫੈਸਲ ਸਾਹਿਬ, ਤੁਹਾਡੇ ਵਾਲਾ ਕੰਮ ਹੈ, ਆਪਰੇਸ਼ਨ ਕਰਤਾ ਤੁਹਾਡਾ। ਬਾਕੀ ਹੁਣ ਜਿਹੜਾ ਨਾ ਥੋੜਾ ਬਹੁਤਾ ਡਾਕਟਰ ਦਾ ਰਹਿ ਗਿਆ, ਉਹਦੇ ਕੋਲ ਕਰਾ ਲੈਣਾ। ਮੇਰੇ ਕੋਲ ਜ਼ਾਰ ਪੂਰੇ ਨਹੀਂ ਸੀ ਹੈਗੇ, ਬਾਕੀ ਸਾਜੀ ਛੈਣੀ ਨਹੀਂ ਸੀ ਹੈਗੀ। ਤੇ ਉਹ ਹੈਗੀ ਹੈ ਸਰ ਸਾਡੀ। ਨਹੀਂ ਉਹ ਤਾਂ ਛੋਟੀ ਹੈ, ਇਹ ਵੱਡੀ ਚਾਹੀਦੀ ਸੁੰਬਾ। ਸੱਬਲ ਅੱਛਾ ਟਾਈਪ। ਅੱਛਾ। ਨਹੀਂ ਤੁਸੀਂ ਪਲੇਟ ਉੱਪਰ ਕਰਤੀ, ਹੁਣ ਕੱਢੋ ਆਪੇ ਲੈਣਗੇ। ਹਾਂ ਬਸ ਮੈਂ ਬਾਹਰ ਥੋੜੀ ਦੇਰ ਨੁੱਕਰ ਤੱਕ ਲੈਣ ਦੀ ਬਸ। ਹੁਣ ਮੇਰੇ ਕੋਲ ਅੱਗੇ ਉਹ ਜਮੂਰ ਨਹੀਂ ਸੀ ਹੈਗਾ। ਹਾਂਜੀ ਅੱਛਾ ਲੱਤ ਟੱਕੀ ਕਿਦਾਂ ਦਾ ਕੀਮਾ ਕਰਾਉਣ ਲਿਆ? ਉਹ ਹਿਸਾਬ ਆ। ਐਡਾ ਇੰਨੀ ਕਾ ਚੋੜ ਤੋਂ ਮੈਂ ਹੈਰਾਨ। ਐਡਾ ਭਾਈ ਸਾਜੀ ਆ ਸ਼ਰੇ ਵੱਜੇ ਸੀ ਗੋਲੀਆਂ ਦੇ, ਮੈਂ ਤੁਹਾਨੂੰ ਹਾਂ ਕੀ ਵਜ੍ਹਾ ਸੀ? ਸ਼ਰੇ ਨਹੀਂ ਹੁੰਦੇ ਗੋਲੀਆਂ ਦੇ। ਸ਼ਰਲੇ। ਇੰਜ ਉਹ ਇਹ ਚਾਹ ਡੁੱਲੀ ਸੀਗੀ। ਇਹ ਨੰਗੇ ਸਾਜੀ ਤੇ ਓਏ ਸ਼ਰੇ ਨਹੀਂ ਵਜੇ ਤੇਰੇ ਲਾਕੜਾ ਕਾਕੜਾ ਨਿਕਲਿਆ ਸੀ ਸ਼ਰੇ। ਉਹ ਸ਼ਰੇ ਹੀ ਹੁੰਦੇ ਹੀ, ਉਹ ਫਿਰ ਤੋਂ ਬਹੁਤ ਬਾਅਦ ਬੁਰੇ ਹੁੰਦੇ। ਐਸਾ ਪੈਂਡਿੰਗ ਰਿਹਾ ਓਕੇ ਅੱਲਾ ਖੈਰ ਕਰੇ। ਯਾਰ ਵੈਸੇ ਤੁਸੀਂ ਉਸਤਾਦ ਜੀ ਆਪਸ ਦੀ ਗੱਲ ਵਾ। ਨਹੀਂ ਪੈਂਡਿੰਗ ਮੁੰਡੇ ਨਹੀਂ ਰੱਖਣਾ, ਇਹ ਮੈਂ ਪੈਸੇ ਕੈਸ਼ ਲੈਣੇ ਆ। ਹਾਂ ਨਹੀਂ ਉਹ ਕਹਿੰਦਾ Pending ਮੈਂ ਵਾਲਾ ਤੁਹਾਨੂੰ ਕੋਈ- ਮਾਰਨਾ ਵਾ, ਇਹ ਕਹਿ ਰਿਹਾ। ਹਾਂਜੀ ਪੈਂਡਿੰਗ ਵਾਲਾ ਹਿਸਾਬ ਨਹੀਂ ਮੈਂ ਕਰਨਾ। ਉਸਤਾਦ ਜੀ ਮਾਜ਼ਰ ਤੇ ਇੱਕ ਗੱਲ ਕਵਾਂ, ਤੇ ਹਰ ਵਾਰੀ ਤੂੰ ਆਪਰੇਸ਼ਨ ਕਰਾ ਕੇ ਪੈਂਡਿੰਗ ਕਰਾ ਜਾਣਾ ਵਾ। ਪਹਿਲੇ ਵੀ ਲਿਖੇ ਕਿ ਨਹੀਂ ਤੇਰੇ ਖਾਤਾ ਲਾਇਆ ਤੂੰ ਤੇ ਉਸਤਾਦ ਜੀ ਇਹਨੂੰ ਤੂੰ ਤਾਂ ਮਹੀਨੇ ਦਾ ਡਾਕਟਰ ਰੱਖਿਆ ਹੈ। ਤੁਹਾਡੇ ਵਾਲ ਨਹੀਂ ਸੀ ਫੜਨੇ ਚਾਹੀਦੇ ਯਾਰ, ਜਿੰਨੀ ਵਾਰੀ ਤਕਲੀਫ ਹੋਈ। ਓਏ ਯਾਰ ਕੀ ਅੱਲਾ ਰਹਿਮ ਕਰੇ, ਬਾਲ ਕੀ ਫੜੇ ਗਏ। ਨਹੀਂ ਉਸਤਾਦ ਜੀ ਲੱਤ ਤੁਹਾਡੀ ਲੱਤ ਲਾ ਦਿੰਦੇ, ਤੁਹਾਨੂੰ ਹਰ ਸ਼ਾਇਦ ਤੁਹਾਡਾ ਫੜ ਦਿੰਦੇ। ਓਏ ਯਾਰ ਭਰਾਵਾ ਮੇਰੇ ਤੋਂ ਸਾਲ ਛੋਟੇ ਆ ਉਮਰ 'ਚ। ਸ਼ੁਰੂ ਕਿੱਦਾਂ ਹੋਇਆ ਸੀ ਭਲਾ ਕਿ ਉਸਤਾਦ ਜੀ, ਮੈਂ ਕਿਹਾ ਇਹ ਸਾਰੇ ਡਰਾਮੇ ਸਕ੍ਰਿਪਟ ਕਰਦਾ ਤਾਂ ਕਹਿੰਦਾ ਲਿਆ ਉਸਤਾਦ ਜੀ ਫੜੋ, ਆ ਲਓ ਫੜੋ। ਤੇ ਇਹ ਮਾੜਾ ਜਿਹਾ ਕੀਤਾ ਤੇ ਨਾਲ ਹੀ ਮੇਰੇ ਵਾਲ ਫੜ ਲਏ। ਓਏ ਮੇਰੀ ਉਂਗਲ ਨਹੀਂ ਸਿੱਧੀ ਹੋ ਰਹੀ। ਹੈ ਇੱਕ ਮਿੰਟ ਉਸਤਾਦ ਜੀ ਰੇਲੀ, ਤੁਸੀਂ ਯਕੀਨ ਕਰੋ ਮੇਰੇ ਹਜੇ ਤੱਕ ਦਰਦ ਹੁੰਦਾ। ਹਾਂਜੀ ਨਹੀਂ ਵਾਲ ਨਹੀਂ ਸੀ ਫੜਨੇ ਚਾਹੀਦੇ ਯਾਰ। ਯਾਰ ਉਸਤਾਦ ਨੂੰ ਕਹਦੇ ਤੁਸੀਂ ਚੈਲੰਜ ਦਿੰਦੇ ਹੋ, ਐਵੇਂ ਉਸਤਾਦ ਹੋ ਗਏ ਯਾਰ ਤੁਸੀਂ। ਮੇਰੇ ਤੇਰੀ ਮੈਂ ਉਂਗਲ ਫੜੀ ਹੈ, ਕੀ ਹੋਇਆ ਤੇਰੇ ਨਾਲ? ਜਾਨ ਨਿਕਲ ਗਈ? ਕਸਮ ਖੁਦਾ ਦੀ, ਮੇਰਾ ਉਸਤਾਦ ਇੱਕ ਉਂਗਲ ਫੜਦਾ ਸੀ ਤੇ ਜਦੋਂ ਮੇਰੀ ਬੱਸ ਹੋਈ ਸੀ ਉਹ ਛੱਡ ਕੇ ਦੂਜੀ ਫੜ ਲੈਂਦਾ ਸੀ। ਓਏ ਤੀਜੀ ਤੇ ਬੱਸ ਹੋਣ ਵਾਲਾ ਸ਼ੁਰੂ ਹੋਣ ਵਾਲਾ ਕਨਸੈਪਟ ਹੀ ਖਤਮ ਹੋ ਜਾਂਦਾ ਸੀ। ਸੋਨੋ ਇਹਨੇ ਸੀ ਤੁਹਾਡੇ ਕੋਲ ਕੁਝ ਮੇਰੇ ਨਹੀਂ ਹੋਇਆ? ਚੌਂ ਉਂਗਲਾਂ ਦੇ ਉੱਪਰ ਟੋਏ ਪਏ ਹੁੰਦੇ ਸੀ। ਨਹੀਂ ਮੇਰੇ ਕੋਲ ਕੁਝ ਨਹੀਂ ਹੋਇਆ। ਤੁਸੀਂ ਕਿਉਂ ਨਹੀਂ ਕੁਝ ਕੀਤਾ? ਨਹੀਂ। ਐਕਸ਼ਨ ਲੈਣਾ ਚਾਹੀਦਾ ਸੀ। 5-4 ਗਿਰਾਂ ਦਾ ਫਰਕ ਪੈਂਦਾ ਸੀ ਛੋਟੀ ਕੱਟ ਗਿਣਨ 'ਚ, ਤੇ ਮੇਰੀ ਉਂਗਲੀ ਫੜ ਲੈਂਦਾ ਸੀ। ਅੱਛਾ ਉਸਤਾਦ ਜੀ ਉਹ ਦੌਰ ਹੋਰ ਸੀਗਾ। ਛੋਟੀ ਕੱਟ ਜਦੋਂ ਮੈਂ ਗਿਣਦਾ ਸੀ। ਉਸਤਾਦ ਜੀ ਤੁਹਾਡਾ ਉਸਤਾਦ ਤੁਹਾਨੂੰ ਵੱਢ ਵੀ ਦਿੰਦਾ, ਤੁਸੀਂ ਆਫਰ ਨਹੀਂ ਸੀ ਕਰਦੇ। ਨਹੀਂ, ਮੈਂ ਨਹੀਂ। ਇੱਥੇ ਵਾਲ ਹੀ ਫੜ ਲਏ। ਔਰ ਉਸਤਾਦ, ਔਰ ਉਹ ਵੀ ਉਸਤਾਦ ਨਹੀਂ ਸੀ ਕਿ ਵੀ ਮੈਂ ਗਾਣਾ ਬਣਾਇਆ ਹੋਵੇ, ਬਸ ਕੰਮ ਕਰਦਾ ਸੀ ਮੈਂ। ਤੇ ਉਸਤਾਦ ਮੈਂ ਸਿੱਖ ਰਿਹਾ ਸੀ ਤੇ ਉਸਤਾਦ ਸੀ। ਦਿਲੋਂ ਮੰਨਿਆ ਸੀ ਤੁਸੀਂ। ਹਾਂ ਯਾਰ ਝੱਥਾ ਹੀ ਫੜ ਲਿਆ। ਉਹ ਵਾਲ ਫੜ ਕੇ ਮੈਂ ਘਰ ਲੈ ਗਿਆ, ਵਾਲ ਭਾਈ ਉੱਥੇ ਹੀ ਆ ਯਾਰ। ਇਹ ਫੈਸਲਾ ਕਿਹੜੀ ਤਾਂ ਗੱਲ? ਮਾੜੀ ਹਰਕਤ ਹੈ ਵੈਸੇ ਉਹ ਯਾਰ। ਤਕਲੀਫ ਸੀਗੀ ਯਾਰ। ਓ ਯਾਰ ਮਾਂ ਪਿਓ ਵੱਢ ਦੇਣ ਤੇ ਮਾਂ ਪਿਓ ਅੱਗੇ ਸਿੱਧਾ ਹੋ ਜੀਦਾ ਯਾਰ। ਉਹ ਯਾਰ ਉਹਨੇ ਮਾਂ ਪਿਓ ਏਡੀ ਤਕਲੀਫਾਂ ਦੇ ਵਿੱਚ ਹੁਣ ਤੁਸੀਂ ਵਾਲ ਫੜ ਲੈਣੇ ਆ। ਕਿ ਅਸੀਂ ਗਿੱਛ ਵਰਗੀ ਸ਼ਕਲ ਆ ਯਾਰ। ਯਾਰ ਲੇਕਿਨ ਬਹੁਤ ਯਾਰ ਮਾੜਾ ਕੀਤਾ। ਵਾਲ ਫੜ ਕੇ ਮੈਨੂੰ ਅੰਦਾਜ਼ਾ ਹੋਇਆ ਕਿ ਸ਼ੈਂਪੂ ਉਸਤਾਦ ਦਾ ਅਸਲ। ਨਹੀਂ ਨਹੀਂ ਗੱਲ ਬਦਲਾਓ ਨਾ। ਬਦਲਾ ਨਾ। ਅਸੀਂ ਤੁਸੀਂ ਸਾਡੀ ਹੈਗੇ ਹੋ ਐਕਸਪ੍ਰੈਸ਼ਨਿਸਟ, ਤੁਹਾਡੇ ਤੋਂ ਕੀ ਸਿੱਖਾਂਗੇ? ਇੱਕ ਮਿੰਟ, ਕੀ ਓ ਯਾਰ ਯਾਰ ਕਿਤੇ ਵੀ ਕਿਸੇ ਵੀ ਚੈਨਲ ਤੇ YouTube ਤੇ ਕਿਤੇ ਵੀ ਹਾਂ। ਕੋਈ ਉਸਤਾਦ ਜੀ ਦੇ ਬਾਰੇ ਚ ਗੱਲ ਕਰ ਦਵੇ ਨਾ, ਸਿਰਫ ਗੱਲ, ਹਾਂਜੀ। ਤੇ ਉਹ ਲੋਕ ਨੇ ਉੱਥੇ ਤਬਾਹੀ ਲਾ ਧੂੜ ਪੜ ਦਿੰਦੇ। ਦਿੰਦੇ। ਅਸੀਂ ਵੀ ਤੁਸੀਂ ਨਾਲ। ਵਾਲ ਫੜ ਲਏ ਉਸਤਾਦ ਜੀ ਦੇ। ਹਾਏ, ਤੁਹਾਡਾ ਕੀ ਮਾੜਾ ਹਾਲ ਕੀਤਾ ਕਰੇ? ਯਾਰ ਫੈਸਲਾ ਮੇ। ਔਰ ਸੀਰੀਅਸ ਫੜਿਆ ਤੁਸੀਂ ਕਹੋ ਨਾ ਚੀਜ਼ ਆ, ਨਹੀਂ ਤੁਸੀਂ ਉਸਤਾਦ ਜੀ ਨੇ ਜ਼ਿਆਦਤੀ ਕੀਤੀ, ਉੱਠ ਕੇ ਪੈਰ ਚੁੰਮ ਕੇ ਮਾਫੀ ਮੰਗੋ। ਮਾਫੀ ਇਹ ਮੰਗੋ। ਸਾਡੇ ਜੂਨੀਅਰ ਸਾਡਾ ਕੀ ਹਿੱਸਾ ਲੈਣਗੇ ਯਾਰ। ਅੱਛਾ ਨਹੀਂ ਸੀਰੀਅਸਲੀ ਪਰੇਸ਼ਾਨ ਕਰਦਾ ਯਾਰ ਮੈਂ ਇੱਕੋ ਵਾਰੀ ਮਾਫੀ ਮੰਗਾਂਗਾ। ਉਹ ਨਹੀਂ ਇੱਕੋ ਵਾਰੀ ਕਿਉਂ ਰੱਜ ਕੇ ਮੰਗ ਦਿਲੋਂ।
ਖੁੱਲ ਕੇ ਮੰਗ ਨਹੀਂ ਜ਼ੋਰ ਨਾਲ ਵਾਲ ਫੜਿਆ ਤੁਹਾਨੂੰ 100 ਵਾਰੀ ਵੀ ਮਾਫੀ ਮੰਗੋ ਤੇ ਕੋਈ ਘਾਟ ਆ ਉਸਤਾਦ ਜੀ ਉਸਤਾਦ ਜੀ ਮਾਫ ਲੈ ਆ ਮਾਫੀ ਦੇ ਵੇ ਕੋਈ ਛੋਟਾ ਮੁੰਡਾ ਬੁਲਾਉਂਦੇ ਆ ਸਹੀ ਮਾਫੀ ਇਹ ਕਿਹੜੀ ਮਾਫੀ ਹੁੰਦੀ ਹੈ ਉਸਤਾਦ ਜੀ ਤੁਹਾਨੂੰ ਤਕਲੀਫ ਹੋਈ ਜਦੋਂ ਵਾਲ ਫੜੇ ਦਿਲ ਮੇਰਾ ਪਾਟ ਗਿਆ ਕਿੱਥੇ ਪਾੜ ਉਸਤਾਦ ਜੀ ਤੁਸੀਂ ਦਿਲ ਵੀ ਦਿਲ ਕਿੱਥੇ ਪਾੜਦਾ ਉਸਤਾਦ ਜੀ ਨੇ ਨਹੀਂ, ਉਹ ਇੱਕ ਨਹੀਂ, ਮਿੰਟ ਫੜਾ ਸਹੀ ਮੈਂ ਕਰਦਾ ਕੁਛ ਨਹੀਂ ਉਸਤਾਦ ਜੀ ਉਹ ਸ਼ੂਲ ਦੋ ਉਹ ਯਾਰ ਮੈਂ ਕੁਛ ਨਹੀਂ ਕਰਦਾ ਫਰੀਦ ਮੇਰੇ ਉਹ ਸਾਹਿਬ ਨਹੀਂ ਹੈਗੇ। ਤੁਹਾਨੂੰ ਸਿਰਫ ਦੱਸਣ ਲੱਗਾ ਵਾਂ ਦੱਸਣ ਯਾਰ ਲੱਗਾ। ਦੱਸਣਾ ਨਹੀਂ, ਪੈੜੇ ਨਹੀਂ, ਨਹੀਂ, ਦੱਸਣ ਯਾਰ ਆਹ ਚੰਗਾ ਭਲਾ ਹੱਥ ਆ ਅੱਛਾ ਆ ਇੱਕ ਹੱਥ ਆ ਇਹ ਮੈਂ ਤੁਹਾਨੂੰ ਦੱਸਣ ਲੱਗਾ ਕਿ ਤੂੰ ਸਿਰਫ ਆ ਦੇ ਇੱਥੋਂ ਆ ਉਂਗਲੀ ਫੜੀ ਉਤੋਂ ਆ ਲਾ ਕੇ ਦਬੜਾ ਤੂੰ ਬਸ ਬਾਬਾ ਓਕੇ ਉਹ ਯਾਰ ਅੱਲਾ ਦੇ ਇਹ ਆ ਫੜ ਲਈ ਉਸਤਾਦ ਜੀ ਮੇਰੀ ਗੱਲ ਤਾਂ ਸੁਣੋ ਖੁਦਾ ਅੱਲਾਹ ਓ ਯਾਰ ਨਾ ਯਾਰ ਉਸਤਾਦ ਜੀ ਅੱਛਾ ਇਹ ਐਸਾ ਟ੍ਰਿਕ ਆ ਹਾਂਜੀ ਉਸਤਾਦ ਜੀ ਮੇਰੀ ਗੱਲ ਉਸਤਾਦ ਜੀ ਅਗਲਾ ਬੰਦਾ ਤੁਹਾਨੂੰ ਕਹਿ ਉਹਨੂੰ ਕਹਿ ਮੈਨੂੰ ਮਾਰੇ ਓ ਯਾਰ ਨਹੀਂ ਨਾ ਨਹੀਂ ਉਸਤਾਦ ਜੀ ਨਾ ਯਾਰ ਉਸਤਾਦ ਨਹੀਂ, ਫਰੀਦ ਵੈਸੇ- ਉਸਤਾਦ ਜੀ ਫਰੀਦ ਵੈਸੇ ਵੀ ਤੁਹਾਡਾ ਹਿਆ ਕਰਦਾ ਫਰੀਦ ਹਯਾ ਕਰ ਗਿਆ ਯਾਰ ਯਾਰ ਫਰੀਦ ਤੇਰੀ ਕਲੈਪ ਸਾਜੀ ਫਰੀਦ ਦੀ ਕਲੈਪ ਹੋਣੀ ਚਾਹੀਦੀ ਸਾਜੀ ਸ਼ਾਬਾਸ਼ ਹੁਣ ਮੈਂ ਤੈਨੂੰ ਕਹਾਂ ਦੂਜੀ ਉਂਗਲੀ ਉਰੇ ਕਰ ਫਿਰ ਤੀਜੀ ਕਰ ਫਿਰ ਚੌਥੀ ਕਰ ਸਭ ਤੋਂ ਬਹੁਤੀ ਜਾਨ ਨਿਕਲਦੀ ਉਹ ਚੀਚੀ ਤੇ ਸਾਜੀ ਵੀ ਬਦਤਮੀਜ਼ ਹੋ ਗਿਆ ਤੇ ਤੂੰ ਵੀ ਹੁੰਦਾ ਵੇਖੀ ਉਹਦੇ ਨਾਲ। ਉਹ ਬਿਸਮਿਲ੍ਲਾ ਕੀ ਹੋ ਗਿਆ ਪਤਾ ਕਿ ਤੂੰ ਵੀ ਹੋ ਗਿਆ ਨਾ ਤੇ ਕੰਮ ਖਰਾਬ ਹੋ ਜਾਣਾ ਕੋਈ ਵੀ ਨਹੀਂ ਬਚਣਾ ਨਹੀਂ ਉਸਤਾਦ ਜੀ ਭਾਈ ਫੈਸਲ ਨੂੰ ਵਾਲ ਨਹੀਂ ਸੀ ਫੜਨੇ ਚਾਹੀਦੇ ਨਹੀਂ ਫੈਸਲੇ ਮਾੜੀ ਹੈ ਯਾਰ ਤੁਸੀਂ ਕਿਉਂ ਨਹੀਂ ਆਵਾਜ਼ ਠਾਂਡੇ ਯਾਰ ਉਹ ਠਾਲੇ ਨੇ ਵਾਈ ਸੁੱਤੀ ਹੈ ਕਿਤੇ ਠਹਿਰ ਜਾ ਕੇ ਉਠਾਉਣ ਤਾਂ ਦੇ ਹੁਣ ਕਦੋਂ ਨਿਕਲੋਗੇ ਬਾਹਰ ਯਾਰ ਉਦੋਂ ਦਾ ਤੁਸੀਂ ਦੇਖ ਲਓ ਕਿ ਹੁਣ ਹੱਸ ਉੱਤੋਂ ਉੱਤੋਂ ਹੀ ਰਹੇ ਆ ਕਿ ਦਿਲ ਟੁੱਟ ਗਿਆ ਕਿ ਯਾਰ ਮੇਰਾ ਸ਼ਗਿਰਦ ਮੇਰਾ ਨਵਾਂ ਬੂਟਾ ਇੱਥੇ ਹੱਥ ਓਏ ਯਾਰ ਕੀ ਕਰੋ ਉਹ ਮਾਂ ਪਿਓ ਵੀ ਤੇ ਪਾੜਦੇ ਹੈਗੇ ਆ ਨਾ ਯਾਰ ਪਾੜਦੇ ਆ ਵਾਲ ਮੈਂ ਯਾਰ ਮਾਂ ਪਿਓ ਵੀ ਤਾਂ ਹੈਗੇ ਨਾ ਫਿਰ ਇੰਨੀ ਤੇ ਲੱਜ ਅੰਦਰ ਹੁੰਦੀ ਅੱਛਾ ਜਿਹੜੀ ਬੰਗਲਾਦੇਸ਼ ਦੀ ਵੱਖ ਹੋਣ ਦੀ ਵਜ੍ਹਾ ਸੀ ਨਾ, ਉਹ ਤੇਰੇ ਵਰਗੇ ਕਰੈਕਟਰ ਸਨ ਨਹੀਂ ਮੈਂ ਫਰੀਦ ਉਹ ਗੱਲ ਨਹੀਂ ਨਹੀਂ ਸਹੀ ਗੱਲ ਆ ਉਸਤਾਦ ਪਿਓ ਬਣ ਕੇ ਵਿਖਾ ਰਿਹਾ ਸਾਨੂੰ ਹਰ ਮੋੜ ਤੇ ਮਾਂ ਵੀ ਤੇ ਪਿਓ ਵੀ ਕਰੋ ਬਾਜੀ ਇੱਥੋਂ ਜਗ੍ਹਾ ਜਾਇਜ਼ ਸਿੱਖ ਲੈ ਇਹ ਨਹੀਂ। ਜਾਇਜ਼ ਨਹੀਂ ਜਾਇਜ਼ ਸਿੱਖ ਉਹ ਨਾ ਜਾ ਸਿੱਖ ਲੈ ਨਾ ਕੁੱਟ ਫਰੀਦ ਕੁੱਟ 500 ਤੇਰਾ ਫਰੀਦ ਕੁੱਟ ਫਰੀਦ ਕੁੱਟ ਕਰ ਲੈ ਫਰੀਦ ਕੁੱਟ ਇੰਜ ਨਹੀਂ ਨਾ ਕਰਨਾ ਆ ਤੂੰ ਤੇ ਤਿੰਨ ਹੱਥ ਫੜੇ ਆ ਯਾਰ ਜਾ ਨਹੀਂ, ਐਵੇਂ ਨਹੀਂ। ਤੇਰਾ ਬੂਦੀ ਕਸਮ ਇਹਨੂੰ ਫਰੀਦ ਤਾਂ- ਕੁੱਟ ਓਏ, ਮੈਂ ਤੈਨੂੰ ਦੱਸਣ ਲੱਗਾ ਇਹਨੂੰ ਤਾਂ ਕਰਨਾ ਪੂਰੇ ਨੂੰ ਇੰਜ ਅੱਛਾ ਇਹ ਆ ਜਾ ਪਤਾ ਕੀ ਇੱਕ ਉਹਨੂੰ ਕਰ ਉਹਨੂੰ ਕਰ। ਉਹ ਉਹਦੇ ਨਾਲ ਉਹਦਾ ਹੱਥ ਨਹੀਂ ਸਹੀ ਜਾ ਕੇ ਅਲੀ ਸ਼ੇਰ ਤੇ ਕਰੀ ਜਾ ਕੇ ਉਸਤਾਦ ਜੀ ਕਮੜਾ ਇੰਜ ਕਰਨ ਤੇ ਦਿਓ ਨਾ। ਸਮਝ ਆ ਗਈ ਇਹ ਪੂਰਾ ਇੰਜ ਕਰਨਾ ਇੰਜ ਆ ਨਾ ਨਾਲ ਲੱਗੇ ਸਿਰਫ ਆ ਹੱਡੀ ਓਏ ਹੋਏ ਆ ਇਹਦੀ ਸਾਜੀ ਹਾਂ ਬਸ ਮਿੱਠੇ ਇੱਕ ਮਿੰਟ ਉਹ ਚੱਲ ਫਾੜੋ ਪਰੇ ਜਰਾ ਯਾਰ ਭਰਾ ਨੀ ਮੇਰਾ ਤੂੰ। ਉਹ ਨਹੀਂ ਸਾਹ ਚੱਲਣ ਦੀਆਂ ਕਸਮਾਂ ਯਾਰ ਨਹੀਂ ਉਹ ਮੇਰੇ ਹੱਥ ਹੋਰ ਵਾ ਮੇਰੇ ਚੈੱਕ ਲਿਖ ਤੇ ਕਰਾ ਲੇਕਿਨ ਜੋ ਵੀ ਹੈ ਸਾਜੀ ਫੈਸਲ ਜਿਬੋਂ ਲੱਥ ਗਿਆ ਮੇਰੇ ਹੈ ਉਹ ਦਿਲੋਂ ਦਿਲੋਂ ਲੱਥ ਗਿਆ ਮੇਰੇ ਅੱਛਾ ਨਹੀਂ ਯਾਰ ਮਾੜੀ ਹਰਕਤ ਹੈ ਜਾਂ ਨਹੀਂ ਉਸਤਾਦ ਜੀ ਮੈਨੂੰ ਮਾਫ ਕਰ ਦਿਓ ਬਸ ਨਹੀਂ ਇਦਾਂ ਨਹੀਂ ਯਾਰ ਏਦਾਂ ਹੁਣ ਕਿੱਦਾਂ ਮਾਫੀ ਹੋਰ ਮੰਗੂ ਓਕੇ ਯਾਰ ਨਹੀਂ ਮੈਂ ਕਰਨਾ ਓਕੇ ਫਰੀਦ ਤੂੰ ਸਹੀ ਜ਼ਿਆਦਤੀ ਨਹੀਂ ਸਹੀ ਕਿਹਦੀ ਯਾਰ ਤੇਤੇ ਵੀ ਤਾਂ ਉਸਤਾਦ ਨੇ ਅਤਿਆਚਾਰ ਕੀਤਾ ਹੀ ਆ ਵੇਖ ਮਿੱਠੇ ਉਂਗਲ ਓਏ ਹਿਲਾ ਕੇ- ਅਤਿਆਚਾਰ ਨਹੀਂ ਹੱਤਿਆਚਾਰ ਅਤਿਆਚਾਰ ਉਹੀ ਤੂੰ ਚੱਲ ਯਾਰ ਮਿੱਠੇ ਅੱਛਾ ਮੈਨੂੰ ਇੱਕ ਮਿੰਟ ਇਮਾਨਦਾਰੀ ਦੱਸੋ ਕਿਸੇ ਚੈਨਲ ਤੇ ਐਸਾ ਹੁੰਦਾ ਐਂਕਰ ਆਓ ਕੀ ਗੁੜਗੁੜਾ ਜਾ ਐਂਕਰ ਐਦਾਂ ਬੰਦੇ ਵਾਲਾ ਐਂਕਰ ਭਾਜੀ ਇਹ ਸ਼ੋਅ ਹੈ ਹੀ ਨਹੀਂ ਚੈਨਲ ਹੈ ਹੀ ਨਹੀਂ ਯਾਰ ਤੇ show ਨਹੀਂ, ਇਹਨੂੰ ਵੈਸੇ- Random ਮੈਂ ਥੱਕ ਗਿਆ ਥੱਕ ਗਏ ਮੈਂ ਥੱਕ ਗਿਆ ਇਧਰ ਲਿਆਓ ਸਾਈਡ ਉਸਤਾਦ ਜੀ ਮੇਰਾ ਕਸਮ ਉਸਤਾਦ ਜੀ ਮੇਰੇ ਨਾਲ ਦਰਦ ਹੋਣ ਡਈ ਐ ਵੀ ਉਂਗਲ ਵੀ ਦਰਦ ਕਰਨ ਡਈ ਲੱਤ ਵੀ ਦਰਦ ਕਰਨ ਡਈ ਮੈਂ ਤੁਹਾਡੇ ਸੀਨੇ ਤੇ ਸਿਰ ਰੱਖਣਾ ਚਾਹੁੰਦਾ ਉਸਤਾਦ ਜੀ ਇਹ ਸਾਜੀ ਕੋ ਐਟਮ ਕਰਨੀ ਨੇ ਸੀਨੇ ਤੇ ਸਿਰ ਰੱਖ ਕੇ ਤੂੰ ਦੰਦੀ ਵੱਡੇਗਾ ਫਿਰ ਮੈਂ ਲੋਕਾਂ ਨੂੰ ਕਹਿਣਾ ਸੀਨੇ ਤੇ ਮੇਰੇ ਬਿੱਛੂ ਲੜਿਆ ਆਏ ਨਹੀਂ ਦੰਦੀ ਨਹੀਂ ਵੱਢਣੀ ਉਸਤਾਦ ਜੀ ਅੱਛਾ ਵੈਸੇ- ਤੁਸੀਂ ਪਿੱਛੂ ਨੂੰ ਕਿਹਾ ਤੁਸੀਂ ਕੁੱਤੂ ਕਹਿ ਸੀਨੇ ਤੇ ਮੇਰੇ ਕੁੱਤੂ ਲੜਿਆ ਮੈਂ ਉਸਤਾਦ ਜੀ ਆਪਣਾ ਦਰਦ ਮੰਨਣਾ ਚਾਹ ਰਿਹਾ ਤੁਹਾਡੇ ਅੱਛਾ ਜੀ ਇਹ ਦਰਦ ਬਾਹਰ ਪਰਾਜ ਖਲੋ ਕੇ ਆਵਾਜ਼ ਨਾਲ ਕੁੜੀਓ ਬਾਲੋ ਦਰਦ ਵੰਡੀ ਦਾ ਲਈ ਜਾਓ ਅੱਛਾ ਤੁਸੀਂ ਸੀਨੇ ਤੇ ਸਿਰ ਰੱਖ ਕੇ ਸੌਣਾ ਆ ਚਾਹੁੰਦੇ ਯਾਰ ਤੇ ਜਗ੍ਹਾ ਇੱਕ ਹੋਰ ਵੀ ਹੈ ਇੱਥੇ ਰੱਖੋ ਮੋਢੇ ਤੇ ਓਏ ਹਾਏ ਲੋਕੀ ਕਹਿੰਦੇ ਨੇ ਯਾਰ ਸਾਨੂੰ ਐਸਾ ਮੋਢਾ ਹੀ ਨਹੀਂ ਮਿਲਿਆ ਜਿੱਥੇ ਅਸੀਂ ਸਿਰ ਰੱਖ ਕੇ ਰੋ ਸਕੀਏ ਹਾਏ ਹਾਏ काश ऐसा कोई मंजर होता ਓਏ मेरे कांधे पे तेरा सर ਓਏ ਯਾਰ ਮਿੱਠੇ ਕੀ ਬਾਤ ओए ਓਏ ਓਏ, ਗਿਲੇ ਉਹ ਮਹਿੰਦੀ ਕਲਰ ਦੇ ਬਾਲੂ ਕੀ ਗੱਲ ਆ ਤੂੰ ਮਾੜੀ ਹਰਕਤ ਕੀਤੀ ਉਸਤਾਦ ਜੀ ਐਦਾਂ ਹੀ ਮਾੜੀ ਹਰਕਤ ਇਹ ਕੀਤੀ। ਖਾੜਾ ਹੈ ਇਹ ਖਾੜਾ ਹੈ माड़ी हरकत की थी ਇਹਨੇ ਬਹੁਤ ਜ਼ਿਆਦਾ ਫਰੀਦ ਜਿਵੇਂ ਤੁਸੀਂ ਪੜਿਆ ਸੀ ਨਾ ਕਸਮ ਵਾਲੀ ਗੱਲ ਆ ਯਾਰ ਮੈਂ ਇਸ ਟਾਈਮ ਬੜੇ ਹੋਏ ਆ ਚੇਦੇ ਚ ਨਹੀਂ ਚੇਜ਼ ਜਨਰਲ ਲੋਕਾਂ ਦੇ मैं क्या खिड़की जी कदी पैनी
ਆਹਾ ਬਸ ਲੈ ਬਈ ਆਪਾਂ ਪਏ ਹੋਏ ਚੀਜ਼ ਜਿਹੜੀ ਉਸਤਾਦ ਉਸਤਾਦ ਜੀ, ਪਾਰਕਾਸ ਨੇ ਹਰਕਤ ਕੀਤੀ ਆ ਮਾੜੀ ਆ level ਯਾਰ ਤੇ ਇਹ, ਇੰਝ ਨੀ ਮਾੜੀ ਬਹੁਤ ਆ। ਮਾੜਾ ਕੀਤਾ ਵਾ ਮਾੜੀ ਹਰਕਤ ਆ। ਮਿੱਠਾ ਜੀ ਹੁੰਦਾ ਨਾ ਵਾਈਟ ਤੁਸੀਂ ਹਾਈ। ਤੁਹਾਡੇ ਸਾਰਿਆਂ ਦੀ ਮਾੜੀ ਮਾੜੀ ਉਸਤਾਦ ਜੀ ਉਂਗਲ ਘੁੱਟਣ ਨਾ ਤੁਸੀਂ ਸਾਈਡ ਤੇ ਹੋ ਕੇ ਅੱਜ ਕਬੀਨਾ ਬਿਠਾ ਕੇ ਨਾ ਫੜ ਲਈ ਯਾਰ ਕੁੱਟੀਆਂ ਉਂਗਲ ਕੇ ਓਏ ਛੱਡ ਦੇ। ਸਾਡੇ ਮਾਂ ਪਿਓ ਵਾ ਸਾਡੀ ਲੱਤ ਲਾ ਦੇਣ ਪਵੇ ਹਾਂ ਜੀ, ਇਹ ਟ੍ਰੇਨ ਕੀਤਾ ਓਏ ਮਿੱਠਾ ਤੇਰਾ ਇਹ ਮਾਂ ਪਿਓ ਨਹੀਂ ਜਿਸ ਕਿਸਮ ਦੀ ਤੂੰ ਲਓ ਜੀ ਤੈਨੂੰ ਮੈਂ ਮਾਫ ਕਰ ਦਿਆਂਗਾ ਮਿੱਠਾ ਇੱਕ ਉਂਗਲ ਫੜਾ ਦੇ ਨਹੀਂ ਉਸਤਾਦ ਜੀ ਇਹਨੂੰ ਵੱਢ ਦਿਓ ਚਲੋ। ਇਹਦੇ 4 ਪੀਸ ਕਰੋ ਗੰਦਾ ਬੰਦਾ ਹੈ ਲੈ ਚੱਲ ਮਿੱਠੇ ਤਾਂ ਮਿੱਠੇ ਨਹੀਂ ਹੋ ਗਿਆ ਹਾਂ ਚਲੋ ਮਿੱਠਾ ਜੀ ਤੁਸੀਂ ਕਰਵਾ ਦਿਓ ਉਂਗਲ ਮੈਂ ਵੀ ਫੜਵਾਣਾ ਨਹੀਂ ਮੈਂ ਬਹੁਤ ਨਿਡਰਵਾਂ ਤੇ ਮੈਂ ਫਿਰ ਮੈਂ ਬਸ ਤੇ ਫਿਰ ਤੁਸੀਂ ਇੰਜ ਤੇ ਰਹਿਣਾ ਕਰੋ ਮਿੱਠਾ ਵਾਲ ਜੀ, ਫੜੇ ਇੱਕ ਤੂੰ ਦਿਲ ਕਰੇ ਉਹ ਯਾਰ ਮੇਰੇ ਹੱਥ ਤਾਂ ਦੇਖ ਕੁੜੀਆਂ ਨੂੰ ਗਏ ਗੁਜਰੇ ਹੱਥ ਵਾ ਕਹਿੰਦਾ ਭਾਜੀ ਮੈਂ ਬਹੁਤ ਨਡਾਰਾ ਭਾਜੀ ਆਹੋ ਅੱਲਾ ਦਾ ਜੀ ਫਜ਼ਲ ਕੁਛ ਵੀ ਹੋ ਜਵੇ ਮੇਰੀ ਗੱਲ ਸੁਣ ਇਸ ਤੋਂ ਬਾਅਦ ਦੁੱਧ ਤੈਨੂੰ ਕਿਲੋ ਪਿਆਵਾਂਗੇ ਨਹੀਂ ਤੂੰ ਜਲੇਬੀਆਂ, ਰਹਿਣ। ਸਾਰਾ ਕੁਝ ਨਹੀਂ। ਓਏ ਮੈਂ ਕੀ ਮਾਰ ਦੇਣਾ ਉਹਨੂੰ ਅੱਲਾ ਉਹਦਾ ਇਦਾਂ ਹੀ ਹੈ ਨਾ ਮੌਤ ਪੈਣ ਲੱਗੀ ਇਹਨੂੰ ਕਿੰਨਾ ਯਾਰ, ਘਟੀਆ ਜਿਹਾ ਬੰਦਾ ਯਾਰ ਮੈਂ ਆਪਣੀ ਮਾਂ ਦੀ ਕਸਮ ਖਾ ਕੇ ਨਾ ਮੈਂ ਨਹੀਂ ਚੱਲ ਸਕਦਾ ਹੋਰ ਦੱਸ ਹੁਣ ਇਹ ਤੋਂ ਬੰਦ ਕਰ ਹੋਰ ਦੱਸ ਦੇ ਉਹ ਬਹੁਤ ਸੰਗੀਨ ਕੰਮ ਆ ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦਾ ਮੇਰੇ ਹਾਰਡ ਰੂ ਪੈਂਦੀ ਹਰ ਚੀਜ਼ ਯਾਰ ਤੂੰ ਐਵੇਂ ਉਹਨੂੰ ਚਾਰਜ ਕਰੀ ਜਾਂਦੇ ਹੋ ਹਾਰਦੀ ਆ ਸੱਚੀ ਉਹ ਮੁੱਠੀ ਵੇਨ ਘੁੱਟਦੇ ਆ ਆ ਦੇਖੋ ਇਹਨੂੰ ਉਹ ਵੇਨ ਨਹੀਂ ਵੇਰ ਨਹੀਂ ਕੁੱਟ ਨਹੀਂ ਉਸਤਾਦ ਜੀ ਹੋ ਗਿਆ ਲਾਈ ਦਾ ਨਾਮ ਹੋ ਗਿਆ ਕਾਦ ਵੀ ਮਰਨ ਲੱਗਾ ਵਾ ਤੂੰ ਯਾਰ ਉਹ ਯਾਰ ਤੂੰ ਇਹਨੂੰ ਉਸਤਾਦ ਜੀ ਖੁਦਾ ਦੀ ਕਸਮ ਮੈਂ ਉਦੋਂ ਜਿੱਦਣ ਇਹਨੇ ਕੀਤਾ ਨਾ ਮੇਰੇ ਧੌਲ ਤੇ ਯਾਰ ਕਾਲੂ ਨੂੰ ਦੱਸ ਲੈਂਦੇ ਮਾਇਮ ਕਰੀਦਾ ਹੁੰਦਾ ਮੈਨੂੰ ਘਰ ਜਾ ਕੇ ਨੀਂਦ ਨਹੀਂ ਸੀ ਆਉਂਦੀ ਮੈਂ ਤਾਂ ਮੱਲਮ ਲਾਉਂਦਾ ਰਿਹਾ ਸਾਈਡ ਤੇ ਉਸਤਾਦ ਜੀ ਮੈਂ ਹੱਥ ਰੱਖਿਆ ਮੈਂ ਇਹਨੂੰ ਕਹਿੰਦਾ ਮੈਂ ਕਸਮ ਖਾਦੀ ਮੈਂ ਹੱਥ ਰੱਖਿਆ ਇੱਥੇ ਯਾਰ ਸਾਰੇ ਆਰਟਿਸਟ ਮਾਇਮ ਕਰਦੇ ਤੂੰ ਤਾਂ ਅਗਲੇ ਦੀ ਮਾਂ ਭੜੇ ਕਰ ਦਿੰਦਾ ਯਾਰ ਚਲੇ ਛੋੜੋ ਕੋਈ ਬਾਤ ਉਹ ਯਾਰ ਤੂੰ ਰੇਸ ਮੇਰੇ ਕਿਉਂ ਮਾਰਦਾ ਯਾਰ ਓਏ ਉਹ ਬਾਹਰ ਵਾਲੇ ਸ਼ੋਅ 'ਚ ਨਹੀਂ, ਤੂੰ ਰੇਸ ਕਿਉਂ ਹੋਣੇ? ਜਾਨੀ ਕੀ ਚਾਰਜ ਨੇ ਰੇਸ ਇਹਨੇ ਕਿਉਂ? ਸਹੀ ਚਪੇੜ ਮਾਰੀ ਫੈਸਲਾ ਰੇਸ ਕਿਤੇ ਮੈਂ ਟੂ ਬਹੁਤ ਸਟੋਕ ਬੁਰੀ ਚਪੇੜ ਮਾਰੀ ਇਹਨੇ ਫੈਸਲ ਸਾਹਿਬ ਚਪੇੜ ਚਪੇੜ ਉਹ ਚਪੇੜ ਵੱਜੀ ਪੂਰੇ ਗਰਾਊਂਡ 'ਚ ਵਾਦਾ ਟੜਪ ਹਾਂਜੀ ਉਹਦਾ ਹੱਥ ਤਾਂ ਦੇਖੋ ਯਾਰ ਤੁਸੀਂ ਮਾਈਂਡ ਸੀ ਕੀਤਾ ਕੋਈ ਆਵਾਜ਼ ਤੇ ਅੱਛਾ ਮੇਰੇ ਜਿਹੜੀ ਉਸਤਾਦ ਜੀ ਨੇ ਮਾਰੀ ਹਾਂ ਯਾਰ ਉਹ ਉਸਤਾਦ ਜੀ ਨੇ ਮਾਰੀ ਮਾਇਮ ਨਹੀਂ ਸੀ ਲੇਕਿਨ ਇੱਕ ਉਸਤਾਦ ਜੀ ਨੇ ਮਾਰ ਕੇ ਧੱਕਾ ਦਿੱਤਾ ਸਪੀਡ ਘੱਟ ਅੱਛਾ ਜਿਹੜੀਆਂ ਸਵੇਰੇ ਦੇ ਮੈਂ ਮਾਰੀ ਉਹ ਕਿਦਾਂ ਮਾਰੀਆਂ ਦੇਖੀ ਜ਼ਰਾ ਦੱਸੋ ਜਰਾ। ਉਸਤਾਦ ਜੀ ਉਹਨੂੰ ਪਤਾ ਕੀ ਕਹਿੰਦੇ ਉਹ ਮੈਂ ਤੇਰੇ ਇਹ ਕਹਿੰਦੇ ਮਿੱਠਾ ਇਹਨੂੰ ਕੱਲ ਮੈਂ ਤੇਰੇ ਇਦਾਂ ਦੀ ਮੂੰਹ ਤੇ ਮਾਰਨੀ ਤੂੰ ਕਰਦਾ ਕੀ ਆ ਮੈਂ ਕਿਹਾ ਆ ਯਾਰ ਮੈਂ ਕਿਹਾ ਗੁੱਸੇ ਮਿੱਠੇ, ਚ। ਇਹ ਤੇਰੀ ਮੈਂ ਉਹਨੂੰ ਕਿਹਾ ਮਿੱਠੇ ਤਿੰਨ ਤੂੰ ਮਾਰਨੀਆਂ ਉਹਨੇ ਕਿਹਾ ਤਿੰਨ ਮਿੱਠੇ ਤੂੰ ਮਾਰ ਇੱਕ ਮੈਂ ਮਾਰੂੰਗਾ ਹਾਂਜੀ ਮੈਂ ਤੇ ਇਹ ਮਿੱਠਾ ਦਾ ਬਖੋਰ ਲੈ ਚੱਲ ਬਾਕੀ ਤਾਂ ਤੂੰ ਵੀ ਇਦਾਂ ਹੀ ਮਾਰੀ ਉਹ ਅਗਲੇ ਨੇ ਫਿਰ ਕਦਾਪਾ ਨਹੀਂ ਅਸੂਲ ਸ਼ਡਿਊਲ ਲੜਾਈ ਦੇ ਵੀ ਹਰ ਸ਼ੈ ਦੇ ਅਸੂਲ ਸ਼ਡਿਊਲ ਹੁੰਦੇ ਆ ਉਹ ਯਾਰ ਤੂੰ ਉਹ ਡੰਗਰ ਟੈਪ ਨਾਲ ਤੂੰ ਲਾ ਲਿਆ ਨਹੀਂ ਯਾਰ, ਮੁਕਾਬਲਾ ਇਹ- ਉਹ ਡੰਗਰ ਟੈਪ ਨਹੀਂ ਠਹਿਰ ਜਾ ਇੱਕ ਮਿੰਟ ਡੰਗਰ ਟੈਪ ਕੀ ਹੁੰਦਾ ਵਾ ਸਾਜ ਜੀ ਯਕੀਨ ਕਰੋ ਮੈਂ ਇੱਥੇ ਰੱਖਿਆ ਹੱਥ ਇੱਥੇ ਆ ਦੇਖਿਓ ਓਏ ਇੱਕ ਮਿੰਟ ਨਹੀਂ ਮਾਰਦਾ ਇੱਥੇ ਰੱਖ ਕੇ ਮੈਂ ਸਾਜ ਜੀ ਇੰਜ ਮਾਰੀ ਹੈ ਹੁਣ ਆ ਵੇਖੋ ਇਹ ਹੁਣ ਫੇਰ ਸਹੀ ਥੋੜੀ ਵੱਜ ਗਈ ਕਿਉਂ ਫਿਰ ਇਹਨੇ ਕੋਸ਼ਿਸ਼ ਸਹੀ ਵਾਲੀ ਉਹ ਕੀਤੀ ਸੀ ਹੁਣ ਦੀ ਇਹ ਗਲਤੀ ਤੇਰੀ ਪਤਾ ਕਿ ਜਦੋਂ ਨੇ ਤੇ ਫੜਿਆ ਨਾ ਤੂੰ ਇੰਜ ਰਹਿਣ ਦੇ ਤੂੰ ਆਪ ਅੱਗੇ ਉਹਨੂੰ ਐਂ ਕਰ ਹਾਂਜੀ ਦੇ। ਇਹ ਕੋਸ਼ਿਸ਼ ਕਰਕੇ ਡਾਕਟਰ ਟੂਪਿਸਟ ਤੇ ਆਈ ਹੋਣੀ ਕੋਈ ਸੈਂਸੂਟੀਨ ਉੱਥੇ ਆਈ ਹੋਵੇ ਕੋਈ ਡੰਟਾਉਨ ਨਾ ਕੀ ਕੋਈ ਕੋਲਾ ਹੀ ਮਾਰ ਲਓ ਕਿਤੇ ਨਹੀਂ ਮਿੱਠੇ ਨੇ ਨਾ ਕਿਸੇ ਸ਼ੋਅ ਚ ਅੰਜ ਬੈਠਾ ਕਿ ਕੀ ਆ ਯਾਰ ਕਾਲੂ ਨੇ ਮਾਇਮ ਨਹੀਂ ਕੀਤੀ ਨਹੀਂ ਪਰ ਰਾਤੀ ਮੈਂ ਰਾਤੀ ਉਸਤਾਦ ਜੀ ਇੱਕ ਵੀਡੀਓ ਵੇਖ ਰਿਹਾ ਉਹ ਲੜਕੀ ਦੀ ਜਦੋਂ ਨੀਲ ਪਿਆ ਹੋਇਆ ਅੱਖ 'ਚ ਉਹਦਾ ਭਰਾ ਆਇਆ ਤੇ ਉਹਨੇ ਵੇਖਿਆ ਕਿ ਖਾਮਦ ਨੇ ਫੇਰ ਮਾਰਿਆ ਉਹ ਕਹਿੰਦਾ ਕਿੱਧਰ ਹੈ ਉਹ ਨੱਸ ਕੇ ਨਾ ਕਮਰਿਆਂ ਦੇ ਵਿੱਚ ਗਿਆ ਤੇ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਬੰਦਾ ਹੋ ਕੇ ਪੱਟੀਆਂ ਹੋਈਆਂ ਤੇ ਲੇਟੇ ਆਹੋ ਆਹੋ ਮੈਂ ਉਹ ਬੜੀ ਵੇਖਿਆ ਵਾਇਰਲ ਹੋਈ ਉਹ ਜਿਹੜੀ ਲੜਾਈ ਜਿਹੜੀ ਹੁਣ ਖੇਡ ਨਹੀਂ ਆ ਵਾਲੀ ਉਹ ਬੰਦ ਕਰਤੀ ਆ ਉਹ ਭਾਈ ਉਹ ਗੱਲਾਂ ਹੋਈਆਂ ਨਹੀਂ, ਇਹ ਨਹੀਂ ਬੰਦ ਹੁੰਦੀ। ਉਹ ਹੋ ਗਈ ਬੰਦ ਡੇਲਾ ਡੇਕ ਪਿਆ ਬੰਦੇ ਦਾ ਥੱਪੜ ਖਾ ਕੇ ਹਾਂਜੀ ਸਾਜ ਜੀ ਉਹ ਐ ਹੋ ਗਿਆ ਕੰਧ 'ਚ ਵੱਜਾ ਜਾ ਕੇ ਮੁਹਤਾਜ ਹੋ ਡੇਲਾ। ਗਏ ਨਹੀਂ ਉਹ ਨਹੀਂ ਉਸਤਾਦ ਜੀ ਇਹ ਥੱਪੜ ਜੋ ਵੱਜਾ ਇਹ ਹੱਡੀ ਟੁੱਟ ਗਈ ਆ ਡੇਲੇ ਦੀ ਖੁੱਤੀ ਜੀ ਬਣ ਗਈ ਆ ਡੇਲਾ ਲਮਕ ਗਿਆ ਥੱਲੇ ਉਹ ਨਹੀਂ ਯਾਰ ਉਸਤਾਦ ਜੀ ਉਹ ਮੁਹਤਾਜ ਹੋ ਗਿਆ ਉਹ ਲਮਕ ਤੋਂ ਮੁਹਤਾਜ ਉਹ ਨਹੀਂ ਉਹਦੀ ਅੱਖ ਬਾਹਰ ਨਿਕਲ ਆਈ ਬਣਾਈ ਚਲੇਗੀ ਨਾ ਹਾਂਜੀ ਉਹਦੀ ਅੱਖ ਬਾਹਰ ਨਿਕਲ ਆਈ ਉਹ ਜੇ ਉਹਦਾ ਨਾਖੂਨ ਵੀ ਵਧਿਆ ਸੀਗਾ ਅੱਛਾ ਉਹ ਸਾਰੇ ਉਹ ਫਿਰ ਗਿਆ ਨਹੀਂ। ਗਿਆ ਨਾਖੂਨ ਤੇ ਉਹ ਹੋ ਗਿਆ ਤੇ ਉਹ ਨਹੀਂ ਯਾਰ ਉਹਦਾ ਢੀਲਾ ਡਿੱਗ ਉਹਨੇ ਪਿਆ। ਇੰਜ ਮਾਰਨਾ ਕਿਤੇ ਇੱਥੇ ਇੰਜ ਨਾਖਣ ਮਾਰੇ ਉਹਨੇ ਨਹੀਂ ਚਪੇੜ ਮਾਰਨੀ ਉਹਨੇ ਬਸ ਉਸਤਾਦ ਜੀ ਇਹ ਹੱਡੀ ਟੁੱਟ ਵੀ ਡੇਲਾ ਡਿੱਗ ਪਿਆ ਬਹੁਤ ਭੈੜੀ ਮਾਰਦੇ ਆ। ਬਹੁਤ ਹੀ ਭੈੜੀ ਮਾਰਦੇ ਆ। ਇਹ ਪੂਰਾ ਕੂਵਤ ਨਾ ਆਉਂਦਾ ਬਾਜ਼ੂਗਾ ਪਿੱਛੋਂ ਔਰ ਉਹ ਕਿੱਡੇ ਨਹੀਂ, ਕਿੱਡੇ ਤੋਂ ਆ ਇਹਦੀ- ਗਏ। ਉਹ ਯਾਰ- ਕਿਸ ਕੂੜ ਨੇ ਖੇਡ ਯਾਰ ਈਵਨ ਉਸਤਾਦ ਜੀ ਜਵਾਨਾਂ ਦਾ ਕੰਮ ਆ ਉਹ ਲਾਣ ਤੇ ਐਸੇ ਜਵਾਬ ਨਹੀਂ, ਨਹੀਂ, ਨਹੀਂ ਆਓ ਉਸਤਾਦ ਜੀ ਕਿਤੇ ਬੈਠੇ ਖੇਡ ਲੋ ਨੱਕਾਪੂਰ ਖੇਡ ਲੋ ਕਿਤੇ ਵਾਂਝ ਖੇਡ ਲੋ ਨੱਕਾਪੂਰ ਖੇਡਦੇ ਲੜਾਈ ਹੋਵੇ ਅਗਲਾ ਇੱਟ ਮਾਰ ਦੇਵੇ ਸਿਰ 'ਚ ਨਹੀਂ ਆਪਾਂ ਉਹਨਾਂ ਖੇਡਣੇ ਕੋ 7-8 ਖੋਟਾ ਨਾਲ ਖੇਡ ਲੋ ਉਹਦੀ ਸਪੀਡ ਘੱਟ ਹੁੰਦੀ ਹੈ ਥੱਪੜ ਦੀ ਉਹ ਜਿਹੜੀ ਇੰਜ ਮਾਰਦੀ ਹੈ ਨਾ ਇਹ ਵਾਲੀ ਇੱਕ ਇਹ ਹੁੰਦੀ ਹੈ ਇਹਦੀ ਸਪੀਡ ਘੱਟ ਹੈ ਇਹ ਕੰਜਦ ਕਰਕੇ ਆਂਦੀ ਉਹ ਇਹਦੀ ਸਪੀਡ ਜ਼ਿਆਦਾ ਹੈ ਢਿੱਲੇ ਵਾਲੀ ਤੇ ਉਹ ਜ਼ਿਆਦਾ ਜਿਹੜੀ ਡੇਂਜਰਸ ਹੈ ਨਾ ਉਹ ਕਬੱਡੀ ਹੈ ਥੱਪੜਾਂ ਵਾਲੀ ਓਏ ਚੰਡਾ ਵਾਲੀ ਤੋਬਾ ਉਹ ਨਹੀਂ ਯਾਰ ਫੈਸਲ ਸਾਹਿਬ ਹੁਣ ਜ਼ਿਆਦਾ ਤੁਸੀਂ ਫੈਸਲ ਸਾਹਿਬ ਜਿਹੜੀ ਕਬੱਡੀ ਆ ਨਾ ਹਾਂਜੀ। ਕਬੱਡੀ ਉਹਦੇ ਤੇ ਜਿੰਨਾ ਮਰਜ਼ੀ ਜ਼ੋਰ ਦੀ ਮਾਰੋ ਨਾ ਉਹ ਇੱਥੇ ਵੱਜੇ ਸੀਨੇ ਤੇ ਮਾਰਨੀ ਮੂੰਹ ਤੇ ਨਹੀਂ ਮਾਰਨੀ ਇਹ ਆ ਵਾ ਸੈਂਸਿਟਿਵ ਪਾਰਟ ਸਾਰਾ ਲੇਕਿਨ ਉਸਤਾਦ ਜੀ ਤਰੀਕਾ ਵੀ ਤੇ ਵੇਖੋ ਨਹੀਂ ਤਰੀਕਾ ਨਹੀਂ ਲਿਆ ਕੇ ਮਾਰਦੇ ਅਗਲੇ ਇੰਜ ਕਰਕੇ ਕਰਨਾ ਉਸਤਾਦ ਓਏ ਜੀ ਤੈਨੂੰ ਨਹੀਂ ਪਤਾ ਪਰ ਫੈਸਲ ਸਾਹਿਬ
ਤੇਰੀ ਨਾ ਤੂੰ ਇੰਜ ਖਲੋਤਾ ਤੂੰ ਇੰਜ ਹੋ ਜੇ ਹੋਏ ਸਾਰੇ ਡਿੱਗ ਪਏ ਉੱਡਦੇ ਨਹੀਂ ਬੰਦੇ ਹਾਂਜੀ। ਉੱਡਦੇ ਨਹੀਂ ਹੈ ਔਰ ਗੱਲ ਇਹ ਹੁੰਦੀ ਹੈ ਕਿ ਪੈਰਾਂ ਦੇ ਖਲੋਤੇ ਰਹਿਣਾ ਵਾ ਹਾਂਜੀ। ਲੇਕਿਨ ਕਈ ਬੌਂਦਲ ਜਾਂਦੇ ਐਸਾ ਕਿ ਡਿੱਗ ਪੈਂਦੇ ਨੇ। ਉਹ ਦਾੜੀ ਵਾਲਾ ਉਹਨੇ 10 ਚਪੇੜਾਂ ਖਾਧੀਆਂ ਤੇ 10 ਹੀ ਮਾਰੀਆਂ। ਉਸਤਾਦ ਜੀ ਕੂੜ ਗੇਮਾਂ ਕਿਹਨੇ ਯਾਦ ਕੀਤੀਆਂ ਕੂੜ ਗੇਮਾਂ? ਉਹ ਟੱਕੇ ਨੂੰ ਐ ਕਰਨਾ ਕੋਈ ਕੀ ਨਹੀਂ ਉਹ ਆਰਟ ਵਾ ਨਾ। ਉਹ ਤੇ ਕਾਰਡ ਆ ਲੇਕਿਨ ਉਹਦੇ ਚ ਇੱਕ ਹੋਰ ਆ ਜੀ ਚੋਂ ਮਾਰਦੇ ਉੱਪਰੋਂ ਦੀ ਤਲਵਾਰ। ਆਹੋ ਚੁੱਕ ਕੇ ਮਾਰਦਾ ਸਿੰਘਾਂ ਦੇ ਨਾਲ ਥੱਪੜ ਮਾਰੀ ਜਾਂਦੇ ਇਹ ਘੱਟ ਟਮਾਟਰਾਂ ਵਾਲੀ ਤੇ ਵਿੱਚ ਛੱਡ ਦੇਣੇ ਆ ਬੋਲ ਛੱਡ ਦੇਣਾ ਤੇ ਉਹਨੇ ਜਨਾਬ ਬੰਦੇ ਚੁੱਕੀ ਜਾਣੇ। ਉਹ ਸਪੇਨ ਦਾ ਵਾ, ਸਪੇਨ ਚ ਇੱਕ ਦਿਨ ਮਨਾਉਂਦੇ ਆ, ਹੁਣ ਤੁਹਾਨੂੰ ਪਤਾ ਉਹਨਾਂ ਛੱਡ ਦਿੰਦੇ ਆ ਔਰ ਉਹ ਕਿਸੇ ਦਿਨ ਨੂੰ ਯਾਦ ਕਰਦੇ ਆ। ਹਾਂਜੀ ਉਹਨਾਂ ਦੇ ਕੋਈ ਹੋਇਆ ਸੀ ਨਿਜ਼ਾਮ ਉਹਨੂੰ ਯਾਦ ਕਰਦੇ ਆ। ਆਪਣਾ ਜਿਹੜਾ ਕੀਪੇ ਕੀ ਕੇਪੀ ਕੀ ਹੈਗਾ ਵਾ ਕੀ ਪੈਕਾ ਕੀ ਉਹ ਭਲਵਾਨ ਇੱਥੋਂ ਚੁੱਕ ਕੇ ਘੁਮਾਉਂਦੇ ਆ 1.5 ਘੰਟਾ ਘੁਮਾ ਕੇ ਨਾ ਫਿਰ ਉਹਨੂੰ ਉਹ ਜਦੋਂ ਹਾਰਦਾ ਉਹ ਚੁੱਕ ਕੇ ਮਾਰਨਾ ਉਹਦੀ ਹਾਸ਼ ਥੱਲੇ ਮਾਰਨੀ ਉਹ ਭਲਵਾਨ 1.5 ਘੰਟਾ ਤੜਫਦਾ ਹੀ ਰਹਿੰਦਾ। ਕੰਡ ਲਾਉਣੀ ਜੀ ਇੱਥੇ ਇਹ ਰੱਸਾ ਪਾ ਲਿਆ ਜਾਂ ਸਾਫਾ ਬੰਨ ਲਿਆ ਨਾ ਸਾਫੇ ਤੋਂ ਉਹਨੇ ਵੀ ਫੜਨਾ ਵਾ ਤੁਸੀਂ ਇੰਜ ਉਹਦੇ ਸਾਫੇ ਤੋਂ ਉਹਨੇ ਤੁਹਾਡੇ ਘੁੰਮਣਾ ਹੈ ਜੀ ਤੁਸੀਂ ਉਹਦੀ ਕੰਡ ਲਾਉਣੀ ਹੈ ਤੇ ਉਹ ਕੰਡ ਲਾਉਣ ਦੇ ਵਿੱਚ ਤੁਸੀਂ ਘੁਮਾਟੇ ਦਈ ਜਾਂ ਚੱਕਰ ਲਿਆਉਂਦੇ ਉਹਨੂੰ ਚੱਕਰ ਉਹ ਫਿਰ ਚੱਕ ਕੇ ਮਾਰਦੇ ਆ। ਬੜੀ ਇਹ ਜਾਨਦਾਰ ਗੇਮ ਹੈ। ਉਹ ਜਾਨਦਾਰ ਨਹੀਂ ਇਹ ਜਾਨਲੇਵਾ ਗੇਮ ਇਹ ਨਹੀਂ ਹੋਣੀ ਚਾਹੀਦੀ ਇਹਦੇ ਖਿਲਾਫ ਬਾਤ ਚੁੱਕੋ ਕੱਲ ਨੂੰ ਸਾਡਾ ਧੀ ਪੁੱਤ ਵੀ ਆ ਓ ਸਕਦਾ। ਯਾਰ ਗੱਲ ਸੁਣੋ ਇੱਕ ਹੁੰਦੀ ਪ੍ਰੈਕਟਿਸ ਉਸਤਾਦ ਜੀ ਜਿਹੜੀ ਆ ਚਪੇੜ ਵਾਲੀ ਹੈ ਨਾ ਇਹਦੀ ਇੱਕ ਪ੍ਰੈਕਟਿਸ ਆ ਜਿਹੜੇ ਖਾਣ ਵਾਲੇ ਵੀ ਮਾਰਨ ਵਾਲੇ ਵੀ ਐਵੇਂ ਹਰ ਬੰਦਾ ਤੂੰ ਜਾ ਕੇ ਉੱਥੇ ਖਲੋ ਕੇ ਮੂੰਹ ਅਗਾ ਕਰੇ ਬਾਅਦ ਵਿੱਚ ਲਾਦਾ ਸਟicker ਜਾ ਨਹੀਂ ਭਾਈ ਇਹਦਾ ਪੂਰਾ ਹਿਸਾਬ ਹੁੰਦਾ ਕਿ ਅਗਰ ਤੁਸੀਂ ਗਲਤ ਮਾਰੀ ਹੈ ਜੁਰਮਾਨਾ ਵੀ ਹੋ ਜਾਂਦਾ। ਹਾਂਜੀ ਉਸਤਾਦ ਜੀ ਉਹ ਤਾਂ ਡੇਲੇ 'ਚ ਡਿੱਗ ਪਿਆ ਮੈਂ ਤੁਹਾਨੂੰ ਦੱਸਾਂ ਤੂੰ ਦੇਖੋ ਸਹੀ। ਓ ਯਾਰ ਤੂੰ ਕਿਉਂ ਡੇਲੇ ਦੇ ਮਗਰ ਪਿਆ ਉਹ ਤੇ ਫਿਰ ਜਵਾਨਾਂ ਦਾ ਕੰਮ ਆ ਯਾਰ। ਇੱਥੇ ਬੜਾ ਕੁਝ ਹੁੰਦਾ ਮੋਢੇ ਲਾਤੇ ਤੇ ਬਾਰਡਰਾਂ ਦੇ ਅਕਸਰ ਮੋਢੇ ਦੀ ਇੰਜਰੀ ਹੋਈ ਹੁੰਦੀ ਸਾਰੇ। ਹਾਂਜੀ। ਸ਼ੁਐਬ ਅਖਤਰ ਦਾ ਪੁੱਛ ਉਹਦੇ ਵਿਚਾਰੇ ਦਾ ਲੱਤ ਦਾ ਉਹਦੇ ਮੋਢੇ ਦਾ ਹਾਲ ਪੁੱਛ। ਆ ਕੁਸ਼ਤੀ ਦੇ ਫਿਰ ਵਿੱਚ ਤੇਰੇ ਵਰਗੇ ਕੰਮ ਨਹੀਂ ਕਰ ਤੂੰ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਕਹਿ ਰਿਹਾ ਤੂੰ ਆਪਣੇ ਹਿਸਾਬ ਨਾਲ ਬਿਲਕੁਲ ਸਹੀ ਕਹਿ ਰਿਹਾ ਲੇਕਿਨ ਇਹਨੂੰ ਦੁਨੀਆ ਤੇ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰ ਕਿ ਇਹ ਕਿਉਂ ਹੋ ਰਿਹਾ। ਉਹਨੂੰ ਕਹੇ ਜੀ ਮੈਨੂੰ ਨਹੀਂ ਸਹੀ ਲੱਗਦਾ ਏਦਾਂ ਕਹਿ ਬਸ। ਹੁਣ ਇੱਕ ਬੰਦਾ ਵਾ ਉਹਨੂੰ ਮਗਰਮੱਛ ਪਾ ਲਿਆ ਉਹਦੇ ਨੇ ਯਾਰ ਉਹ ਬੰਦਾ ਨਾ ਉਹ ਜਵਾਨ ਦਾ ਬੱਚਾ ਕੋਈ ਉਹਨੇ ਪਾਲਿਆ ਤੂੰ ਕਹੇ ਜੀ ਮੈਂ ਨਹੀਂ ਪਾਲ ਸਕਦਾ ਉਹਨੂੰ ਗਲਤ ਨਾ ਕਹਿ। ਜਵਾਨ ਦਾ ਬੱਚਾ ਮੇਰੇ ਕੋਲ ਕਿਹੜਾ 3.5 ਨਹੀਂ ਤੂੰ ਜਵਾਨ ਦਾ ਬੱਚਾ ਕਿੱਥੇ ਆ ਵੀ ਹੁਣ ਦੇਖ ਜਾ ਫਰੀ ਹਾਂ ਕੰਮ ਜੋ ਕਰਨ ਦੇ ਉਹ ਦੋਵੇਂ ਪੈਸੇ ਪਾਉਣ ਸੋਹਣਾ ਕਾਲੀ ਮਿਰਚ ਵਾਲਾ ਮਟਨ ਪਕਾਉਣ ਮਰੀ ਜਾਣ ਆਪਣਾ ਇੰਜੋਏ ਕਰਕੇ ਘਰ ਬੱਚਿਆਂ ਚ ਉਹ ਖਾਣ ਤੋਂ ਬਾਅਦ ਹੀ ਉਹਨਾਂ ਜੋਸ਼ ਆਇਆ ਤੇ ਉਹਨਾਂ ਸ਼ੁਰੂ ਕੀਤਾ। ਇਹਨੂੰ ਹਾਲੇ ਉਹ ਨਹੀਂ ਪਤਾ ਜਿਹੜੇ ਉਹ ਗੋਰਿਆਂ ਦੇ ਬੱਚੇ ਉੱਤੇ ਚੱਲ ਕੇ ਕਿੱਥੇ ਟਿਕਟੋਕਾਂ ਬਣਾਉਂਦੇ ਨੇ ਉਹ ਜਿੱਥੇ ਸਿਰਫ ਮੌਤ ਆ ਥੱਲੇ ਸਾਈਕਲ ਲੈ ਜਾਂਦੇ ਬਿਲਡਿੰਗਾਂ ਤੇ ਭਾਈਜਾਨ ਤੁਸੀਂ ਸਿਰਫ ਮੋਬਾਈਲ ਤੇ ਵੇਖਦੇ ਹੋ ਨਾ ਤੇ ਤੁਹਾਡਾ ਇੱਥੋਂ ਕੁਝ ਹੋਣ ਲੱਗ ਪੈਂਦਾ। ਹਾਂਜੀ ਉਹ ਬੜੀਆਂ ਗੇਮਾਂ ਓਏ ਪਾਗਲਾ ਕੁਸ਼ਤੀ 'ਚ ਮੇਰਾ 3 ਵਾਰੀ ਮੋਢਾ ਤੇ ਨਿਕਲਿਆ 71000 ਫੁੱਟ ਦੀ ਬੁਲੰਦੀ ਤੇ ਸਿਰਫ ਗਾਰਡਰ ਨਿਕਲਿਆ ਬਾਹਰ ਕਮਰੇ ਚੋਂ ਗਾਰਡਰ ਬਾਹਰ ਨਿਕਲਿਆ 10 ਫੁੱਟ ਦਾ ਉਹ ਗਾਰਡਰ ਦੇ ਉੱਤੇ ਪੈਦਲ ਜਾ ਕੇ ਨੁੱਕਰ ਤੇ ਖਲੋ ਜਾਂਦੇ ਆ। ਫੇਅਰ ਫੈਕਟਰ ਉਹਨੂੰ ਫੇਅਰ ਫੈਕਟਰ ਕਿਹਾ ਜਾਂਦਾ। ਜਿਹੜਾ ਵੀ ਫੈਕਟਰ ਵਾ ਪਲਾਜ਼ਿਆਂ ਦੀਆਂ ਛੱਤਾਂ ਦੇ ਜਿਹੜੇ ਬਨੇਰੇ ਆ ਉਹਨਾਂ ਤੇ ਸਾਈਕਲਿੰਗ ਕਰਦੇ ਆ ਭਜਾਉਂਦੇ ਜਾਂਦੇ ਉਹਨਾਂ ਤੇ ਕਿਵੇਂ ਬੰਦ ਕਰਾਓ ਰਾਮ ਨਾਲ 4000 ਯਾਰ ਤੁਸੀਂ ਆਪਣੀ ਗੱਲ ਕਰੋ ਨਾ ਤੁਹਾਨੂੰ ਨਹੀਂ ਪਸੰਦ ਗੱਲ ਮੁੱਕੀ ਹਰ ਗੇਮ ਦੇ ਵਿੱਚ ਹੀ ਰੌਲਾ ਵਾ ਫਿਰ ਇੱਕ ਉਸਤਾਦ ਜੀ ਤੁਹਾਡੇ ਵਰਗੀ ਹੋ ਜਾਏ ਦੁਨੀਆ ਸਾਰੀ ਹੁਣ ਮਿੱਠੀ ਵਰਗੀ ਹੋ ਜਾਵੇ ਉਹ ਮੁੰਡਾ ਸਾਰਾ ਕੁਝ ਛੱਡ ਕੇ ਘਰ ਬਹਿ ਜਾਣ ਸਵੇਰ ਨੂੰ ਨਿਕਲਣ ਬਸ ਬੇਰ ਖਾਂਦੇ ਰਹਿਣ ਸਾਰੇ ਵੱਡੇ ਵੱਡੇ ਖਰਬੂਜੇ ਹੈ ਨਹੀਂ ਮੈਂ ਕਿਤੇ ਸਮੋਸੀਆਂ ਲਾ ਲੈਣ ਨਾਲੇ ਤੇ ਸਾਰੇ ਵੱਡੇ ਪਲੇਅਰ ਦੁਨੀਆ ਦੇ ਗੋਰੇ ਵੀ ਭੌਂਕੇ ਬਣ ਇਹਦੇ ਹਿਸਾਬ ਨਾਲ ਦੁਨੀਆ ਚੱਲੇ ਇਹ ਕਹੇ ਮੈਨੂੰ ਨਹੀਂ ਪਸੰਦ ਕ੍ਰਿਕਟ ਜਗਲੇ ਨੇ ਪਸਲੀਆਂ ਤੋੜਦੀਆਂ ਬਾਈ ਚਾਂਸ ਹੋਇਆ ਵਾ ਨਾ ਬਾਈ ਚਾਂਸ ਨਹੀਂ ਕਿਤੇ ਵੀ ਹੋ ਸਕਦਾ ਜੇ ਸ਼ੁਐਬ ਅਖਤਰ ਸਾਹਿਬ ਹਰ ਮੈਚ ਹੁੰਦੇ ਸੀ ਆਸਟ੍ਰੇਲੀਆ ਦਾ ਨਹੀਂ ਮਰਿਆ ਸਾਜ ਠੀਕ ਹੈ ਜੀ ਹਾਂਜੀ ਉਹ ਚ ਤੁਸੀਂ ਫੁੱਟਬਾਲ ਦੇ ਵਿੱਚ ਹਫਾਜ਼ਤੀ ਸਮਾਨ ਪਾ ਕੇ ਜਾਂਦੇ ਤੁਹਾਨੂੰ ਅਗਲੇ ਆਪ ਕਹਿੰਦੇ ਗਾਰਡ ਪਾ ਲਓ ਹੈਲਮਟ ਪਾ ਲਓ ਆਪ ਕਹਿੰਦੇ ਇਹ ਚ ਤਾਂ ਸਿੱਧਾ ਲਾਫਾ ਹੀ ਆ ਨਹੀਂ ਸਿੱਧਾ ਲਾਫਾ ਨਹੀਂ ਇਹਦੇ ਵੀ ਰੂਲਸ ਨੇ ਫਰੀ ਦੇ ਕਿ ਨਿਚੋੜੇ ਤੁਸੀਂ ਇੱਥੇ ਮਾਰਨਾ ਵਾ ਐਸੇ ਹਿੱਸੇ ਤੇ ਚਪੇੜ ਵੱਜਣੀ ਆ ਅੱਗੇ ਵੱਜੀ ਫਾਉਲ ਆ ਸਾਰਾ ਵੀ ਫਾਉਲ ਆ ਉਹ ਯਾਰ ਅੱਖ ਦੇਖਣੀ ਸ਼ਿੱਦਤ ਤੇ ਹੈ ਨਾ ਉਹ ਯਾਰ ਕਿਤੇ ਵੀ ਨਹੀਂ ਨਿਕਲੀ ਡਿੱਕੀ ਅੱਖ ਯਾਰ ਸਾਜ ਹੀ ਅਗਲਾ ਬੰਦਾ ਵੀ ਨਹੀਂ ਹਿਲਦਾ ਫਿਰ ਮਜ਼ੇਦਾਰੀ ਦੀ ਗੱਲ ਜਿੰਨਾ ਮੁਲਕਾਂ ਦੀਆਂ ਗੇਮਾਂ ਨੇ ਨਾ ਉਹਨਾਂ ਨੂੰ ਇਹਦੇ ਨਾਲ ਨਹੀਂ ਹੈਗਾ ਵੀ ਉਹ ਸਾਡਾ ਰੌਲਾ ਡਰਪੋਕ ਬੰਦੇ ਦਾ ਹੀ ਰੌਲਾ ਵਾ ਉਹ ਵੱਜੀ ਨਾ ਉਹਦੀ ਅੱਖ ਨੂੰ ਮਾੜਾ ਜਾ ਕੁਝ ਵੀ ਨਹੀਂ ਹੋਇਆ ਅੱਖ ਨੂੰ ਉਹਦੀ ਨੂੰ ਨਾ ਡਿੱਗੀ ਨਾ ਅਸੀਂ ਦੇਖ ਲਈ ਹੈ ਕੁਝ ਵੀ ਨਹੀਂ ਲੇਕਿਨ ਉਹਨੇ ਸਕ੍ਰਿਪਟ ਦੇ ਵਿੱਚ ਕੱਢ ਦੇਣੀ ਕਿਉਂਕਿ ਉਹਨੇ ਅਸਲ 'ਚ ਆਪਣਾ ਡਰ ਜ਼ਾਹਰ ਕਰ ਰਿਹਾ ਨਾ ਔਰ ਢੀਲਾ ਕੱਢਤਾ ਡਾਊਨ ਕਰਤਾ ਬਾਹਰ ਕਰਤਾ ਚੋਈ ਫਲਾ ਹੋ ਗਿਆ ਕੰਧ 'ਚ ਇਹ ਤੇ ਆਪਣਾ ਸਕ੍ਰਿਪਟ ਆ ਉਹ ਅਗਲਾ ਦਿਨ ਕੇ ਅਗਲੇ ਮੈਚ ਫੇਰ ਖਲੋਤਾ ਹੋਵੇ ਮੈਨੂੰ ਹੁਣ ਇੱਕ ਗੱਲ ਦੱਸੋ ਸਹੀ ਯਾਰ ਝੂਠ ਨਾ ਬੋਲੇ ਭਾਈਮਦਾ ਤੁਸੀਂ ਵੀ ਕਿ ਯਾਰ ਹੁਣ ਆ ਤੂੰ ਲੋਧਾ ਕਰਾ ਕੇ ਆ ਆਪਣੀ ਡੇਲਾ ਜ਼ਾਇਆ ਕਰਵਾ ਕੇ ਆ ਇਹ ਗੇਮ ਅੱਛੀ ਆ ਕਿ ਤੁਸੀਂ ਘਰ ਯਾਰ ਦੋਸਤ ਪੈਸੇ ਪਾ ਕੇ ਥੋੜਾ ਚਿਕਨ ਬਣਾ ਕੇ ਮਟਰ ਬਣਾ ਕੇ ਤਾਸ਼ ਖੇਲ ਉਠਾ ਕੇ ਤੂੰ ਖੇਡਣਾ ਤੂੰ ਕਹੇ ਜੀ ਉਹ ਖੇਡਦੇ ਨੇ ਉਹਨਾਂ ਨੂੰ ਮੁਬਾਰਕ ਮੈਂ ਆ ਖੇਡਾਂਗਾ ਇੱਜ ਕਹਿ ਇਹ ਕਿਉਂ ਕਹੀ ਜਨਾ ਕਿ ਉਹ ਛੱਡ ਦੇਣ ਯਾਰ ਮਾਮਾ ਲੱਗਦਾ ਕਹਿਣ ਵਾਲਾ ਖੁੱਲਾ ਵੇਲਾ ਛੱਡ ਦੋ ਤੂੰ ਕਹੇ ਭਾਜੀ ਉਹ ਕਰਦੇ ਨੇ ਮੈਂ ਭਾਜੀ ਇਦਾਂ ਕਰਦਾ ਗੱਲ ਮੁੱਕੀ ਹਾਂ ਗੱਲ ਪਸੰਦ ਨਹੀਂ ਭਾਜੀ ਤੇ ਮੈਂ ਉਹਦਾ ਕਿਹੜਾ ਮਿੰਟ ਪਰਚਾ ਯਾਰ, ਕਰਾਤਾ ਠੀਕ ਹੈ ਉਸਤਾਦ ਜੀ ਜਿਹੜਾ ਹੱਡੀ ਪਸਲੀ ਜਾਂ ਕੋਈ ਚੀਜ਼ ਤੋੜੀ ਉਹਦਾ ਪਰਚਾ ਹੁੰਦਾ ਨਾ ਭਾਜੀ ਆ ਜਿਹੜਾ ਖਬੀਬ ਸਾਹਿਬ ਲੜਦੇ ਨੇ ਕਬੀਰ ਨੂੰ ਖਬੀਬ ਜਿਹੜਾ ਬਾਕਸਰ ਖਬੀਬ ਜਿਹੜਾ ਲੜਦਾ ਫ੍ਰੀ ਹੈਂਡ ਆ ਇਹਦੇ ਨਾਲੋਂ ਕਿਤੇ ਖਤਰਨਾਕ ਚਪੇੜਾਂ ਨਾਲੋਂ ਉਹ ਵੀ ਬੰਦ ਕਰ ਦਿਓ ਮੁਹੰਮਦ ਅਲੀ ਸਾਹਿਬ ਜਿਹੜੇ ਬਾਕਸਰ ਲੜਦੇ ਨੇ ਪੂਰਾ ਸੁੱਜ ਜਾਂਦਾ ਉਹਦੇ ਚ ਅੱਖ ਜ਼ਾਇਆ ਹੁੰਦੀ ਆ ਹਾਂਜੀ ਅੱਖ ਉਹਦੇ ਚ ਜ਼ਾਇਆ ਹੁੰਦੀ ਇਹਦੇ ਚਪੇੜ ਆ ਇਹਨੂੰ ਇੱਥੇ ਮਾਰਨੀ ਤੁਸੀਂ
ਉਹਦੇ 'ਚ ਇੱਥੇ ਟੈਪ ਜਦੋਂ ਮਾਰਦੇ ਨਾ ਅਗਲੇ ਉਦੋਂ ਇਹ ਨਹੀਂ ਵੇਖਦੇ ਕਿੱਥੇ ਪੈ ਰਹੀ ਹੈ। ਆਹ ਸੁੱਜੇ ਹੁੰਦੇ ਉਹਨਾਂ ਦੇ ਉਹ ਹਾਂਜੀ ਉਹ ਵੀ ਬੰਦ ਕਰ ਦੇਣ। ਕ੍ਰਿਕਟ ਤੇ ਪਸਲੀਆਂ ਟੁੱਟ ਗਈਆਂ ਵੀ ਬੰਦ ਕਰ ਦੇਣ। ਫੁੱਟਬਾਲ ਵੀ ਵੱਜ ਸਕਦਾ ਭਾਜੀ, ਐਡਾ ਨੱਸੀ ਜਾਣਾ ਪਾਗਲ ਦੇ ਪੁੱਤਾਂ ਨੂੰ, ਪਾਗਲ ਦੇ ਪੁੱਤਰਾ ਘਰ ਬਹਿਣ ਬੈਠਕ 'ਚ 4 ਜਣੇ ਐਵੇਂ ਨੱਸੀ ਜਾਣਾ ਗੁਰਦਾ ਖਰਾਬ ਕਰਨਾ, ਉਹ ਵੀ ਬੰਦ ਕਰ ਨਹੀਂ ਫੁੱਟਬਾਲ ਦੇ ਹੱਕ 'ਚ ਹੈ। ਉਹ ਫੁੱਟਬਾਲ ਦੇ ਹੱਕ 'ਚ ਉਹ ਕਿੱਦਾਂ ਉਹ ਕਿਉਂ? ਫੁੱਟਬਾਲ ਅੱਛੀ ਚੀਜ਼ ਆ। ਨਹੀਂ ਉਹਦੇ 'ਚ ਇੰਨਾ ਨੱਸਣਾ ਪਾਗਲ ਦੇ ਪੁੱਤਰਾ, ਨੱਸੀ ਦਿਮਾਗ ਖਰਾਬ। ਸ਼ੂਟ ਵੱਜੀ ਹੈ, ਸ਼ੂਟ ਮਾਰ ਕੇ ਉਹਨੇ ਫੁੱਟਬਾਲ ਨਾਲ ਨੱਕ ਦੀ ਹੱਡੀ ਕਈਆਂ ਦੀ ਟੁੱਟ ਓਏ ਉਹ ਤਾਂ ਬਾਈ ਚਾਂਸ ਹੈ ਨਾ, ਉਹ by chance ਆ। ਉਸਤਾਦ ਜੀ ਮੇਰੀ ਨੱਸੀ ਜਾਣਾ ਮੇਰੀ ਉਸੇ ਗੇਮ ਤੇ ਟੁੱਟੀ ਆਰਾਮ ਨਾਲ ਭਾਈ। ਉਸਤਾਦ ਜੀ ਇੱਕ ਗੁਲਫ ਦਾ ਪਲੇਅਰ ਹੈਗਾ, ਖੇਡ ਏਦਾਂ ਹੀ ਗੁੱਲੀ ਡੰਡਾ ਖੇਡਦੇ ਆ, ਗੁੱਲੀ ਵੱਜਦੀ ਅੱਖ ਜ਼ਾਇਆ ਹੋਈ ਕਈਆਂ ਦੀ। ਉਸਤਾਦ ਜੀ ਉਹ ਰਾਦਾ ਤਾਂ ਨਹੀਂ ਹੁੰਦਾ ਆ ਤੇ ਰਾਦਾ ਪੂਰਾ ਮੂੰਹ ਕੇ ਕਰ ਬੁੱਗਾ ਕੇ ਕਰ ਪੂਰਾ ਡੇਲਾ ਹੀ ਚਵਾਤਾ ਵਿਚਾਰਾ ਯਾਰ ਚੂਪੇ ਮਿੱਠੇ ਦਾ ਡੇਲਾ ਹੋ ਗਿਆ। ਨਹੀਂ ਉਹ ਰਾਦਾ ਤਾਂ ਨਹੀਂਗਾ। ਤੁਸੀਂ ਮਿਠਾਈ ਦੇਖੋ ਗੁੱਲੀ ਡੰਡਾ ਖੇਡਦੇ ਆ, ਕਿਸੇ ਦੇ ਵੱਜ ਸਕਦੀ ਹੈ, ਇਹ ਸੋਚ ਕੇ ਘਰ ਬਹਿ ਜਾਓ ਆਰਾਮ ਨਾਲ। ਯਾਰ 15 ਯਾਰ ਦੋਸਤ ਇਕੱਠੇ ਹੋ ਜਾ ਕੇ ਬਾਰਬੀਕਿਊ ਕਰੋ ਪੂਲ ਤੇ। ਹਾਂ ਉਹ ਕਰੋ। ਉਸਤਾਦ ਜੀ ਇੱਕ ਆਸਟ੍ਰੇਲੀਆ ਦਾ ਪਲੇਅਰ, ਉਹਨੂੰ ਨਾ ਲਕਬ ਮਿਲਿਆ ਮਨੂਸ ਆਫ ਦਾ ਈਅਰ ਹੈ। ਜਦੋਂ ਵੀ ਉਹਨੇ ਖੇਡਿਆ ਨਾ ਮਿਲਿਆ ਉਹ ਨਾ ਉਹਨੇ ਗੋਲਫ ਖੇਡੀ, ਉਹਨੇ ਉਸਤਾਦ ਜੀ ਪਹਿਲਾਂ ਉਹ ਖੁਤੀ ਨਹੀਂ ਬੰਦੇ ਹਾਕੀ ਲਾ ਉਹਨੂੰ ਗਲਫ ਹੀ ਕਹਿੰਦੇ ਨੇ ਨਾ ਗੋਲਫ। ਉਸਤਾਦ ਜੀ ਉਹਨੇ ਸ਼ਾਟ ਮਾਰੀ, ਉਹ ਚਿੜੀ ਜੀ ਲੰਘ ਰਹੀ ਸੀ, ਉਹ ਵਿਚਾਰੀ ਡਿੱਗ ਗਈ। ਉਹਨੇ ਉਹ ਰੋਣ ਲੱਗ ਪਿਆ, ਉਹਨੂੰ ਤਸੱਲੀ ਦੇ ਕੇ ਉਹਨੇ ਕਿਹਾ ਯਾਰ ਕੁਛ ਨਹੀਂ ਹੁੰਦਾ ਯਾਰ, ਈਜ਼ੀ ਹੋ ਗਿਆ। ਉਹਨੇ ਦੂਸਰੀ ਵਾਰੀ ਸ਼ਾਟ ਮਾਰੀ, ਫੇਰ ਉਹ ਵਿਚਾਰੀ ਚਿੜੀ ਦੇ ਵੱਜ ਗਈ। ਤੀਸਰੀ ਵਾਰੀ ਮਾਰੀ ਤੇ ਉਹ ਘੋਂਸਲਾ ਨਹੀਂ ਜਿੱਥੇ ਹੁੰਦਾ, ਉਹ ਘੋਂਸਲੇ ਨੂੰ ਸਾਰਾ ਥੱਲੇ ਸਿੱਟਦਾ। ਉਹਨੇ ਖਿਤਾਬ ਦੇ ਦਿੱਤਾ ਫਿਰ ਚਿੜੀਆਂ ਨੇ ਕਿਹਾ ਤੂੰ ਆਇਆ ਸਾਡੇ ਲਈ। ਗੋਲਫ ਦਾ ਬਹਾਨਾ ਅੱਛਾ ਉਸਤਾਦ ਜੀ ਤੁਹਾਡੇ ਤੋਂ ਉਹਨੇ ਫਿਰ ਜਾਣ ਕੇ ਉਹ 'ਚ ਵੀ ਸਿੱਟੀ ਸੀ ਉਹ ਪਾਣੀ 'ਚ। ਉਹਨੇ ਪਾਣੀ 'ਚ ਮਾਰੀ, ਉੱਥੋਂ ਥੱਲੇ ਵਿਚਾਰਾ ਇੱਕ ਡੱਡੂਆ ਮਾਰ ਕੇ ਬਾਹਰ ਆ ਗਿਆ। ਉਹਦੇ ਉਹ ਵੀ ਮਰ ਗਿਆ ਪਾਣੀ 'ਚ। ਸੱਚੀ ਵਾਕਿਆ? ਨਹੀਂ ਯਾਰ ਵੈਸੇ ਹੀ ਬਣਾਇਆ। ਅੱਛਾ ਉਸਤਾਦ ਜੀ ਮੈਂ ਤੁਹਾਡੇ ਤੇ ਪਰਚਾ ਕਰਾ ਸਕਦਾ, ਹੱਡੀ ਮੇਰੀ ਟੁੱਟ ਗਈ ਹੈ। ਆ ਵੇਖੋ ਜੀ ਫੈਸਲ ਮੈਂ ਸਾਹਿਬ, ਨਾਲ ਇਹ ਤੁਸੀਂ ਵੇਖੋ ਮੈਂ ਚਸ਼ਮਦੀਦ ਗਵਾਂ ਹਨਾ, ਇਹ ਵੇਖ ਲਓ ਮਿੱਠਾ ਜੀ ਤੁਸੀਂ ਵੀ ਔਰ ਐਸ ਉਂਗਲ ਦਾ ਪਰਚਾ ਵੀ ਬਹੁਤ ਓਏ ਹਨਾ। ਉਸਤਾਦ ਜੀ ਉਸਤਾਦ ਜੀ ਸੱਚੀ ਮੁੱਚੀ ਅੱਲਾ ਜਾਣਦਾ ਹਾਂ ਉਸਤਾਦ ਤੇ ਇਦਾਂ ਹੀ ਹੁੰਦਾ, ਕੁਝ ਨਹੀਂ ਹੋਏਗਾ ਫਿਰ ਕੀ ਹੈ। ਉਸਤਾਦ ਜੀ ਪਤਾ ਕੀ ਇਹ ਕਿਹੜੀ ਗੱਲ ਹੈ, ਤੁਸੀਂ ਉਂਗਲਾਂ ਤੋੜੀ ਜੋ ਹੈ। ਉਸਤਾਦ ਜੀ ਹੁਣ ਤੇਰਾ ਮਾਈ ਬਾਪ ਕਿੱਥੇ, ਤੇਰੀ ਮੈਂ ਟੁੱਟ ਗਈ ਉਂਗਲ। ਉਸਤਾਦ ਜੀ ਨਹੀਂ ਇਹਦਾ ਕਲੋਜ਼ ਤੇ ਲੈਣਾ ਉਸਤਾਦ ਜੀ। ਯਾਰ ਨਾ ਕਰੀ ਯਾਰ ਯਾਰ ਨਹੀਂ ਯਾਰ close। ਪੈੜਿਓ ਕੁਛ ਨਹੀਂ ਹੋ ਚੱਲਾ ਸਦਕਾ ਵਾ ਉਸਤਾਦ ਦਾ ਖੈਰ। ਹਾਂ ਕਿਹੜਾ ਹਲਕੇ ਜਿਹੇ ਕੱਪੜੇ ਵੀ ਪਾੜ ਲਾ, ਮੈਂ ਪਰਚਾ ਕਿਹਾ ਭਾਰ ਐਸ ਉਂਗਲ ਦਾ ਪਰਚਾ ਵੀ ਬਹੁਤ ਭਾਰਾ ਹੁੰਦਾ। ਉਸਤਾਦ ਜੀ ਚਾਚੇ ਮੇਰੇ ਦੀ ਲੜਾਈ ਹੋ ਗਈ, ਉਹ ਕਰੈਕਟਰ ਨੇ ਨਾ ਚਾਚੇ ਦੇ ਥੱਪੜ ਮਾਰਤਾ। ਚਾਚਾ ਭਾਈ ਲਾਲ ਪੀਲਾ, ਚਾਚੇ ਨੂੰ ਫੜ ਲਿਆ, ਉਹਦੇ ਤੱਕ ਜਾਣ ਹੀ ਨਾ ਦੇਣਾ, ਕਹਿੰਦਾ ਇਹਨੂੰ ਮੈਂ ਛੱਡਣਾ ਨਹੀਂ। ਫਰੀਦ ਸਾਹਿਬ ਚਾਚੇ ਨੇ ਕੀ ਕੀਤਾ, ਆਪਣਾ ਦੰਦ ਤੋੜਿਆ ਉਸਤਾਦ ਜੀ। ਦੰਦ ਦਾ ਪਰਚਾ ਹੁੰਦਾ। ਮੈਂ ਤੁਹਾਨੂੰ ਦੱਸ ਇਹ ਕੈਸੀ ਗੱਲ ਹੈ? ਦੰਦ ਦਾ ਪਰਚਾ ਨਹੀਂ ਹੋਇਆ ਉਸਤਾਦ ਯਾਰ ਉਹਨੇ ਫਰੀਦ ਸਾਰੇ ਹੀ ਕੱਢ ਲਿਓ ਨਹੀਂ। ਹਾਂ ਮਖਾ ਸੋਨਾ ਸਾਰੀ ਗੱਲ ਉਹਨੇ ਪੇਚਕਸ ਰੱਖਿਆ, ਥੋੜੀ ਮਾਰ ਕੇ ਦੰਦ ਤੋੜ ਲਿਆ ਠੀਕ ਹੈ। ਤੇ ਰਿਜ਼ਲਟ ਲੈਣ ਗਿਆ, ਰਿਜ਼ਲਟ ਹੀ ਨਹੀਂ ਦਿੱਤਾ। ਫਿਰ ਕਹਿੰਦੇ ਝੂਠ ਬੋਲ ਰਹੇ ਆ, ਕਹਿੰਦੇ ਅਗਰ ਦੰਦ ਤੋੜਿਆ ਹੁੰਦਾ ਨਾ ਸਭ ਤੋਂ ਪਹਿਲੇ ਤੇਰਾ ਬੁੱਲ ਪੱਟਣਾ ਸੀ, ਹਾਂ ਤੂੰ ਆਪ ਤੋੜਿਆ। ਉਹ ਵਿਚਾਰੇ ਤੇ ਦੰਦ ਵੀ ਗਿਆ, ਪਰਚਾ ਵੀ ਨਹੀਂ ਹੋਇਆ। ਆਵੇ ਮੁੱਕਾ ਵਜਾ। ਮਾਰੇ ਗੱਲਾਂ ਹੁੰਦੀਆਂ ਰਹਿਣੀਆਂ ਨੇ, ਮੈਂ ਉੱਥੇ ਹੀ ਆ ਵੀ ਉਸਤਾਦ ਕੋਈ ਬੰਦਾ ਮਾਫੀ ਨਹੀਂ ਮੰਗ ਰਿਹਾ। ਹਾਂਜੀ ਅੱਛਾ ਹਾਂਜੀ ਸ਼ਾਟ ਹੋਇਆ ਭਾਜੀ। ਚਲੋ ਯਾਰ ਮੇਰਾ ਉਸਤਾਦ ਹੈ ਨਾ, ਮੇਰੀ ਗੱਲ ਸੁਣੋ, ਮੇਰਾ ਉਸਤਾਦ ਮੇਰੀ ਜਿੰਦ ਜਾ ਯਾਰ ਤੇਰੇ ਇਕੱਲੇ ਦਾ ਦੁਨੀਆ ਆਈ ਗਈ ਲੱਗੀ ਰਹਿਣੀ, ਇੱਥੇ ਕਈ ਆਏ ਕਈ ਗਏ, ਲੇਕਿਨ ਮੇਰਾ ਉਸਤਾਦ ਮੇਰੀ ਜਿੰਦ ਜਾਨ। ਯਾਰ ਮੈਂ ਹਾਂ, ਜਾਣਾ ਹਾਂ। ਉਸਤਾਦ ਦੇ ਕੋਲ। ਐਸਾ ਨੂੰ ਕਵਰ ਨਾ ਕਰ ਫੈਸਲ ਭਾਈ, ਕਵਰ ਨਾ ਕਰ। ਫ੍ਰੀ ਫੈਸਲ ਇਹਨਾਂ ਨੇ ਹੁਣ ਲੈਣਾ ਪਤਾ ਕਿ ਜੋ ਮੇਰਾ ਤੇ ਮੇਰੇ ਉਸਤਾਦ ਦਾ ਨਾ ਇੱਕ ਹਾਂ, ਲੈ ਹੀ ਹਾਂ। ਆ, ਮੈਂ ਉਸਤਾਦ ਦਾ ਉਸਤਾਦ ਉਹ ਨਹੀਂ ਜਿਹੜਾ ਚੱਥਾ ਫੜਿਆ। ਚੱਲ ਆ ਇਲਾਜ ਕੋਈ ਹੁੰਦੀ ਹੈ ਮਾਂ ਪਿਓ ਨੂੰ। ਕਿੰਨੇ ਕਿਹਾ ਸੀ ਉਸਤਾਦ ਨੂੰ ਝੱਥਾ ਵਧਾ ਕੇ ਰੱਖਿਓਗੇ। ਨਹੀਂ ਉਹ ਸੌਰੀ ਸਰ ਉਂਗਲ ਕਰ ਅੱਗੇ, ਕਰ ਉਂਗਲ ਕਰ ਅੱਗੇ, ਕਰ ਨਾ ਉਂਗਲ ਆਪਣੀ ਕਰ। ਯਾਰ ਮੈਂ ਤਾਂ ਡਰਫੋਕ ਆ ਯਾਰ ਭਾਈ, ਦੂਸਰੇ ਲਾਹੌਰ ਹੋਇਆ ਸੀ ਬਸ। ਠੀਕ ਚਲੋ ਆ ਠੀਕ ਹੋ ਗਿਆ ਉਸਤਾਦ ਜੀ। ਮਿੱਠੇ ਦੀ ਗੱਲ ਵੈਸੇ ਮਿੱਠਾ ਨਾ ਕਮਜ਼ੋਰ ਦਿਲ ਦਾ ਬੰਦਾ ਹੈਗਾ। ਮੈਂ ਬਹੁਤ ਮੈਂ ਮਜ਼ਬੂਤ ਕਹਿੰਦਾ ਹੋਣਾ ਕਮਜ਼ੋਰ ਚਾਹੀਦਾ। ਦਿਲ ਦਾ ਬੰਦਾ ਵਾ ਨਾ, ਤੇ ਆਪਣੇ ਘਰ ਤੱਕ ਆਪਣਾ ਕਮਜ਼ੋਰੀ ਰੱਖੇ, ਪੂਰੀ ਦੁਨੀਆ ਨੂੰ ਕਮਜ਼ੋਰ ਕਰਨ ਤੋਂ ਰਿਹਾ ਹੋ। ਉਸਤਾਦ ਜਿਹੜੇ ਜੀ ਜੰਗਜੂ ਬਣਦੇ ਨੇ, ਤੁਹਾਨੂੰ ਪਤਾ ਜੰਗਜੂ ਜਿਹੜੇ ਬਣਦੇ ਨੇ, ਦੁਸ਼ਮਣਾਂ ਦੀ ਛਾਉਣੀ 'ਚ ਸਿੱਟ ਕੇ ਆਣਾ, ਉੱਥੋਂ ਜਿਹਨੇ ਵਾਪਸ ਆਣਾ ਹੈ ਉਹ ਜੰਗਜੂ, ਨਾ ਆਇਆ ਤਾਂ ਮਰ ਜਾਂਦਾ। ਮਰਜੂ ਮੈਂ ਇੱਕ ਗੱਲ ਕਹਿਣਾ ਭਾਈ ਦਾਨਿਸ਼, ਜਦੋਂ ਇਸ ਕਹਿੰਦਾ ਫਤਿਹ ਜੇ ਨਾ ਆਇਆ ਤੇ ਕਹਿੰਦਾ ਮਰ ਜੂ, ਜੂ ਤੇ ਮਰ ਜੂ। ਜੰਗਜੂ ਜਾਂ ਜਦੋਂ ਇਸ ਵਤਨ ਅਜ਼ੀਜ਼ ਨੂੰ ਸਾਡੀ ਲੋੜ ਹੋਈ, ਮੈਨੂੰ ਸ਼ਹੀਦ ਉਹ ਯਾਰ ਬੜੀ ਅੱਗੇ ਵਾਰੀ ਬੰਨ੍ਹ ਪਈ ਆ, ਦੇਣਾ। ਬੜੀ ਵਾਰੀ ਲੋੜ ਪਈ ਹੈ। ਅੱਗੇ ਬੰਨ ਦੇਣਾ ਮੈਨੂੰ। ਮੈਂ ਕਹਿੰਦਾ ਇੱਥੇ ਰਾਤ ਨੂੰ ਜਦੋਂ ਪਹਿਲੇ ਤਿਆਰੇ ਆਏ ਸੀ ਨਾ, ਆਵਾਜ਼ ਸਿਰਫ ਆਈ ਸੀ ਹਾਂਜੀ ਤੇ ਮਿੱਠੇ ਨੇ ਨੰਬਰ ਆਪਣਾ ਫਲੈਟ ਮੋਡ ਤੇ ਲਾਤਾ ਸੀ, ਉਹਦੇ ਤੇ ਵੀ ਜਹਾਜ਼ ਬਣਿਆ ਤੇ ਉਹ ਵੀ ਦੇਖ ਕੇ ਫੋਨ ਹੀ ਬੰਦ ਕਰਤਾ। 3 ਘੰਟੇ ਬਾਅਦ ਗਿਆ। ਵਤਨ ਅਜ਼ੀਜ਼ ਆ ਕੇ ਸਾਰਿਆਂ ਨੂੰ ਉਠਾਉਂਦਾ ਸੀ, ਉਠੋ ਓਏ ਉਠੋ ਓਏ, ਅੱਗੇ ਮਿੱਠਾ ਪੈ ਗਿਆ, ਉਹ ਪਿਆਰ ਹੈ ਓਏ। ਮੈਂ ਜਦੋਂ ਤਿਆਰੇ ਚੜੇ ਮੈਂ ਛੋਟੀ ਕਾਲੀ ਸੀ, ਮੈਂ ਕਿਹਾ ਸ਼ਾਨਾ ਬਸ਼ਾਨਾ ਲੜਨਾ ਇਹਨਾਂ ਦੇ। ਸਹੀ ਗੱਲ ਸਹੀ ਗੱਲ। ਲੇਕਿਨ ਯਾਰ ਸੀ ਨਾ ਉਸਤਾਦ ਜੀ, ਗੱਲ ਸਿੱਧੀ ਸਾਫ਼ ਹੈ, ਕੀ ਮੁਹੱਬਤ ਦਾ ਪੈਗਾਮ ਦਈ। ਮੈਂ ਗਲਤ ਹਾਂ, ਮੈਨੂੰ ਗਲੇ ਲਾਓ,
ਮੈਨੂੰ ਸਮਝਾਓ ਤੁਸੀਂ ਨਹੀਂ ਗੱਲ- ਨਹੀਂ ਨਹੀਂ ਉਹਨਾਂ ਨੇ ਕੰਮ ਹੀ ਨਹੀਂ ਕੀਤਾ। ਜੀ ਨਹੀਂ ਓਹ ਉਹ ਮੈਂ ਕੀ ਗੱਲ ਕਹਿਣ ਲੱਗਦੇ ਤੱਕ ਗਈ ਹੋਈ ਹੈ ਨਾ ਉਹ ਮੈਂ ਕਹਿਣ ਡਿਆ ਮੈਂ ਖਲਤਾ ਮੈਨੂੰ ਗਲੇ ਲਾਓ ਉਹ ਕਿਸੇ ਓਏ ਮਰੇ ਜਾਤੀ ਗੁਸਤਾਖੀ ਕੀਤੀ ਮੈਂ ਕਹਿ ਰਿਹਾ ਮੈਨੂੰ ਸਮਝਾਓ ਮੈਨੂੰ ਗਲੇ ਲਾਓ ਉਸਤਾਦ ਜੀ ਨੂੰ ਲੈ ਮੈਂ ਮੈਂ ਲਾਵਾਂ ਗਲੇ ਲੈ। ਅੱਛਾ ਉਹ ਲਾਉਣ ਗਲੇ ਆਹੋ ਮੈਨੂੰ ਜਾਤੀ ਵੀ ਤੂੰ ਕਦੇ ਗਲੇ ਵੀ ਉਹ ਲਾਉਣ ਹਾਂ ਮੇਰੇ ਮਾਈ ਬਾਪ ਆ ਅੱਛਾ ਉਹ ਠਹਿਰ ਇੱਕ ਮਿੰਟ, ਲੋਕਾਂ 'ਚ ਬਾਬੇ ਹੁੰਦੇ ਇਹਦੇ 'ਚ ਪਾਗਲ ਹੁੰਦੇ ਨਹੀਂ ਯਾਰ ਫਰੀਦ ਗੱਲ ਨੂੰ ਸਮਝ ਤੂੰ ਮੈਂ ਕਿਉਂ ਨਹੀਂ ਸਮਝ ਪਿਆ ਮੈਂ ਨਹੀਂ ਮੈਂ ਉਸਤਾਦ ਓਏ ਤੂੰ ਉਹਨੇ ਤੇ ਕੀਤੀ ਹੈ ਨਾ ਓਏ ਇਹਦੇ ਹੱਥ ਨਹੀਂ ਆਏ ਕਸੇ ਵਿੱਚ ਤੇਰੀ ਸੋਚ ਹੋਣੀ ਆ ਅੱਛਾ। ਇਦਾਂ ਦਾ ਮੈਂ ਬਦੋਲਣਾ ਹੈ ਤੂੰ ਵੀ ਬਦਤਮੀਜ਼ੀ ਆ ਲੈ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਸ਼ੁਕਰ ਉਸਤਾਦ ਤੇ ਛੋਟੀ ਵੀ ਜਾ ਗਈ ਫੇ ਅੱਛਾ ਕਿਦਾਂ ਉਹਨੇ ਛੋਟੀ ਰੱਖੀ ਛੋਟੀ ਨਾ ਹੁੰਦੀ। ਉਹਨਾਂ ਨੇ ਪਤਾ ਮੇਰੀ ਆਹ ਹਾਲਾਤ ਗੰਦੀ ਆ ਇਹ ਤੈਨੂੰ ਨਹੀਂ ਪਤਾ ਇੱਥੇ ਫੋੜੇ ਨੇ ਫੋੜੇ ਅੱਛਾ ਜੀ ਸ਼ਗਿਰਦਾਂ ਦੇ ਦਿੱਤੇ ਤੈਨੂੰ ਨਹੀਂ ਪਤਾ ਇੱਥੇ 2 ਫੋੜੇ ਨੇ, ਇੱਕ ਫੈਸਲ ਰਾਮੇ ਇੱਕ ਫਰੀਦ ਸਾਹਿਬ ਨੇ। ਆ ਉਂਗਲ ਜਿਹੜੀ ਸੁੱਜੀ ਆ ਹੁਣ ਇਹਦਾ ਕੌਣ ਜ਼ਿੰਮੇਦਾਰ ਕੋਈ ਨਾ ਧੀ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਦਲੇਰ ਉਂਗਲ ਇਹੀ ਹੋਣੀ ਹੁਣ ਤੇਰੀ ਲੜਾਈ ਜੰਜ ਕਰਕੇ ਕੰਮ ਇਹਨਾਂ ਨਾਲੋਂ ਆਉਣੀ। ਬਹੁਤ ਹੀ ਮੈਂ ਇਹਦੀ ਕੁੱਟੀ ਆ। ਹਾਂਜੀ ਉਹ ਮੈਨੂੰ ਯਾਦ ਆਇਆ ਆ ਉਂਗਲ ਦਾ ਸਭ ਤੋਂ ਡੇਂਜਰਸ ਪਰਚਾ ਜੀ ਮੈਂ ਕੀ ਬਕਵਾਸ 3 ਵਾਰੀ ਕੀਤੀ ਹੈ ਕਿ ਹਾਂ ਮੈਨੂੰ ਯਾਦ ਆਇਆ ਇਹਦੀ ਕੰਨ ਤੋਂ ਪਰਚਾ ਇਹ ਕੋਈ ਹੈ ਰੋਲਾ ਇਹਦਾ ਨਹੀਂ, ਨਹੀਂ। ਸ਼ਹਾਦਤ ਵਾਲੀ ਉਂਗਲ ਦਾ ਹਾਂਜੀ ਰੀਤ ਹਲਕੀ ਜੀ ਨਾਲ ਕਮੀਜ਼ ਪਾ ਲਾ ਮਾੜੀ ਨੂੰ ਹੋਰ ਦੰਦ ਕੋ ਦਾ ਦਾੜ ਦਾ ਇਹਦਾ ਦੂਜੀ ਕਰਾ ਲਾ ਦੂਜੀ ਸਾਈਡ ਨਹੀਂ ਕਾਹਦਾ ਤੂੰ ਮੇਰਾ ਅੱਜ ਪਰਚਾ ਸਟਰੋਂਗ ਹੋਏਗਾ। ਬੱਚਿਆਂ ਨੂੰ ਫਰੀਦ ਇਹਦੀ ਮਾਫੀ ਨਹੀਂ ਹੈ ਚੱਲੀਏ ਫਿਰ ਆ ਸ਼ੋਅ ਮਕਾਓ ਇਹਨੂੰ ਯਾਰ ਪੁਲਿਸ ਵਾਲੇ ਨੇ ਨਹੀਂ ਭਾਜੀ ਇੰਨੇ ਕਿ ਤਾਂ ਪਰਚਾ ਨਹੀਂ ਦਿੰਦਾ, ਦਿਲ ਕਰੇ ਆ ਕੇ ਮੈਨੂੰ ਕੋਈ ਸਾਜ ਜਰਾ ਭਰ ਕੇ ਤੋੜੋ ਆਹ ਉਸਤਾਦ ਜੀ ਇਹ ਉਂਗਲਾਂ ਜਿਹੜੀਆਂ ਨੇ ਨਾ ਉਂਗਲਾਂ ਮੈਂ ਰਾਤੀ ਮੈਂ ਸਰਚ ਕੀਤੀ ਇਹ ਜਿਹੜੀ ਇਹ ਵਾਲੀ ਉਂਗਲ ਤੁਹਾਡੀ ਅਗਰ ਲੱਕ 'ਚ ਦਰਦ ਹੋ ਰਹੀ ਤੇ ਇਹ ਅੰਗੂਠਾ ਦਬਾਣਾ ਤੁਸੀਂ ਅੱਛਾ ਗੁਰਦੇ ਅਗਰ ਹੋ ਰਹੇ ਤੇ ਇਹ ਵਾਲੀ ਚੀਜ਼ ਦਬਾਣੀ ਹੈ ਠੀਕ ਹੈ ਆ ਵੇਖਿਆ ਅਤੇ ਗੁਰਦੇ ਫੇਲ ਕਰਨ ਲੱਗੇ। ਰਾਮ ਰਾਮ ਅੱਛਾ ਯਾਰ ਗੱਲਾਂ ਜਨਾ ਲਿਆਓ ਮੇਰੀ ਗੱਲ ਉੱਥੇ ਹੀ ਆ ਦੇਖਿਆ ਤਾਂ ਮੇਰੇ ਲੱਕ 'ਚ ਫਰਕ ਪਿਆ ਕਸਮ ਨਾਲ ਲੱਕ 'ਚ ਫਰਕ ਪਿਆ ਮੇਰੀ ਆ ਕਰ ਇਧਰੋਂ ਆਈਡੀ ਪੈਠੀ ਪੇ ਓਏ ਕੀ ਇਹ ਕਿੱਧਰ ਗਿਆ ਗ੍ਰੈਸ਼ਨ ਓਏ ਸਾਰੇ ਜਿਸਮ ਦੇ ਓਏ ਆਹੋ ਤੁਸੀਂ ਸਿਰਫ ਪੈਰ ਤੇ ਹੱਥ ਦੀਆਂ ਉਂਗਲਾਂ ਜਿਹੜੀਆਂ ਨੇ ਨਾ ਓਏ ਫਰੀਦ ਆ ਇਹ ਕਰੀਏ ਬੜਾ ਮਜ਼ਾ ਆਇਆ। ਉਸਤਾਦ ਜੀ ਸੱਚੀ ਮੁੱਚੀ ਤੁਸੀਂ ਅਗਰ ਰਿਸਰਚ ਕਰ ਲਓ ਤੁਹਾਡੇ ਜਿਸਮ ਦੇ ਕਿਸੇ ਹਿੱਸੇ 'ਚ ਵੀ ਦਰਦ ਹੋ ਰਹੀ ਤੇ ਆਪਣੀਆਂ ਉਂਗਲਾਂ ਕੱਢ ਦਿਓ। ਇਹ ਵਾਲਾ ਅੰਗੂਠਾ ਜਿਹੜਾ ਇਹ ਲੱਕ ਦੇ ਵਿੱਚ ਦਰਦ ਹੋਵੇ ਤੇ ਅੰਗੂਠਾ ਦਬਾਣਾ ਅਗਰ ਪਸਲੀਆਂ ਤੁਹਾਡੀਆਂ ਦੁਖਦੀਆਂ ਨਾਲ ਦਾ ਫਿਰ ਗੁਰਦੇ ਫਿਰ ਉਸ ਤੋਂ ਬਾਅਦ ਇਹ ਪਿੰਨੀਆਂ ਤੇ ਫਿਰ ਉਸ ਤੋਂ ਬਾਅਦ ਇਹ ਜਿਹੜੇ ਜੋੜ ਯਾਰ 5 ਉਂਗਲੀਆਂ ਨੇ ਇਹਨਾਂ 'ਚ ਕੀ ਪਾਉਣਾ? 5 ਨਹੀਂ ਉਸਤਾਦ ਜੀ 20 ਉਂਗਲੀਆਂ ਨੇ ਟੋਟਲ ਅੱਛਾ ਮਾਲਸ਼ੀ ਹੈ ਸਾਜੀ ਅੱਛਾ ਐਸਾ ਨਹੀਂ ਹੈਗਾ ਅੱਛਾ ਇੱਕ ਪੈਰ ਦੀਆਂ ਲੈਦਾ ਸਿਸਟਮ ਲੈਦਾ ਸਿਸਟਮ ਦੂਜੇ ਦਾ ਲੈਦਾ ਸਿਸਟਮ ਉਹਨੇ 10 ਪੂਰੀਆਂ ਕਰਨੀਆਂ ਉਹਨੂੰ 10 ਮਰਜ਼ਾਂ ਚਾਹੀਦੀਆਂ ਨੇ ਅੱਛਾ ਉਹ ਗੱਲ ਹੋ ਲੱਭ ਗਈ ਨਹੀਂ ਆ ਰਹੀਆਂ ਹੁਣ। ਗੱਲ ਹੋ ਗਈ ਆ ਉਸ ਤੋਂ ਬਾਅਦ ਸਿਰ ਦਰਦ ਮਾਫੀ ਬਾਸੋ ਬਹੁਤ ਹੁੰਦੇ ਨੇ ਮਾਫੀ ਦੇ ਦਿਓ ਬਸ ਉਸਤਾਦ, ਮਾਫੀ ਦੇ ਦਿਓ। ਮਾਫੀ ਦੇ ਆ ਯਾਰ ਸਹੀ ਤਰ੍ਹਾਂ ਉਹ ਜੇ ਇੰਜ ਕਹਿਣ ਡਿਆ ਨਹੀਂ ਇੰਜ ਚਲੋ ਨਹੀਂ ਉਸਤਾਦ ਜੀ, ਮਾਫੀ ਦੇ ਦਿਓ ਉਸਤਾਦ। ਇਦਾਂ ਦਾ ਜਾਂਦਾ ਸਕਰੀਨ ਤੇ ਆਂਡਾ ਸੁੱਟ ਜਾਂਦਾ ਹੁੰਦਾ ਤੁਸੀਂ ਮਾਫੀ ਮੰਗ ਲਓ ਉਹ ਤਾਂ ਕਰਿਆ ਸਰ ਜਿਆਦੀ ਨਾ ਗੜਗੀਲਾ ਜੀ ਮੈਂ ਇਹਨੂੰ ਸਜ਼ਾ ਵੀ ਦੇ ਸਕਦਾ ਸਾਜੀ ਬਣਦੀ ਆ ਬਣਦੀ ਹੈ ਨਾ? ਬਣਦੀ ਹੈ ਸਾਜੀ ਉਸਤਾਦ ਜੀ ਹੁਣ ਮੇਰੀ ਸਜ਼ਾ ਇਹ ਆ ਕਿ ਤੂੰ ਇਹਦੇ ਉਦਾਂ ਹੀ ਵਾਲ ਪੁੱਟੇਗਾ। ਹਾਂ ਨਾਗੜ ਗਿੱਲੇ ਮੈਂ ਮਾਫੀ ਮੰਗ ਲੈਣਾ ਹੈ ਸਾਜੀਆਂ ਦਾ ਹੁਕਮ ਹੈ ਮੈਂ ਇਹ ਵੇਲਾ ਮੈਂ ਉੱਠਾ ਨਾ ਫਿਰ ਮੈਂ ਗੁਸਾਖੀ ਮੈਂ ਸਾਜੀਆਂ ਦਾ ਹੁਕਮ ਨਹੀਂ ਹਾਂ ਕਰਦਾ ਗੜ ਗਿੱਲੇ ਪਤਾ ਕਿ ਲੱਤ ਤੇ ਦਰਦ ਉਹ ਪਹੁੰਚ ਜਾਈਦਾ ਹੁੰਦਾ ਗਸਾਖੀ ਦੇ ਕਰਤੀ ਯਾਰ ਜਾ ਕੇ ਬਿਠਾ ਜਾ ਚੱਲ ਤੂੰ ਅਗਰ ਕਹਿੰਦਾ ਤੇ ਤੇਰੇ ਸਿਰੇ ਮਿੱਠਾ ਪਟਵਾ ਲਵੇ। ਹਾਂ ਨਹੀਂ ਉਹ ਨਹੀਂ ਯਾਰ ਤੂੰ ਕਰੋ ਤਿਆਰ ਹੋ ਜਾਂਦਾ ਯਾਰ ਤੂੰ ਲੈ ਜੀ ਲਾਏ ਸਾਜੀਆਂ ਦਾ ਹੁਕਮ ਹੈ ਯਾਰ ਇੱਕ ਓ ਯਾਰ ਸਾਜੀ ਕਰਦਾ ਓ ਯਾਰ ਹਾਂ ਐ ਰੋਕੋ ਸਾਜ ਜੀ ਹਾਂ ਜਾਂ ਤੂੰ ਮੈਨੂੰ ਮੈਨੂੰ ਕੋ ਹੁਕਮ ਦਿਓ ਛੱਡ ਦੇ ਨਹੀਂ ਇਹ ਨਹੀਂ ਉਹਦੇ ਪੁੱਟ ਗੜ ਗਿੱਲੇ ਤੈਨੂੰ ਤੇਰੀ ਮਾਂ ਦੀ ਕਸਮ ਲੱਗੀ ਮੈਂ ਐਵੇਂ ਮਾਰੂ ਹਾਂ ਮੇਰੀ ਲਾਗੇ ਮਾਰ ਬੈਠੀ ਗੜ ਗਿੱਲੇ ਪਤਾ ਮਾਮਾ ਦਾ ਕੀ ਹੁਕਮ ਹੈ ਅੱਛਾ ਮੇਰੀ ਗੱਲ ਸੁਣ No, 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 no. John Cena. ਕਰ ਦੇ ਇਹਦੇ ਹਾਚਾ ਜਿੰਦਰ ਵਾਲ ਦੋ ਘੁੱਟ ਕੇ ਨਹੀਂ ਗੜਗੀਲਾ ਹੀ ਮਜ਼ਾ ਨਹੀਂ ਆ ਰਿਹਾ ਜ਼ਰਾ ਸੱਚੀ ਅੱਗੋਂ ਮੱਥੇ ਦੇ ਕੋਲ ਇੱਥੋਂ ਆ ਇੱਥੋਂ ਇੱਥੋਂ ਆ ਜਾ ਹੁਣ ਇਹ ਬਹੁਤ ਔਖਾ ਕੰਮ ਹੁੰਦਾ ਇਹ ਪਤਾ ਤੈਨੂੰ ਕੀ ਹੁੰਦਾ ਕਿ ਯਾਰ ਉਸਤਾਦ ਜੀ ਅੱਜ ਤੁਸੀਂ ਵੈਸੇ ਇਹ ਕੀਤਾ ਕਾਨੂੰਨ ਛੇੜਿਆ ਕਾਨੂੰਨ ਨੂੰ ਤਸ਼ੱਦਦ ਹੀ ਹੋ ਰਿਹਾ ਸਾਜੀ ਫਰੀਦ ਨੇ ਵੀ ਬਦਤਮੀਜ਼ੀ ਕੀਤੀ ਸੀ ਉਧਰ ਵੀ ਜਾਣਾ ਉੱਠਾ ਪੜਦਾ ਜਾਂ ਬੱਚ ਮੈਂ ਜਿੱਤੀ ਫਰੀਦ ਸਾਹਿਬ ਇਹ ਬਹੁਤ ਨੈਚ ਉਸਤਾਦ ਜੀ ਉਹ ਕਸਮ ਹੈ ਅੱਲਾ ਦੀ ਮੇਰੇ ਕਸਮ। ਅੱਖਾਂ 'ਚ ਪਾਣੀ ਆ ਗਿਆ ਜੀ ਉਹ
ਇਹ ਬਹੁਤ ਨੈਸ ਜਗ੍ਹਾ ਹੈ ਜਿਹੜੀ ਇੱਥੋਂ ਪੁੱਟਣੇ ਵਾਲ ਹਾਂਜੀ ਗਲਬਾ ਤੋਂ ਸਿਰਫ ਇੰਜ ਵੀ ਕਰੋ ਨਾ ਤਾਂ ਵੀ ਜਾਨ ਨਿਕਲ ਜਾਂਦੀ ਸਾਈ ਤੁਹਾਡੇ ਸਾਜੀ ਨਹੀਂ ਸਿਖਾਇਆ ਬੇਟਾ ਮੈਂ ਮਾਰਾ ਖਾਧੀਆਂ ਨੇ। ਇਹ ਕਹਿੰਦਾ ਉਹਦੇ ਜਨਰਲ ਵੱਜ ਗਈ। ਮਿੱਠੇ ਇੱਕ ਵੀ ਮਿਸ ਹੋ ਗਈ ਨਾ ਹਿਸਾਬ ਨਾਲ। ਉਸਤਾਦ ਜੀ ਪਤਾ ਕੀ ਗੱਲ ਨਹੀਂ ਹੈ ਸੜਦਾ ਰੌਲਾ ਨਹੀਂ ਹੈਗਾ ਇਹ ਕੋਈ ਬਸ ਕੋਈ ਨਿਸ਼ਾਨਾ ਗਲਤ ਨਾ ਹੋ ਜਾਵੇ ਹਾਂ ਇਹ ਤਾਂ ਕਹਿ ਰਹੇ ਕੋਈ ਸਿਆਣੇ ਪਿਆਣੇ ਉਹ ਯਾਰ ਮਿੱਠੇ ਵਜੇ ਨਾ ਘਟਾ ਦਿਓ ਮੇਰਾ ਮਰ ਰੋਗ ਨਾ ਲੱਗ ਜਾਏ। ਜ਼ਿੰਦਗੀ ਦੇ ਵਿੱਚ ਕੋਈ ਐਸਾ ਵੀ ਟਾਈਮ ਹੁੰਦਾ ਕਿ ਬੰਦਾ ਬਹਾਦਰ ਬਣ ਜਾਂਦਾ। ਸਾਜੀ ਨੂੰ ਮਾਫੀ ਦਿੱਤੀ ਤੁਸੀਂ ਜਾਂ ਨਹੀਂ ਦਿੱਤੀ? ਨਹੀਂ ਭਾਈ ਨੇ ਮੇਰੇ ਨਹੀਂ। ਵਾਲ ਪੁੱਟੇ ਨੇ ਗਰਮੀਲਾ ਜੀ। ਕਿੱਦਾਂ ਪੁੱਟੇ ਆ ਉਸਤਾਦ ਜੀ? ਇਹਨੇ ਇੰਜ ਦੋਵੇਂ ਹੱਥ ਫੜ ਕੇ ਤੁਸੀਂ ਨਹੀਂ ਵੇਖਿਆ ਅੰਨੇ ਤੇ ਸਾਹਮਣੇ ਤੂੰ ਸੁੱਤਾ ਸੀ ਉਹ ਯਾਰ ਮਾੜੀ ਜੀ ਨੇ ਪੁੱਟੇ ਉਹ ਮਾੜੇ ਜਿਹੇ ਪੁੱਟੇ ਹੀ ਕਿਉਂ ਯਾਰ? ਮੈਂ ਮਾੜੇ ਅੱਛਾ, ਦੋ ਵਾਰ ਐ ਕਿਤੇ ਉਹ ਇੱਕ ਜਿਹੜੇ ਸ਼ਰਤ- ਖਿਦਮਤਾਂ ਕਰਦੇ ਆ ਇੱਕ ਸ਼ਰਤ ਤੇ ਵਾਲ ਮੈਂ ਮਾਫ ਕਰਾਂਗਾ ਮੈਂ ਫਰੀਦ ਤੇ ਉਦਾਂ ਹੀ ਪੁੱਟਣੇ। ਕਾਹਦੇ ਤੋਂ ਲੈ ਹਾਂ, ਡਨ, ਨਹੀਂ, ਡਨ, ਉਹ ਡਨ, ਮੇਰੇ ਡਨ, ਨਾਲ- ਮਨਜ਼ੂਰ ਆ। ਉਹ ਨਹੀਂ ਓਕੇ ਯਾਰ, ਆ। ਉਹ ਯਾਰ ਮੇਰੀ ਸਾਨੂੰ ਗੱਲ ਸੁਣੋ। ਮਨਜ਼ੂਰ ਆ। ਉਹਨੇ ਪੁੱਟੇ ਯਾਰ ਉਹਦੇ ਨਾਲ ਨਿਬੜੋ। ਸਾਨੂੰ ਮਨਜ਼ੂਰ ਹੈ ਸਾਜੀਆਂ ਦਾ ਹੁਕਮ ਆ। ਬਾਵਾ ਫੜ ਉਹਦੇ ਨਾਲ ਕਰੋ। ਫੈਸਲ ਸਾਹਿਬ ਤੁਸੀਂ ਫਰੀਦ ਨੂੰ ਕਹੋ ਉਹਨਾਂ ਯਾਰ ਉਹ ਯਾਰ ਨਾ ਯਾਰ ਫੈਸਲ ਨਾ ਇਹ ਤੁਹਾਨੂੰ ਫੇਰ ਮਾਫੀ ਦੱਸ ਮਿਲਣੀ ਕਹਿ ਹੈ ਯਾਰ ਉਹ ਨਹੀਂ ਉਸਤਾਦ ਜੀ ਨਹੀਂ ਤੁਹਾਡੀਆਂ ਉਂਗਲਾਂ ਤੇ ਸੱਟ ਲੱਗ ਜਾਣੀ ਵਾਲ ਤੇ ਵੇਖ ਲਓ ਪਹਿਲੇ। ਨਹੀਂ ਉਹ ਮੈਂ ਕੋਈ ਫਸਾ ਲੈਣੇ ਵਿੱਚ ਇਹਨੂੰ ਉਦੋਂ ਤਕਲੀਫ ਨਹੀਂ ਹੋਣੀ ਜਦੋਂ ਮੈਂ ਛੱਡ ਕੇ ਬਾਹਰ ਕੱਢਣੇ ਨਾ ਉਦੋਂ ਇਹਨੂੰ ਬਹੁਤੀ ਤਕਲੀਫ ਹੋਣੀ। ਚਲੋ ਸਾਜ ਨਹੀਂ ਉਹ ਖੁਸ਼ਕ ਹੈਗੇ ਨੇ ਚਲੋ ਕਰ ਲਓ ਕਰ ਲਓ ਕਰਨ ਦੀ ਖਾਤਰ ਇਹਨਾਂ ਨਹੀਂ ਕਰ ਸਕਦਾ ਉਹਨੂੰ ਮਾਫੀ ਮਿਲ ਜੇਗੀ। ਤੁਸੀਂ ਰਹਿਣ ਦਿਓ ਇਹਨੂੰ ਛੇੜ ਦਿਓ ਮੇਰੇ ਵੱਲੋਂ ਫੜ ਕੇ। ਹੁਣ ਤੇ ਤੂੰ ਕਹਿ ਅੱਗੇ ਤੂੰ ਕਹਿੰਦੇ ਮੈਂ ਬੜਾ ਟਾਈਮ ਕੱਢਿਆ ਉਹ ਫੈਸਲਾ ਯਾਰ ਜਿੰਨਾ ਖਿਦਮਤਾਂ ਕੀਤੀਆਂ ਹੁਣ ਨਾ ਮਾੜੇ ਨੇ ਵਾਲ ਪੁੱਟ ਲਏ ਤੇ ਕੀ ਕਰ ਲਿਆ ਵਾ ਐਡਾ ਯਾਰ ਮਤਲਬ ਇਹ ਸਾਰੀ ਬਦਤਮੀਜ਼ੀ ਹੈ ਸਾਰੀ ਖਿਦਮਤ ਖੂਜ ਪੈ ਜਾਂਦੀ ਆ। ਮਾੜੇ ਜਿਹੇ ਵਾਲ ਪੁੱਟ ਲੈ। ਅੱਛਾ ਕੱਲ ਨੂੰ ਖਿਦਮਤ ਕਰਕੇ ਤੁਸੀਂ ਉਸਤਾਦ ਦਾ ਸਰਾਣਾ ਰੱਖ ਦਿਓ ਉਸਤਾਦ ਸੁੱਤਾ ਹੀ ਰਹਿ ਹਾਂ ਜਾਵੇ ਮਾਂ ਪਿਓ ਦੇ ਪੁੱਟੇ ਕਦੀ ਹੈ ਮਾਂ ਪਿਓ ਦੇ ਪੁੱਟੇ ਕਦੀ ਤੂੰ ਆਪਣੇ ਪਿਓ ਦੇ ਵਾਲ ਪੁੱਟੇ ਕਦੀ ਪੁੱਟ ਪੁੱਟਈਆ ਹੁੰਦਾ ਰਹਿੰਦਾ ਏਡੀ ਕਿਹੜੀ ਗੱਲ ਹੈ। ਆਹ ਤੇ ਇਹਦੇ ਚ ਕਿਹੜੀ ਗੱਲ ਹੈ? ਨਹੀਂ ਫਰੀਜੀ ਮਾਂ ਪਿਓ ਬਹੁਤ ਦੇ ਵਾਲ ਜ਼ਿਆਦੀ ਹੈ ਪੁੱਟਣਾ ਯਾਰ ਜਦੋਂ ਪਿਆਰ ਮੁਹੱਬਤ ਆ ਕਿਸੇ ਟਾਈਮ ਗੁੱਸਾ ਵੀ ਆ ਜਾਂਦਾ ਮਾਂ ਪਿਓ ਦੇ। ਉਹ ਗੁੱਸੇ ਵਾਲੀ ਕਿਹੜੀ नहीं ਗੱਲ मैं मानता हूँ आपकी बात दीजिए लेकिन फिर भी बुरी हरकत है। ਐਦਾਂ ਹੀ ਅਗਰ ਤੁਹਾਡਾ ਗਲਾ ਖਰਾਬ ਹੋਵੇ ਤਾਂ ਸਾਜੀ ਆ ਮਿੱਠਾ ਗਲਾ ਕਿਹੜਾ ਅੰਗੂਠਾ ਆ ਲਾ ਇਹ ਗਲੇ ਕਰ और करो ना साकी ਅੱਛਾ ਮੈਂ ਹਲੇ ਅੰਗੂਠੇ ਨੂੰ ਅੱਜ ਫੜੇ ਕਰਦਾ ਓਏ ਨਹੀਂ ਅੱਖਾਂ ਨਜ਼ਰ ਕਮਜ਼ੋਰ ਦੀ ਕਿਹੜੀ ਉਂਗਲ ਆ ਚੀਚੀ ਸਟਾਰ ਇਹ ਨਜ਼ਰ ਕਮਜ਼ੋਰ ਦੀ ਨਜ਼ਰ ਕਮਜ਼ੋਰ ਦੀ ਚੀਚੀ ਇਹ ਹਾਰਡ ਦੀ ਤੁਸੀਂ ਵੇਖਿਆ ਨਾ ਕਿ ਉਹ ਐ ਅੰਗੂਠੀ ਜਿਹੜੀ ਆ ਓਏ ਵੇਖਿਆ ਫਰੀਦ ਵਿੱਚ ਸਟਾਰ मेरे गला से ही पाउंड अस्सी कैसे दी- दोनों कैसे ओए। हो गए यार ਐਸਾ ਹਿਸਾਬ ਲਾ ਅੱਛਾ, ਸਿੱਧੀ ਹਾਰਡ ਦੀ ਜਾਂਦੀ ਐ तो यार हार्ड ਨੂੰ ਛੱਡ ਦੇ ਭਾਈ ਵੈਸੇ ਤੁਸੀਂ ਕੱਲ੍ਹ ਨੂੰ- ਹਾਡਾ ਤੇਰਾ ਚੜਿਆ ਕਿਤੇ ਉਹ ਭਾਈ ਇਮਦਾਦ ਇਹ ਨਹੀਂ ਕਹਿ ਸਕਦੇ ਕੱਲ ਨੂੰ ਕਿ ਅਸੀਂ ਉਸਤਾਦਾਂ ਦੀ ਖਿਦਮਤਾਂ ਕੀਤੀਆਂ ਉਸਤਾਦਾਂ ਕੀ ਅੱਖ ਉਹ ਹੁਣ ਨਹੀਂ ਬਰਾਬਰ ਹੋ ਗਿਆ ਹਿਸਾਬ ਸਾਰਾ ਬਰਾਬਰ ਹੋ ਗਿਆ ਅੱਛਾ ਕਾਰਡ ਹੋ ਗਿਆ ਓ ਯਾਰ ਬਰਾਬਰ ਇਦਾਂ ਨਹੀਂ ਹੋਇਆ ਉਸਤਾਦ ਜੀ ਫਿਰ 2 ਮਿੰਟ ਦਿਓ ਸਾਨੂੰ ਲੈ ਫਿਰ ਅਸੀਂ ਤੁਹਾਨੂੰ ਲੈ ਜਾਣਾ ਪਾਰਕ ਦੇ ਵਿੱਚ ਫਿਰ ਅਸੀਂ ਜੀ, ਬਰਾਬਰ ਕਰਾਂਗੇ ਲੈ ਲਓ 2 ਮਿੰਟ ਫਿਰ ਮੈਂ ਮੁੰਡੇ ਬੁਲਾਵਾਂਗਾ ਮਗਰੋਂ ਫਿਰ ਅਸੀਂ ਲੈਵਲ ਕਰਾਂਗੇ ਕਿਸੇ ਉਹ ਗੱਲ ਬੁਲਾਣਾ ਤੂੰ ਮੁੰਡੇ ਓਏ ਮੁੰਡਿਆਂ ਦੇ ਤੋਪੇ ਦੇ ਮਿੰਟ ਚ ਸਹੀ ਓਏ ਤੁਸੀਂ ਦਿਸਣਾ ਨਹੀਂ ਇੱਥੇ ਉਹ ਬੱਤ ਕਾਦੇ ਦਿਸ਼ਨਾ ਨਹੀਂ ਤੂੰ 7 ਮੁੰਡੇ ਜਾ ਤੈਨੂੰ ਕਹਿ ਜਿਮ ਦਿਆਂ ਵਾਲਾ- ਉਹ ਸਾਦਰਾ ਜਿਮ ਸਾਡੇ ਫਿਰ ਤੇ ਮਿੱਠਾ ਵੀ ਸ਼ੇਰ ਹੋਏਗਾ ਜਿਹਨੂੰ ਭੁਲੇਖਾ ਵਾ ਨਾ ਫਰੀਦ ਇਕੱਲਾ ਹੀ ਕਾਫੀ ਹੈ ਤੁਹਾਡਾ ਮੈਂ ਕਾਲੂ ਜੀ ਸ਼ੁਗਰ ਵੀ ਨਹੀਂ ਫਰੀਦ ਆਪਣਾ ਨਹੀਂ ਕਹਿੰਦੇ ਆ ਆਪਣੇ ਕਹਿ ਰਹੇ ਨਹੀਂ ਉਹ ਕਹਿੰਦਾ ਉਹ ਗੱਲ ਤੇ ਸੁਣ ਲੈਣਾ ਕੀ ਕਿਹਾ ਉਹ ਕਹਿੰਦਾ ਮੈਂ ਬਾਹਰੋਂ ਮੁੰਡੇ ਬੁਲਾਉਣੇ ਉਸਤਾਦ ਨੂੰ ਕਰਾਉਣਾ ਉਹ ਇਹਨਾਂ ਲਈ ਤੇ ਤੂੰ ਇਕੱਲਾ ਹੀ ਕਾਫੀ ਹੈ ਆਹ ਇਹਨਾਂ ਲਈ ਤਾਂ ਹੈ ਬਾਕੀ ਉਸਤਾਦ ਲਈ ਤੇ ਮੁੰਡੇ ਚਾਹੀਦੇ ਕਿ ਓਏ ਨਹੀਂ ਯਾਰ, ਕਿਉਂ? ਮੈਂ ਨਹੀਂ ਜੇ ਇਸ ਉਸਤਾਦ- ਪੰਗੇ 'ਚ ਹੈ ਮੇਰੇ ਵੱਲ ਉਸਤਾਦ ਕੁੱਟੋ ਜਾਂ ਤੁਸੀਂ ਕੁੱਟ ਲਓ ਆਪਾਂ ਭਾਈ ਨਿਊਟਰਲ ਨਹੀਂ ਤੂੰ ਬੁਲਾ ਲਾ ਓਏ ਬੁਲਾਓ ਨਾ ਯਾਰ ਨਾ ਮਿੱਠੇ ਨਹੀਂ ਯਾਰ ਇਹ ਦੋਵੇਂ ਕਹਿਣ ਦੇ ਮੈਂ ਤਾਂ ਗੱਲ ਹੀ ਕੋਈ ਨਹੀਂ ਯਾਰ ਕੀਤੀ ਅੱਗੇ ਮੈਂ 6 ਸਾਲ ਕੱਟ ਕੇ ਆਇਆ ਮੈਂ ਅੱਧੀ ਬੋਤਲ ਪੂਰੀ ਅੰਦਰ ਭਰੋਤੀ ਸੀ ਇਹਦੇ ਵਿੱਚ। ਹਾਂਜੀ ਸਾਜੀ ਹੁਣ ਮੈਂ ਕੱਟਣੀ ਆ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਹਾਡੇ ਅੱਗੇ ਮੈਂ ਵਾਂ ਇਹ ਕਿਦੋਂ ਓਏ ਅੱਗੇ ਲੜਾਈ ਹੋਈ ਸੀ ਏਦਾਂ ਹੀ ਇੱਕ ਕਿੱਥੇ ਉਹ ਅੱਧੀ ਮੈਂ ਬੋਤਲ ਤੋੜੀ ਤੋਂ ਇੰਜ ਕਰਕੇ ਨਾ ਇੰਜ ਬੋਤਲ ਐ ਵਿੰਗੀ ਜੀ ਇੰਜ ਕਰਕੇ ਆਈ ਫੁੱਲ ਜਿਹਾ ਬਣ ਗਿਆ ਮਾਰ ਕੇ ਗੁਰਦੇ ਦੇ ਵਿੱਚ ਉਹਦੀ ਪਰੋਕ ਨਾ ਜਿਵੇਂ ਤਾਂ ਕਰਕੇ ਜਿਵੇਂ ਬੋਟੀ ਨਹੀਂ ਐ ਕਰਦੇ ਇੰਜ ਪਰੋਕ ਨਾ ਮੈਂ ਦਿਲ ਦੇ ਵਿੱਚੋਂ ਕੱਟ ਕੇ ਤੇ ਬਈ ਇੱਥੇ ਤੌਣ ਤਾਂ ਨਹੀਂ ਬਾੜ ਬਸ ਠੀਕ ਉਹ ਕਟਿੰਗ ਲਈ ਮੈਂ ਕਹਿੰਦਾ ਮੁੰਡੇ ਤੁਸੀਂ ਕਹਿੰਦੇ ਸੀ ਨਾ ਕਟਿੰਗ ਕੁਟਿੰਗ ਲਈ ਕੁਝ ਚਾਹੀਦਾ ਉਹ ਮੁੰਡਾ ਮੈਂ ਕਹਿੰਦਾ ਕਿ ਨਾ ਯਾਰ ਉਹ ਇਸਤਰੀ ਜਿਹੜੇ ਮੁੰਡੇ ਕੋ ਕੰਮ ਵਾਲੇ ਚਾਹੀਦੇ ਨੇ ਨਾ 2-3 ਮੁੰਡੇ ਹੈ ਨੇ ਫਾਰਗ ਨੇ ਉਹ ਬੱਚਾ ਇੱਕ ਯਤੀਮ ਹੈਗਾ ਮੈਂ ਕਹਿੰਦਾ ਚਲੋ ਇੱਥੇ ਦਫ਼ਤਰ ਜਿਮ ਵਾਲੇ ਕਹਿ ਰਹੇ ਸੀ ਜਿਮ ਵਾਲੇ ਜਿਮ ਚ ਕਰਦਾ ਸੀ ਮੁੰਡਾ ਉੱਥੋਂ ਚ ਕੱਢ ਦਿੱਤਾ ਨਾ ਉਹਨਾਂ ਨੇ ਉਹਨਾਂ ਨੇ ਕਿਹਾ ਤੇ ਆ ਮਾਫੀ ਵਾਲੀ ਗੱਲ ਗਈ ਵਿੱਚ ਮੈਂ ਮਾਫੀ ਅਸੀਂ ਹੱਥ ਜੋੜ ਕੇ ਫੈਸਲਾ ਹੱਥ ਜੋੜ ਨਹੀਂ ਏਦਾਂ ਵੀ ਉੱਥੇ ਬੈਠੀ ਆ ਨਾ ਐ ਕਰ ਦਿੰਦੇ ਵੀ ਯਾਰ ਚਲੋ ਜੀ ਚਲੋ ਭਾਜੀ ਚਲੋ ਬਸ ਕਰੋ ਜੀ ਮਿਲੋ ਆ ਜੀ ਲਓ ਚਲੋ ਜੀ ਜੀ। ਲਓ ਜੀ ਈਦ ਦਾ ਦਿਨ ਵੀ ਤੀਜਾ ਵੀ ਲੰਘ ਗਿਆ ਅੱਜ ਠੀਕ ਆ ਜੀ ਤੇ ਮੁੰਡੇ ਫੇਰ ਬਚ ਗਏ ਇਤਿਹਾਸ 'ਚ ਨਾਂ ਲਿਖਿਆ ਜਾਏਗਾ ਅੱਜ ਇੱਕ ਉਸਤਾਦ ਦੇ ਸ਼ਾਗਿਰਦ ਨੇ ਵਾਲ ਪੁੱਟੇ ਆ ਇਹ ਹਾਏ ਲਿਖਿਆ ਜਾਏਗਾ ਇਹ ਡਾਰਕ ਜਿਹੜੀ ਨਾ ਸਿਆਹੀ ਉਹਦੇ ਨਾਲ ਲਿਖਿਆ ਜਾਏਗਾ ਸਹੀ ਸਿਆਹੀ ਦੇ ਨਾਲ ਲੇਕਿਨ ਉਸਤਾਦ ਜੀ ਪਿਛਲੀ ਮੁਹੱਬਤ ਵੀ ਤੇ ਵੇਖਣਾ
ਉਹ ਹੁਣ ਲੋਕੀ ਫੈਸਲਾ ਕਰਨਗੇ ਕੀ ਕਰਨਾ। ਮੁਹੱਬਤ ਦੇ ਵਾਲਾਂ 'ਚ ਪਰੋਤੀ ਤੁਸੀਂ ਦੱਸਣਾ ਵੀ ਕੀ ਹੈ, ਸਹੀ ਕਸਮ ਹੈ ਵਾਲੀ ਗੱਲ ਹੈ, ਮੇਰਾ ਰੱਬ ਜਾਣਦਾ ਬਿਲਕੁਲ ਇੰਜ ਫੜੇ ਆ ਫਰੀਦ ਓਏ ਉਹ ਯਾਰ ਤੇ ਆ ਮਾਰ ਦਿੱਤਾ ਫੜ ਕੇ ਤੇ ਓਕੇ 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 ਰੱਬ ਰੱਖ। ਬਸ ਯਾਰ ਮੇਰੀ ਕਲੀਅਰੈਂਸ ਹੀ ਗੰਦੀ ਹੈ ਗੱਲ। ਭਾਜੀ ਹੈਲੋ ਹਲੋ ਹਾਂਜੀ ਪੁਆਇੰਟ ਅਪ ਇੱਥੋਂ ਦੱਸੋ ਸੀ